ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੇ ਸਾਡੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ। ਪੰਜਾਬੀ ਟੈਕ ਟਾਕ ਲੈ ਕੇ ਹਾਜ਼ਰ ਹਾਂ। ਟੈਕਨੋਲੋਜੀ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਕਰਾਂਗੇ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਵਿੰਦਰ ਸਿੰਘ ਕੰਗ। ਹਰਵਿੰਦਰ ਸਿੰਘ, ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਸਾਡੇ ਸਾਰੇ ਮਾਣਯੋਗ ਸਰੋਤਿਆਂ ਤੇ ਵਿਊਅਰਸ ਨੂੰ ਨਿੱਘਾ ਜੀ ਆਇਆਂ ਨੂੰ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। ਹਫ਼ਤਾਵਾਰੀ ਇਹ ਪ੍ਰੋਗਰਾਮ ਜਿਸ ਦੇ ਵਿੱਚ ਆਪਾਂ ਟੈਕਨੋਲੋਜੀ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਕਰਦੇ ਹਾਂ। ਕਦੀ ਕਦੀ ਟੈਕਨੋਲੋਜੀ ਨਾਲ ਸੰਬੰਧਿਤ ਖਬਰਾਂ ਤੁਹਾਡੇ ਲਈ ਪੇਸ਼ ਕੀਤੀਆਂ ਜਾਂਦੀਆਂ ਆ, ਤੇ ਇਸ ਦੇ ਨਾਲ ਨਾਲ ਕੀ ਟੈਕਨੋਲੋਜੀ ਕਿਹੜੇ ਪਾਸੇ ਨੂੰ ਜਾ ਰਹੀ ਆ, ਕਿੱਦਾਂ ਕਿੱਦਾਂ ਕਿਸ ਚੀਜ਼ ਦਾ ਅਸਰ ਹੁੰਦਾ ਆ, ਉਸ ਦੇ ਉੱਤੇ ਆਪਾਂ ਗੱਲਬਾਤ ਕਰਦੇ ਹਾਂ। ਅੱਜ ਦੀ ਜਿਹੜੀ ਆਪਣੀ ਗੱਲਬਾਤ ਆ, ਟਾਕ ਆ, ਉਹ ਹੋਣੀ ਆ ਇਨਫੋਰਮੇਸ਼ਨ, ਜਾਣਕਾਰੀ ਦੇ ਨਾਲ ਸੰਬੰਧਿਤ। ਆਪਾਂ ਪੁਰਾਣੀਆਂ ਲਾਇਬ੍ਰੇਰੀਆਂ ਦੀ ਗੱਲ ਕਰਦੇ ਹਾਂ। ਜਦੋਂ 84 ਦਾ ਕਤਲੇਆਮ ਹੁੰਦਾ ਆ, ਹਮਲਾ ਹੁੰਦਾ ਆ, ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਆਪਾਂ ਨੂੰ ਹਮੇਸ਼ਾ ਯਾਦ ਆਪਾਂ ਕਰਦੇ ਹਾਂ ਵੀ ਕਿੱਦਾਂ ਇੰਪੋਰਟੈਂਟ ਦਸਤਾਵੇਜ਼, ਇੰਪੋਰਟੈਂਟ ਗੱਲਾਂ ਬਾਤਾਂ, ਜਾਣਕਾਰੀਆਂ ਜਿਹੜੀਆਂ ਪਿਛਲੇ ਕਈ ਸਾਲਾਂ ਦੀਆਂ, ਦਹਾਕਿਆਂ ਦੀਆਂ, ਸ਼ਤਾਬਦੀਆਂ ਦੀਆਂ ਇਕੱਠੀਆਂ ਕੀਤੀਆਂ ਹੁੰਦੀਆਂ ਆ, ਉਹ ਕਈ ਵਾਰੀ ਐਂ ਹੀ ਗਵਾਚ ਜਾਂਦੀਆਂ ਆ। ਉਸ ਨੂੰ ਇਕੱਠੇ ਕਰਨ ਦੀ ਪ੍ਰਕਿਰਿਆ ਕਿੱਦਾਂ ਉਹਦੇ ਵਿੱਚ ਟੈਕਨੋਲੋਜੀ ਨੇ ਅਸਰ ਪਾਇਆ, ਤੇ ਅੱਜ ਦੇ ਯੁੱਗ ਦੇ ਵਿੱਚ ਇਨਫੋਰਮੇਸ਼ਨ ਦੇ ਨਾਲ ਸੰਬੰਧਿਤ ਜਿਹੜੀ ਟੈਕਨੋਲੋਜੀ ਦੀ ਲੜਾਈ ਆ, ਉਸ ਨੂੰ ਲੈ ਕੇ ਗੱਲ ਕਰਾਂਗੇ। ਚਾਹੇ ਉਹ ਗਲਤ ਇਨਫੋਰਮੇਸ਼ਨ, ਮਿਸ ਇਨਫੋਰਮੇਸ਼ਨ, ਡਿਸ ਇਨਫੋਰਮੇਸ਼ਨ ਤੇ ਫੇਕ ਨਿਊਜ਼ ਹੋਵੇ, ਉਸ ਦੇ ਵਿੱਚ ਤੇ ਆ ਰਹੀ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਆ, ਉਹ ਇਸ ਦੇ ਉੱਤੇ ਕੀ ਅਸਰ ਪਾ ਸਕਦੀ ਆ, ਉਸ ਦੇ ਉੱਤੇ ਜਿਹੜੀ ਉਹ ਅੱਜ ਆਪਾਂ ਗੱਲਬਾਤ ਕਰਨੀ ਆ। ਜਿਵੇਂ ਆਪਾਂ ਜਾਣਦੇ ਹਾਂ ਵੀ ਵਰਤਾਰੇ ਕਈ ਤਰ੍ਹਾਂ ਦੇ ਵਾਪਰ ਰਹੇ ਹੁੰਦੇ ਆ, ਕਈ ਕੁਛ ਜਿਹੜਾ ਉਹ ਚੱਲ ਰਿਹਾ ਹੁੰਦਾ ਆ। ਉਹਨਾਂ ਸਾਰਿਆਂ ਸੰਦਰਭ ਦੇ ਵਿੱਚ ਆਪਾਂ ਅੱਜ ਜਾਣਕਾਰੀ ਦੇ ਪੱਖ ਤੋਂ ਗੱਲਬਾਤ ਕਰਾਂਗੇ। ਤੇ ਹਰਵਿੰਦਰ ਸਿੰਘ ਜੀ, ਆਪਾਂ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਅਕਸਰ ਆਪਾਂ ਕਈ ਚੀਜ਼ਾਂ ਜਿਹੜੀਆਂ ਸੁਣਦੇ ਰਹਿੰਦੇ ਆ, ਪੁਰਾਣੀਆਂ ਲਾਇਬ੍ਰੇਰੀਜ਼, ਕਾਂਗਰਸ ਦੀ ਲਾਇਬ੍ਰੇਰੀ ਆ, ਕਿਤੇ ਯੂਰਪ ਦੇ ਮੁਲਕਾਂ ਦੇ ਵਿੱਚ ਪੁਰਾਣੀਆਂ ਆ, ਕਿਤੇ ਆਪਾਂ ਈਸਾਈਆਂ ਦੀਆਂ ਸ਼ਤਾਬਦੀਆਂ ਪੁਰਾਣੀਆਂ, ਮਿਲੇਨੀਅਮਸ ਪੁਰਾਣੀਆਂ ਜਿਹੜੀਆਂ ਆ, ਉਹ ਹਜ਼ਾਰਾਂ ਸਾਲ ਪੁਰਾਣੀਆਂ ਲਾਇਬ੍ਰੇਰੀਆਂ ਦੀਆਂ ਗੱਲਾਂ ਕਰਦੇ, ਦਸਤਾਵੇਜ਼ਾਂ ਦੀਆਂ ਗੱਲਾਂ ਕਰਦੇ ਆ। ਸੋ ਇਨਫੋਰਮੇਸ਼ਨ ਗੈਦਰਿੰਗ ਦੀ ਆਪਾਂ ਜੇ ਗੱਲ ਕਰੀਏ, ਕੀ ਆਪਣੇ ਕੋਲ ਇਸ ਦੇ ਪ੍ਰਤੀ ਜਾਣਕਾਰੀ ਆ, ਜਾਣਕਾਰੀ ਇਕੱਤਰ ਕਰਨ ਨੂੰ ਲੈ ਕੇ ਵੀ ਕਿੱਦਾਂ ਸ਼ੁਰੂਆਤ ਹੋਈ ਹੋਊਗੀ? ਜੀ ਰਾਜਕਰਨ, ਆਪਾਂ ਅੱਜ ਦੇ ਸ਼ੋਅ ਦੇ ਵਿੱਚ ਥੋੜਾ ਜਿਹਾ ਇਹਦੇ ਬਾਰੇ ਵੀ ਇਨਫੋਰਮੇਸ਼ਨ ਦੇ ਸੰਬੰਧ ਦੇ ਵਿੱਚ, ਕਿਉਂਕਿ ਰੈਲੇਵੈਂਟ ਵੀ ਆ, ਇਹ ਲੱਗਾ ਸਾਨੂੰ ਕਿ ਟੌਪਿਕ ਅੱਜ ਦੇ ਸਮੇਂ ਦੇ ਵਿੱਚ, ਜਿੱਦਾਂ ਭਾਈ ਹਰਦੀਪ ਸਿੰਘ ਨਿੱਜਰ ਜਾਂ ਉਹਦੇ ਆਲੇ ਦੁਆਲੇ ਅਸੀਂ ਘਟਨਾਵਾਂ ਦੀ ਵੀ ਗੱਲ ਕਰਦੇ ਹਾਂ, ਸੋਸ਼ਲ ਮੀਡੀਆ, ਪ੍ਰਿੰਟ ਮੀਡੀਆ, ਇੰਟਰਨੈਟ ਮੀਡੀਆ, ਜਾਂ ਲੋਕਲ ਜਿਹੜੇ ਵੀ ਚੈਨਲਸ ਆ, ਉਹਨਾਂ ਉੱਤੇ ਜਿਹੜੀਆਂ ਗੱਲਾਂ ਬਾਤਾਂ ਚੱਲ ਰਹੀਆਂ, ਉਹਦੇ ਵਿੱਚ ਕੀ ਸੱਚ ਆ, ਕੀ ਝੂਠ ਆ, ਇਹ ਜਾਣਨਾ ਸਾਡੇ ਲਈ ਬੜਾ ਜ਼ਰੂਰੀ ਹੋ ਜਾਂਦਾ। ਤੇ ਉਹਦੇ ਸੰਬੰਧ ਦੇ ਵਿੱਚ ਅਸੀਂ ਜਿਹੜਾ ਅੱਜ ਦਾ ਟਾਕ ਸ਼ੋਅ ਲੈ ਕੇ ਆਏ ਹਾਂ। ਸੋ ਬਹੁਤ ਜ਼ਿਆਦਾ ਆਪਾਂ ਇਤਿਹਾਸ ਵਿੱਚ ਨਹੀਂ ਜਾਣਾ ਅੱਜ ਦੀ ਗੱਲਬਾਤ ਦੇ ਵਿੱਚ, ਪਰ ਇਹ ਸਾਨੂੰ ਇਹ ਪਤਾ ਕਿ ਹਰ ਇੱਕ ਸਿਵਲਾਈਜੇਸ਼ਨ ਕੋਲ ਆਪਣੇ ਇਨਫੋਰਮੇਸ਼ਨ ਗੈਦਰਿੰਗ ਦੇ ਪ੍ਰਬੰਧ ਰਹੇ ਆ ਕਿਸੇ ਨਾ ਕਿਸੇ ਤਰੀਕੇ। ਯੂਰਪ ਜਾਂ ਵੈਸਟ ਦੇ ਵਿੱਚ ਲਾਇਬ੍ਰੇਰੀਜ਼ ਕਾਫੀ ਇੰਪੋਰਟੈਂਟ ਰੋਲ ਪਲੇ ਕੀਤਾ। ਈਸਟ ਵਿੱਚ ਵੀ ਨਾਲੰਦਾ, ਤਕਸ਼ਲਾ ਯੂਨੀਵਰਸਿਟੀ ਵਿੱਚ ਬੋਧੀਆਂ ਦੀ ਲਾਇਬ੍ਰੇਰੀਜ਼ ਰਹੀਆਂ ਵਾ। ਨਾਲੰਦਾ ਦੀ ਕਾਫੀ ਮਸ਼ਹੂਰ ਸੀ। ਉਹ ਤੋਂ ਅਲੱਗਾ ਅਸੀਂ ਦੇਖਿਆ ਜਾਏ ਤੇ ਬੁੱਧ ਤਿੱਬਤ ਏਰੀਏ ਦੇ ਵਿੱਚ ਉਹਨਾਂ ਨੇ ਵੀ ਪੱਥਰਾਂ ਉੱਤੇ ਲਿਖ ਕੇ ਆਪਣੀ ਜਿਹੜੀ ਜਾਣਕਾਰੀ ਆ ਉਹ ਸਾਂਭੀ ਸੀ। ਝਰਨਿਆਂ ਦੇ ਵਿੱਚ, ਝਰਨਿਆਂ ਦੇ ਪਿੱਛੇ, ਗੁਫਾਵਾਂ ਦੇ ਵਿੱਚ, ਪਹਾੜਾਂ ਵਿੱਚ ਜਾਣਕਾਰੀ ਸਾਂਭ ਕੇ ਲੁਕਾਈ ਸੀ, ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਇਹਦੀ ਜਾਣਕਾਰੀ ਪਤਾ ਲੱਗ ਸਕੇ। ਸੋ ਰਾਜਗਨ, ਉਹ ਸਮਾਂ ਉਹ ਸੀ ਜਿਹਦੇ ਵਿੱਚ ਇੱਕ ਮਨੁੱਖ ਦੂਸਰੇ ਮਨੁੱਖ ਦੇ ਨਾਲ ਮਿਲਵਰਤਨ ਕੋ ਬਹੁਤਾ ਜ਼ਿਆਦਾ ਨਹੀਂ ਸੀ ਹੁੰਦਾ। ਅੱਜ ਦੇ ਸਮੇਂ ਨਾਲ ਕੰਪੇਅਰ ਕਰੀਏ, ਜਿਹਨੂੰ ਅੱਜ ਤਾਂ ਵਨ ਵਰਲਡ ਕਹਿ ਦਿੰਦੇ, ਗਲੋਬਲ ਵਰਲਡ ਕਹਿ ਦਿੰਦੇ ਆ, ਉਸ ਸਮੇਂ ਦੇ ਵਿੱਚ ਲੋਕਾਂ ਦੀ ਇੱਕ ਦੂਜੇ ਨਾਲ ਕਮਿਊਨੀਕੇਸ਼ਨ ਹੀ ਬਹੁਤ ਜ਼ਿਆਦਾ ਘੱਟ ਸੀ। ਅਸੀਂ ਦੂਰ ਤੱਕ ਹੀ ਜਾਣਾ, ਆਪਣੇ ਪੰਜਾਬ ਦੇ ਮਾਝਾ, ਮਾਲਵਾ, ਦੁਆਬਾ, ਬਾਰ, ਹਨਾ, ਉਹ ਜਿਹਾ ਹੋਰ ਪਰਲੇ ਪਾਸੇ ਦੇ ਜਿਹੜੇ ਪਾਰ ਦੇ ਇਲਾਕੇ ਆ, ਲੈਂਦੇ ਪੰਜਾਬ ਦੇ ਵੱਲ, ਤੇ ਲੋਕੀ ਦਰਿਆਵਾਂ ਨੂੰ ਟੱਪ ਕੇ ਵੀ ਇੱਕ ਦੂਜੇ ਨਾਲ ਜਿਹੜਾ ਮਿਲ ਵਰਤਨ ਬਹੁਤ ਘੱਟ ਹੁੰਦਾ ਸੀ। ਅਸੀਂ ਉਸ ਸਮੇਂ ਦੀ ਗੱਲ ਹੈ, ਉੱਥੋਂ ਸ਼ੁਰੂ ਹੋਏ ਹਾਂ। ਪਰ ਅੱਜ ਦੇ ਸਮੇਂ ਦੇ ਵਿੱਚ ਗੱਲ ਇਹ ਹੈ ਵੀ ਕੋਈ ਕੈਨੇਡਾ ਦੇ ਵਿੱਚ, ਜਿੱਦਾਂ ਮਿਸਾਲ ਲੈ ਲੈਂਦੇ ਕਿ ਟਰੂਡੋ ਹੋਣਾ ਨੇ ਜਿਹੜੀ ਗੱਲਬਾਤ ਹੋਈ, ਵਿਦਿਨ ਮਿੰਟਾਂ ਦੇ ਵਿੱਚ ਉਹ ਗੱਲ ਪਿੰਡਾਂ, ਪੰਜਾਬ ਦੇ ਪਿੰਡਾਂ ਤੱਕ ਵੀ ਪਹੁੰਚ ਗਈ, ਹਨਾ। ਸੋ ਡਿਫਰੈਂਸ ਬਹੁਤ ਆ। ਸੋ ਜਦੋਂ ਆਪਾਂ ਇਹਦੀ ਸਾਰੀ ਸਾਰੀ ਜਿਹੜੀ ਪ੍ਰੋਸੈਸ ਆ, ਉਹਦੇ ਵਿੱਚ ਸਭ ਤੋਂ ਪਹਿਲਾਂ ਕਿਤਾਬਾਂ ਦੇ ਵਿੱਚ, ਹਨਾ, ਜਾਣਕਾਰੀ ਜਿਹੜੀ ਹੁੰਦੀ ਸੀ ਉਹ ਪ੍ਰਚਾਰਕਾਂ ਦੇ ਥਰੂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ, ਸਰਕਾਰ ਦੇ ਦਰਬਾਰੇ ਵੀ ਕੀ ਪ੍ਰਬੰਧ ਹੁੰਦੇ ਸੀ, ਤੁਸੀਂ ਜਾਣਕਾਰੀ ਦੂਰ ਦੂਰ ਕਿੱਦਾਂ ਪਹੁੰਚਾਉਣੀ ਆ। ਉਸ ਤੋਂ ਬਾਅਦ
ਜਦੋਂ ਮੋਰਸ ਕੋਡ ਡਿਵੈਲਪ ਹੋਏ 19ਵੀਂ ਸਦੀ ਦੇ ਵਿੱਚ, ਹਾਂਜੀ ਉਹਦੇ ਵਿੱਚ ਹੈ ਨਾ ਦੂਰ ਦਰਾਡੇ ਇਨਫੋਰਮੇਸ਼ਨ ਜਿਹੜੀ ਉਹ ਜਾਣੀ ਸ਼ੁਰੂ ਹੋਈ। ਉਸ ਤੋਂ ਬਾਅਦ ਹੋਰ ਵੀ ਕਮਿਊਨੀਕੇਸ਼ਨ ਦੇ ਚੈਨਲ ਸੈਟਅਪ ਹੋਏ, ਜਿਨ੍ਹਾਂ ਵਿੱਚ ਰੇਡੀਓ ਪਹਿਲਾਂ, ਫਿਰ ਟੀਵੀ ਨਾ, ਜਾਂ ਇਹ ਮਾਧਿਅਮ ਆਏ। ਰੇਡੀਓ ਦਾ ਨਿਊਜ਼ਪੇਪਰ ਖਾਸ ਤੌਰ ਪਹਿਲੋਂ ਤੇ ਆਪਾਂ ਕਹਿ ਸਕਦੇ ਹਾਂ ਨਾ, ਜੀ ਨਿਊਜ਼ਪੇਪਰ ਜਿੱਦਾਂ ਜਾਂ ਹਾਂਜੀ, ਮੈਗਜ਼ੀਨ ਜਾਂ ਲਿਖਣ ਪ੍ਰਿੰਟ ਵਾਲਾ ਕੰਮ ਮੀਡੀਆ ਪਹਿਲਾਂ, ਹੈ ਨਾ ਪ੍ਰਿੰਟ ਹੋ ਗਿਆ। ਮੀਡੀਆ ਪਹਿਲਾਂ। ਸੋ ਇਹ ਜਿਹੜੀ ਜਾਣਕਾਰੀ ਉਹ ਲੋਕਲ ਏਰੀਆ ਦੇ ਵਿੱਚ ਉਸ ਸਥਾਨਕ ਭਾਸ਼ਾ ਦੇ ਵਿੱਚ ਹੁੰਦੀ ਰਹੀ ਆ। ਫਿਰ ਰੇਡੀਓ ਨੇ, ਦੂਰ ਸੰਚਾਰ ਨੇ ਜਿਹੜਾ ਉਹ ਡਿਵੈਲਪ ਹੋਇਆ। ਜਾਣਕਾਰੀ ਰੇਡੀਓ ਕਾਫੀ ਪਪੂਲਰ ਰਿਹਾ। ਪਰ ਜਿਹੜਾ ਸਭ ਤੋਂ ਵੱਡਾ ਜਿਹਦਾ ਇਹਦਾ ਕਹਿ ਸਕਦੇ ਹਾਂ, ਜਦੋਂ ਟੀਵੀ ਆਉਣ ਦੇ ਕਰਕੇ ਨਾ, ਜਦੋਂ ਇਸ ਵਿਜ਼ੂਅਲ ਪਿਛਲੀ ਨਾਲ ਸਦੀ ਦੇ ਆਏ ਵਿੱਚ ਜਦੋਂ। ਵਿਜ਼ੂਅਲਸ ਆਏ ਸਾਹਮਣੇ, ਬਲੈਕ ਐਂਡ ਵਾਈਟ, ਫਿਰ ਇਵੈਂਚੁਅਲੀ ਕਲਰਡ ਹੈ ਨਾ, ਉਹ ਘਰ ਘਰ ਵਿੱਚ ਆਉਣ ਦੇ ਕਰਕੇ ਉਹ ਇੱਕ ਬੜੀ ਤਗੜੀ ਜਿਹੜੀ ਇਨਫੋਰਮੇਸ਼ਨ ਬ੍ਰੌਡਕਾਸਟਿੰਗ ਦਾ ਜਿਹੜਾ ਨਜ਼ਰੀਆ ਉਹ ਬਣਿਆ। ਇਹਦੇ ਵਿੱਚ ਸੌਰੀ, ਇਸ ਤੋਂ ਪਹਿਲਾਂ ਆਪਾਂ ਅੱਗੇ ਵਧੀਏ, ਮੈਂ ਨਾ ਕੁਝ ਕੁ ਜਿਹੜੇ ਪੁਰਾਣੀਆਂ ਲਾਇਬ੍ਰੇਰੀਆਂ ਦੇ 2 ਤੱਤ ਜਿਹੜੇ ਉਹ ਆਪਣੇ ਸਰੋਤਿਆਂ ਦਰਸ਼ਕਾਂ ਦੇ ਨਾਲ ਸਾਂਝੇ ਕਰਦੇ ਜਾਂਦੇ। ਗਿਨੀਜ਼ ਬੁੱਕ ਆਫ ਵਰਲਡ ਰੈਕਡ ਦੇ ਵਿੱਚ ਨਾਮ ਆਉਂਦਾ ਲਾਇਬ੍ਰੇਰੀ ਆਫ ਅਸ਼ੁਰਬਨੀਪਲ। ਇਹ ਇਰਾਕ ਮੋਸੁਲ ਦੇ ਵਿੱਚ ਆ। 668 BC ਦੇ ਵਿੱਚ ਇਹ ਸਥਾਪਿਤ ਕਹਿੰਦੇ ਹੋਈ ਸੀ। ਉਸ ਟਾਈਮ ਦਾ ਜਿਹੜਾ ਰਾਜਾ ਸੀਗਾ ਅਸੀਰੀਅਨਸ ਦਾ, ਉਹ ਓਲਡੈਸਟ ਨੋਨ ਲਾਇਬ੍ਰੇਰੀ ਦੀ ਮੰਨੀ ਜਾਂਦੀ ਆ। ਉਸ ਲਾਇਬ੍ਰੇਰੀ ਦੇ ਵਿੱਚ ਇਹ ਕਿਹਾ ਜਾਂਦਾ ਵੀ 30,000 ਤੋਂ ਵੱਧ ਕਲੇ ਦੇ ਜਿਹੜੇ ਟੈਬਲੇਟ ਆ ਮਿੱਟੀ ਦੇ, ਉਹ ਉਹਦੇ ਵਿੱਚ ਇਨਕਲੂਡਡ ਸੀਗੇ। ਕਈ ਤਰ੍ਹਾਂ ਦੀ ਜਿਹੜੀ ਯੂਨੀਫਾਰਮ ਰਾਈਟਿੰਗ ਆ ਉਹ ਵੀ ਇਨਕਲੂਡਡ ਸੀ। ਤੇ ਅੱਜ ਦੇ ਇਤਿਹਾਸ ਦੇ ਵਿੱਚ ਜਿਹੜੀ ਸਭ ਤੋਂ ਪੁਰਾਣੀ ਚੱਲਦੀ ਆ ਰਹੀ ਲਾਇਬ੍ਰੇਰੀ ਆ, ਉਹ 14ਵੀਂ ਸਦੀ ਦੀ ਆ। 1359 ਦੇ ਵਿੱਚ ਫੈਜ਼ ਕਰਕੇ ਜਿਹੜਾ ਇਲਾਕਾ ਹੈ ਮੋਰੱਕੋ ਦੇ ਵਿੱਚ, ਉੱਥੇ ਅਲ ਕੁਆਰਾਵਿਨ ਲਾਇਬ੍ਰੇਰੀ ਆ, ਉਹ ਬਣਾਈ ਗਈ ਸੀ। ਤੇ ਹੁਣ ਲਾਇਬ੍ਰੇਰੀ ਨੂੰ ਕਹਿੰਦੇ ਵੀ ਆਪਣੀ ਪੁਰਾਣੀ ਸ਼ਾਨੋ ਸ਼ੌਕਤ ਦੇ ਵਿੱਚ ਜਿੱਦਾਂ ਸੀਗੀ, ਉਸ ਦੇ ਵਿੱਚ ਇਸ ਨੂੰ ਰਿਸਟੋਰ ਕੀਤਾ ਗਿਆ ਆ। ਪਬਲਿਕ ਜਾ ਕੇ ਵਿਊ ਕਰ ਸਕਦੀ ਆ ਦਸਤਾਵੇਜ਼ਾਂ ਨੂੰ। ਉੱਦਾਂ ਜਿਹੜੇ ਆ ਜਾਂ ਚਾਬੀਆਂ ਆ ਇਹ ਵੋ, ਉਸ ਨੂੰ ਉਹਨਾਂ ਨੇ ਅੰਡਰ ਲੌਕ ਜਿਹੜਾ ਆ ਉਹ ਰੱਖਿਆ ਹੈਗਾ ਆ। ਸੋ ਕੁਆਇਟ ਓਲਡ, ਕਈ ਸਦੀਆਂ ਤੋਂ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਚੱਲਦੀਆਂ ਆ ਰਹੀਆਂ ਆ। ਇਨਫੋਰਮੇਸ਼ਨ ਜਿਹੜੀ ਨੌਲੇਜ ਆ ਉਹ ਇੱਕ ਇੰਪੋਰਟੈਂਟ ਸੰਦ ਆ ਕਿਸੇ ਵੀ ਚੀਜ਼ ਦੇ ਵਿੱਚ, ਕਿਸੇ ਵੀ ਚੀਜ਼ ਦੀ ਜਿਹੜੀ ਉਹ ਤਰੱਕੀ ਨੂੰ ਜਿਹੜਾ ਉਹ ਲੈ ਕੇ। ਸੋ ਜਿੰਨੇ ਵੀ ਪਹਿਲੋਂ ਰਿਆਸਤਾਂ ਸੀਗੀਆਂ, ਉਹਨਾਂ ਦਾ ਇਹੀ ਮਕਸਦ ਰਿਹਾ ਆ ਵੀ ਆਪਾਂ ਵੱਧ ਤੋਂ ਵੱਧ, ਚਾਹੇ ਉਹ ਆਪਣੇ ਆਂਢੀ ਗੁਆਂਢੀ ਆ ਜਾਂ ਵੈਸੇ ਦੁਨੀਆ ਦੀ ਇਨਫੋਰਮੇਸ਼ਨ ਆ, ਉਹ ਇਕੱਠੀ ਕਰਦੇ ਰਹੀਏ, ਗੈਦਰ ਕਰਦੇ ਰਹੀਏ ਵੀ ਉਹਦੇ ਵਿੱਚ ਉਹਨਾਂ ਨੂੰ ਫਾਇਦਾ ਹੁੰਦਾ ਆ। ਨੌਲੇਜ ਇਜ਼ ਪਾਵਰ। ਨੌਲੇਜ ਜਿਹੜੀ ਉਹ ਇਨਫੋਰਮੇਸ਼ਨ ਤੋਂ ਹੁੰਦੀ ਆ। ਸੋ ਇਹ ਜਾਣਕਾਰੀ, ਇਸ ਲਈ ਜਾਣਕਾਰੀਆਂ ਇਕੱਠੀਆਂ ਕਰਨੀਆਂ, ਇਨਫੋਰਮੇਸ਼ਨ ਜਿਹੜੀ ਇਕੱਠੀ ਕਰਨੀ ਬੜਾ ਅਹਿਮ ਪਹਿਲੋਂ ਵੀ ਰਿਹਾ ਆ ਤੇ ਹੁਣ ਵੀ ਓਨਾ ਇੰਪੋਰਟੈਂਟ ਚੱਲ ਰਿਹਾ ਹੈ। ਹਾਂਜੀ, ਮੈਂ ਨਾ ਇੱਕ ਥੋੜੇ ਜਿਹੇ ਡਿਫਰੈਂਟ ਵੇ ਦੇ ਵਿੱਚ ਗੱਲ ਕਰੂੰਗਾ। ਤੁਸੀਂ ਬੜਾ ਵਧੀਆ ਇੱਕ ਆਈਡੀਆ ਲੈ ਕੇ ਆਏ ਹੋ। ਹੁਣ ਅਸੀਂ ਦੇਖਦੇ ਹਾਂ ਕਿ ਕੋਈ ਬੰਦਾ ਇਸ ਦੁਨੀਆ ਦੇ ਵਿੱਚ ਬਿਲੀਅਨਰ ਹੁੰਦਾ ਹੈ, ਕੋਈ ਬੰਦਾ ਇਸ ਦੁਨੀਆ ਦੇ ਵਿੱਚ ਉਹਦੇ ਕੋਲ ਕੁਝ ਵੀ ਨਹੀਂ ਹੁੰਦਾ, ਇਕੱਲੇ ਪੈਸੇ ਦੀ ਅਸੀਂ ਗੱਲ ਕਰ ਲਈਏ। ਕਹਿ ਲਓ ਕਿ ਜੇ 40 ਸਾਲ ਦਾ ਬੰਦਾ ਉਹਦੇ ਕੋਲ ਬਹੁਤ ਪੈਸਾ, ਤੇ 40 ਸਾਲ ਦਾ ਬੰਦਾ ਉਹਦੇ ਕੋਲ ਕੋਈ ਪੈਸਾ ਨਹੀਂ ਹੈ ਨਾ। ਸੋ ਚਲੋ ਹੋਰ ਵੀ ਕਾਫੀ ਫੈਕਟਰ ਹੁੰਦੇ, ਪਰ ਇੱਕ ਜਿਹੜਾ ਮੇਜਰ ਫੈਕਟਰ ਅੱਜ ਦੇ ਸਮੇਂ ਦੇ ਵਿੱਚ ਇਹ ਹੁੰਦਾ ਕਿ ਉਹ ਹੁੰਦਾ ਨੌਲੇਜ। ਠੀਕ ਆ। ਸੋ ਕਿਹਨੂੰ ਕੀ ਪਤਾ ਹੈ ਨਾ, ਅਸੀਂ ਉਹ ਬੜਾ ਫਰਕ ਹੁੰਦਾ ਉਸ ਚੀਜ਼ ਦੇ ਵਿੱਚ। ਸਹੀ ਗੱਲ ਹੈ। ਸੋ ਜਦੋਂ ਜਿੰਨੀ ਤੁਹਾਡੇ ਕੋਲ ਨੌਲੇਜ ਆ, ਉਹਦੇ ਬੇਸ ਤੇ ਤੁਸੀਂ ਡਿਸੀਜਨ ਬਣਾਉਣੇ ਆ, ਉਹ ਡਿਸੀਜਨ ਜਿਹੜੇ ਤੁਹਾਡੇ ਲਾਈਫ ਨੂੰ ਸ਼ੇਪ ਕਰਦੇ ਆ। ਮੈਂ ਥੋੜਾ ਜਿਹਾ ਵਿੱਚ ਐਡ ਕਰ ਦਵਾਂ। ਬਿਲਕੁਲ। ਸੋ ਨਾਲ ਦੀ ਨਾਲ ਅਸੀਂ ਜਦੋਂ ਗੱਲ ਕਰਦੇ ਅੱਗੇ ਤੁਰੇ, ਫਿਰ ਰੇਡੀਓ ਆਉਂਦਾ ਹੈ ਨਾ। ਗੱਲ ਹੀ ਇਕੱਲੀ ਗੱਲ ਨੌਲੇਜ ਦੀ ਨਹੀਂ ਹੈ। ਜਦੋਂ ਰੇਡੀਓ, ਟੀਵੀ ਜਾਂ ਹੋਰ ਇੰਟਰਨੈਟ ਦਾ ਹੋਰ ਮਾਧਿਅਮ ਆਉਂਦੇ ਆ, ਇਹਦੇ ਨਾਲ ਮਨੋਰੰਜਨ ਵੀ ਨਾਲ ਨਾਲ ਚੱਲਦਾ। ਬਿਲਕੁਲ। ਸੋ ਇੱਕ ਮਾਧਿਅਮ ਦੇ ਰਾਹੀਂ ਵੀ ਇਹਨੂੰ ਮੰਨਿਆ ਜਾਂਦਾ ਕਿ ਮਨੋਰੰਜਨ ਦੇ ਤਰੀਕੇ ਦੇ ਨਾਲ ਇਹ ਜਿਹੜੇ ਚੈਨਲਸ ਹੈਗੇ ਆ, ਉਹਨੂੰ ਪਪੂਲਰ ਕੀਤਾ ਜਾਂਦਾ ਜਾਂ ਹੁੰਦੇ ਆ। ਤੇ ਉਹਦੇ ਵਿੱਚ ਇੱਕ ਨਿਊਜ਼ ਐਸਪੈਕਟ ਉਹਦਾ ਇਹ ਵੀ ਹੈਗਾ ਕਿ ਉਹਦੇ ਵਿੱਚ ਜਾਣਕਾਰੀ ਤੁਸੀਂ ਉਹਨੂੰ ਕਿੱਦਾਂ ਦੇਣਾ। ਕਈ ਵਾਰ ਤੁਸੀਂ ਜਿਹੜਾ ਵੱਖ-ਵੱਖ ਮਾਧਿਅਮ ਉਹਦੇ ਵਿੱਚ ਤੁਸੀਂ ਦੇ ਜਾਣਕਾਰੀ ਰਹੇ ਹੁੰਦੇ, ਪਰ ਇੰਨਾ ਰਲਗੱਡ ਹੁੰਦਾ, ਤੇ ਜੇ ਉਹ ਆਰਗੈਨਿਕ ਨਾ ਹੋਏ, ਜੇ ਉਹ ਕਿਸੇ ਏਜੰਡੇ ਦੇ ਤਹਿਤ ਕੀਤਾ ਗਿਆ, ਤਾਂ ਉਹਨੂੰ ਪ੍ਰੋਪੇਗੈਂਡਾ ਕਿਹਾ ਜਾਂਦਾ। ਉਹ ਵੀ ਕਾਫੀ ਅੱਜ ਕੱਲ੍ਹ ਮਸ਼ਹੂਰ ਆ। ਅੱਜ ਕੱਲ੍ਹ ਨਹੀਂ, ਵੈਸੇ ਤਾਂ ਕਾਫੀ ਸਮੇਂ ਸ਼ੁਰੂ ਤੋਂ ਇਹ ਚੀਜ਼ਾਂ ਚੱਲਦੀਆਂ ਆਈਆਂ ਵਾ। ਪਰ ਅੱਜ ਕੱਲ੍ਹ ਅੱਗੇ ਜਾ ਕੇ ਅਸੀਂ ਗੱਲ ਕਰਾਂਗੇ ਇਹਨੂੰ ਕਿੱਦਾਂ ਐਜ਼ ਜਿਹੜੇ ਸਟੇਟ ਐਂਡ ਨਾਨ ਸਟੇਟ ਐਕਟਰਸ ਇਹਨੂੰ ਕਿੱਦਾਂ ਵਰਤਦੇ ਆ। ਪ੍ਰੋਪੇਗੈਂਡਾ, ਬ੍ਰੇਨ ਵਾਸ਼ਿੰਗ, ਹੋਰ ਵੀ ਕਈ ਇਹਨਾਂ ਦੀ ਜਿਹੜੀ ਟਰਮਸ ਆ ਉਹ ਮਸ਼ਹੂਰ ਆ। ਗੈਸ ਲਾਈਟਿੰਗ ਇੱਕ ਕਿਹਾ ਜਾਂਦਾ ਹੈ, ਇਨਫੋਰਮੇਸ਼ਨ ਫਿਲਟਰਿੰਗ ਹੈ ਨਾ। ਸੋ ਇਹ ਸਾਰੀਆਂ ਚੀਜ਼ਾਂ ਬਾਰੇ ਆਉਣ ਵਾਲੇ ਆਪਣੇ ਟਾਕ ਸ਼ੋ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ। ਪਰ ਉਹ
ਵੀ ਨਾਲ ਦੀ ਨਾਲ ਹੀ ਤੁਰਿਆ ਆਇਆ ਜੀ। ਸੋ ਹੁਣ ਤੁਸੀਂ ਦੇਖੋ ਵੀ ਟੈਕਨੋਲੋਜੀ ਤੇ ਇਨਫੋਰਮੇਸ਼ਨ ਦਾ ਆਪਸੀ ਸੁਮੇਲ ਇੰਨਾ ਆ, ਆਪਾਂ ਕਿੰਨੇ ਨਿਆਣੇ ਇਨਫੋਰਮੇਸ਼ਨ ਟੈਕਨੋਲੋਜੀ IT ਦੇ ਨਾਲ ਜੁੜੇ ਜੀ ਆ, ਕਿੰਨੇ ਜਾਣੇ ਇਸ ਦੇ ਬਾਰੇ ਪੜ੍ਹਦੇ ਆ ਵੀ ਕੰਪਿਊਟਰ ਸਿਸਟਮਸ ਦੀ ਅੱਜ ਦੇ ਜ਼ਮਾਨੇ ਦੇ ਵਿੱਚ ਵਰਤੋਂ ਕਰਕੇ, ਡਿਵਾਈਸਿਸ ਦੀ ਵਰਤੋਂ ਕਰਕੇ ਇਨਫੋਰਮੇਸ਼ਨ ਨੂੰ ਕਿੱਦਾਂ ਐਕਸੈਸ ਕਰਨਾ, ਇਹ ਜੀ ਇਹਦਾ ਇੱਕ ਮੇਨ ਜਸਟ ਪਾਰਟ ਹੈਗਾ ਆ IT ਦਾ, ਤੇ ਉਹ ਕਿੱਥੇ ਦੀ ਕਿੱਥੇ ਤੱਕ ਜਿਹੜੀ ਉਹ ਯੂਜ਼ ਹੁੰਦੀ ਆ। ਸੋ ਹਰਵਿੰਦਰ ਜੀ, ਆਪਾਂ ਗੱਲ ਕਰੀਏ ਜਿੱਦਾਂ ਟੈਕਨੋਲੋਜੀ ਨੇ ਕਿੱਦਾਂ ਐਕਸਲਰੇਸ਼ਨ ਇਨਫੋਰਮੇਸ਼ਨ ਦੀ ਆਦਾਨ ਪ੍ਰਦਾਨ ਦੀ ਗੱਲ ਕੀਤੀ। ਰੀਸੈਂਟਲੀ ਆਪਾਂ ਪਿਛਲੇ ਕੁਝ ਸਾਲਾਂ ਦੇ ਵਿੱਚ ਇਹ ਚਰਚਾ ਸੁਣੀ, ਪਹਿਲਾਂ ਆਉਣਾ ਵੀ ਉਹ ਦੁਨੀਆ ਦੇ ਵਿੱਚ ਆਹ ਗੱਲ ਹੋ ਗਈ, ਉਹ ਹੋ ਗਈ, ਕਈ ਚਿਰਾਂ ਬਾਅਦ ਪਤਾ ਲੱਗਣਾ। ਫਿਰ ਇੱਕ ਕਨਸੈਪਟ ਆ ਗਿਆ ਗਲੋਬਲ ਪਿੰਡ ਦਾ, ਵੀ ਜੀ ਸਾਰਾ ਕੁਝ ਇਕੱਠਾ ਹੀ ਆ। ਆਈ ਥਿੰਕ ਉਹਦੇ ਵਿੱਚ ਉਹ ਇਨਫੋਰਮੇਸ਼ਨ ਦੇ ਕਰਕੇ ਹੀ ਸਾਰਾ ਕੁਝ ਕਹਿ ਸਕਦੇ ਆ ਵੀ ਇਹ ਟੈਕਨੋਲੋਜੀ ਨੇ ਸਹੂਲਤ ਦਿੱਤੀ, ਝੱਟ ਦੇਣੀ ਜਿਹੜੀ ਚੀਜ਼ ਆ ਉਹ ਇੱਕ ਦੂਜੇ ਨੂੰ ਪਤਾ ਲੱਗਣ ਲੱਗ ਗਈ, ਤੇ ਫਿਰ ਇਦਾਂ ਲੱਗਣਾ ਵੀ ਜਿੱਦਾਂ ਪਿੰਡਾਂ ਦਾ ਹੀ ਮਾਹੌਲ ਪੂਰੀ ਦੁਨੀਆ ਦੇ ਵਿੱਚ ਹੋ ਜਾਂਦਾ। ਜੀ ਬਿਲਕੁਲ, ਇਹ ਗੱਲਾਂ ਠੀਕ ਆ ਤੁਹਾਡੀਆਂ। ਇਕੱਲੀ ਇਨਫੋਰਮੇਸ਼ਨ ਦੇ ਲੈਵਲ ਦੇ ਉੱਤੇ ਵੀ ਨਾ ਦੇਖਿਆ ਜਾਏ, ਇਹਨੂੰ ਤੁਸੀਂ ਆਰਟ ਦੇ ਨਾਲ ਵੀ ਜੋੜ ਸਕਦੇ ਹੋ, ਇਹਨੂੰ ਤੁਸੀਂ ਹੋਰ ਐਂਟਰਟੇਨਮੈਂਟ ਦੀ ਤੇ ਪਹਿਲਾਂ ਵੀ ਗੱਲ ਕੀਤੀ, ਤੇ ਫੂਡ ਤਾਂ ਜੇ ਮਿਸਾਲ ਦੇ ਤੌਰ ਤੇ ਅਸੀਂ ਕਹਿੰਦੇ ਕਿ ਯੂਰਪ, ਇਟਲੀ ਦੇ ਵਿੱਚ ਪੀਜ਼ਾ ਜ਼ਿਆਦਾ ਪਪੂਲਰ ਹੁੰਦਾ ਹੈ, ਹੁਣ ਪੰਜਾਬ ਦੇ ਪਿੰਡਾਂ ਵਿੱਚ ਵੀ ਪੀਜ਼ਾ ਬਣ ਜਾਂਦਾ, ਰਾਈਟ। ਸੋ ਇਹ ਸਾਰੀ ਮੈਂ ਬੜੀ ਬੇਸਿਕ ਜਿਹੀ ਇਸ ਲਈ ਐਗਜ਼ਾਮਪਲ ਲੈ ਰਿਹਾ ਹਾਂ ਸਮਝਣ ਦੇ ਵਾਸਤੇ ਕਿ ਇਹਦੇ ਕੋਲ ਪਾਵਰ ਕਿੰਨੀ ਜ਼ਿਆਦਾ ਲੋਕਾਂ ਨੂੰ ਇਨਫਲੂਐਂਸ ਕਰਨ ਦੀ, ਤੇ ਲੋਕਾਂ ਨੂੰ ਜਾਣਕਾਰੀ ਇਕੱਤਰ ਕਰਨ ਦੀ। ਦੇਖੋ ਮੇਰੇ ਜਿੱਦਾਂ ਆਪਾਂ ਬਾਰ-ਬਾਰ ਆਪਣੇ ਟਾਕ ਸ਼ੋਅ ਦੇ ਵਿੱਚ ਗੱਲ ਕਰਦੇ ਹਾਂ ਕਿ ਟੈਕਨੋਲੋਜੀ ਇੱਕ ਸੰਦ ਆ, ਇੱਕ ਟੂਲ ਆ, ਤੇ ਟੈਕਨੋਲੋਜੀ ਦੇ ਨੂੰ ਤੁਸੀਂ ਐਜ਼ ਅ ਡਿਪੈਂਡ ਕਰਦਾ ਯੂਜ਼ ਕਰਨ ਵਾਲੇ ਤੇ। ਜੇ ਤਾਂ ਉਹਦੀ ਵਧੀਆ ਇੰਟੈਂਸ਼ਨ ਆ ਤੇ ਉਹ ਉਹਦੇ ਨਾਲ ਕਮਾਲ ਕਰ ਦੇਗਾ, ਤੇ ਜੇ ਉਹ ਕੋਈ ਬੈਡ ਐਕਟਰ ਆ ਤੇ ਉਹ ਟੈਕਨੋਲੋਜੀ ਨੂੰ ਯੂਜ਼ ਕਰਕੇ ਨੁਕਸਾਨ ਵੀ ਬਹੁਤ ਕਰ ਦੇਗਾ। ਜਿੱਦਾਂ ਕਹਿੰਦੇ ਨਾ ਕਿ ਪੈਸਾ ਵੀ ਇੱਕ ਇਸ ਤਰ੍ਹਾਂ ਦਾ ਟੂਲ ਹੀ ਹੁੰਦਾ, ਕਈ ਲੋਕੀ ਇਹਨੂੰ ਇਸ ਤਰ੍ਹਾਂ ਨਾਲ ਮੰਨਦੇ ਆ ਜੀ ਕਿ ਇੱਕ ਗੁਜ਼ਾਰੇ ਤੱਕ ਤੇ ਗੱਲ ਠੀਕ ਹੁੰਦੀ ਹੈ, ਜਦੋਂ ਗੁਜ਼ਾਰੇ ਤੋਂ ਵੱਧ ਵਾਲਾ ਪੈਸਾ ਇੱਕ ਟੂਲ ਹੁੰਦਾ, ਜੇ ਕੋਈ ਚੰਗੇ ਬੰਦੇ ਕੋ ਆ ਜਾਏ ਉਹ ਦੁਨੀਆ ਦਾ ਭਲਾ ਕਰ ਦੂਗਾ। ਤੇ ਪੰਜਾਬੀ 'ਚ ਕਹਾਵਤ ਆ ਕਿ ਬਾਂਦਰ ਹੱਥ ਜੇ ਤੀਲੀ ਆ ਜਾਏ ਤੇ ਉਹ ਅੱਗ ਵੀ ਲਾਊਗਾ। ਸੋ ਟੈਕਨੋਲੋਜੀ ਵੀ ਇਸੇ ਤਰ੍ਹਾਂ ਹੀ ਹੈ ਜੀ। ਸੋ ਕੰਪਿਊਟਰ ਇਜਾਦ ਹੁੰਦੇ ਆ, ਟੀਵੀਜ਼ ਆਏ, ਇਨਫੋਰਮੇਸ਼ਨ ਦਾ ਚੱਲ ਰਿਹਾ ਹੈ, ਇੰਟਰਨੈਟ ਤੇ ਨੌਲੇਜ ਦਾ ਜਿਹੜਾ ਫਲੋ ਆ, ਜੇ ਆਪਾਂ ਇਸ ਨੂੰ ਦੇਖਣਾ ਹੋਵੇ ਹਰਵਿੰਦਰ, ਤਾਂ ਆਪਾਂ ਇਹਨੂੰ ਕਿੱਦਾਂ ਜਿਹੜੇ ਇਸ ਚੀਜ਼ ਦੇ ਵਿੱਚ ਦੇਖਦੇ ਹਾਂ। ਇਸ ਤੋਂ ਪਹਿਲਾਂ ਵੀ ਜੇ ਨਾਲ ਤੁਸੀਂ ਚੀਜ਼ਾਂ ਐਡ ਕਰਨੀਆਂ ਤਾਂ ਜ਼ਰੂਰ ਦੱਸੋ। ਜੀ ਆਪਾਂ ਨਾ ਟੀਵੀ ਦੇ ਉੱਤੇ ਖਾਸ ਤੌਰ ਦੇ ਉੱਤੇ ਮੈਂ ਫੋਕਸ ਕਰੂੰਗਾ, ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਇੰਟਰਨੈਟ ਦੇ ਉੱਤੇ ਆਉਂਦੇ, ਉਹਦੇ ਵਿੱਚ ਨਾ ਕੁਝ ਆਪਾਂ ਐਗਜ਼ਾਮਪਲਸ ਵੀ ਲੈਂਦੇ ਹਾਂ ਜੀ। ਟੀਵੀ ਦੇ ਇੱਕ ਹਿਸਾਬ ਨਾਲ ਰੈਵੋਲੂਸ਼ਨ ਹੀ ਕਹਿ ਸਕਦੇ ਹਾਂ। ਕੁਝ ਅਮਰੀਕਨ ਪ੍ਰੈਜ਼ੀਡੈਂਟਸ ਜਿਹੜੇ ਹੈਗੇ ਸੀ, ਉਹਨਾਂ ਦੀ ਸਪੀਚਸ ਤੁਸੀਂ ਆਨਲਾਈਨ ਦੇਖ ਸਕਦੇ ਹੋ ਕਿ ਟੀਵੀ ਨੂੰ ਉਹਨਾਂ ਕਿੰਨੀ ਇੰਪੋਰਟੈਂਸ ਦਿੱਤੀ ਆ। ਘਰ ਘਰ ਦੇ ਵਿੱਚ ਟੀਵੀ ਹੋਣਾ, ਇਹਦਾ ਮਤਲਬ ਵੀ ਜਿਹੜੀ ਜਾਣਕਾਰੀ ਜਿਹੜੀ ਪਹਿਲਾਂ ਤੁਹਾਨੂੰ ਬਹੁਤ ਐਕਸਪੈਂਸਿਵ ਹੁੰਦੀ ਸੀ, ਬੜੀ ਮਹਿੰਗੀ ਹੁੰਦੀ ਸੀ, ਬੜੀ ਸਲੋ ਹੁੰਦੀ ਲੋਕਾਂ ਤੱਕ ਜਾਣਕਾਰੀ ਪਹੁੰਚਾਉਣੀ, ਉਹ ਟੀਵੀ ਘਰ ਘਰ ਆਉਣ ਦੇ ਕਰਕੇ ਉਹ ਕਿੰਨੀ ਪਪੂਲਰ ਹੋ ਗਈ। ਤੇ ਇਹਦੇ ਨਾਲ ਜਿਹੜੇ ਪ੍ਰੋਪੇਗੈਂਡਾ ਕਰਨ ਵਾਲੇ ਲੋਕ ਆ, ਜਾਂ ਜਿਹਨਾਂ ਆਪਣੇ ਪ੍ਰੋਪੇਗੈਂਡਾ ਫੈਲਾਉਣਾ ਵਾ, ਭਾਵੇਂ ਉਹ ਕੋਈ ਕੰਟਰੀ ਲੈ ਲਓ, ਕੋਈ ਸਟੇਟ ਲੈ ਲਓ, ਕੋਈ ਗਵਰਨਮੈਂਟ ਲੈ ਲਓ, ਜਾਂ ਨਾਨ ਸਟੇਟ ਐਕਟਰ ਵੀ ਲੈ ਲਓ, ਉਹਨਾਂ ਦੀ ਜਿਹੜੀ ਪਹੁੰਚ ਆ ਪੁਰਾਣੇ ਸਮੇਂ ਦੇ ਵਿੱਚ ਉਹ ਥੋੜੀ ਜਿਹੀ ਸੌਖੀ ਹੋ ਗਈ। ਪਰ ਫਿਰ ਵੀ ਜਿਹੜਾ ਮੀਡੀਆ ਵਾ ਉਹ ਵਨ ਵੇ ਸਟਰੀਟ ਆ, ਟੀਵੀ ਖਾਸ ਤੌਰ ਦੇ ਉੱਤੇ ਟੀਵੀ ਰੇਡੀਓ ਵਨ ਵੇ ਸਟਰੀਟ ਆ। ਸੋ ਸਟੇਟਸ ਉਹਨੂੰ ਕਾਫੀ ਹੱਦ ਤੱਕ ਕੰਟਰੋਲ ਕਰਦੀਆਂ ਸੀ। ਸੋ ਨਾਨ ਸਟੇਟ ਜਿਹੜਾ ਕੰਟੈਂਟ ਆ ਉਹ ਟੀਵੀ ਤੇ ਨਹੀਂ, ਬਹੁਤ ਜ਼ਿਆਦਾ ਨਹੀਂ ਦੇਖਿਆ ਜਾਂਦਾ ਸੀ, ਹਨਾ। ਹੁਣ ਜਿੱਦਾਂ ਆਪਾਂ ਪੰਜਾਬ ਦੇ ਵਿੱਚ ਦੇਖਦੇ ਹਾਂ, ਬਾਰਡਰ ਸਟੇਟ ਹੋਣ ਕਰਕੇ ਸਾਨੂੰ ਪਾਕਿਸਤਾਨ ਤੋਂ ਵੀ ਖਬਰਾਂ ਰੇਡੀਓ ਪਾਕਿਸਤਾਨ ਤੋਂ ਮਿਲ ਜਾਂਦੀ, ਇੰਡੀਆ ਦੀ ਵੀ ਮਿਲ ਜਾਂਦੀ ਹੈ, ਤੇ ਉਹਨਾਂ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਸੀ। ਖਾਸ ਤੌਰ ਤੇ ਮਾਝੇ ਵਾਲੇ ਦੇ ਜਿਹੜੇ ਲੋਕ ਆ ਉਹਨਾਂ ਇਹ ਚੀਜ਼ ਨੂੰ ਦੇਖਿਆ। ਸੋ ਉਹਦੇ ਵਿੱਚ ਦੂਸਰੀ ਜਿਹੜੀ ਮੈਂ ਐਗਜ਼ਾਮਪਲ ਇਹਦੇ ਵਿੱਚ ਇਹ ਲਊਂਗਾ, ਇਹਦੀ ਇੱਕ ਰੀਅਲ ਟਾਈਮ ਐਗਜ਼ਾਮਪਲ ਇਹ ਆ ਕਿ ਮੇਰੇ ਕੋਲ ਇੱਕ ਨਿਊਜ਼ ਦੀ ਮੈਂ ਕਟਿੰਗ ਦੇਖੀ 2011-12 ਦੇ ਆਸ-ਪਾਸ ਦੀ ਗੱਲ ਆ, ਕਿ ਜਿਹੜਾ ਕਬਾਇਲੀ ਇਲਾਕੇ ਆ, ਛੱਤੀਸਗੜ੍ਹ ਹੋ ਗਿਆ, ਇੰਡੀਆ ਦੇ, ਉਹਦੇ ਵਿੱਚ ਇੱਕ ਕਮਾਂਡਰ ਦੀ ਗੱਲ ਸੀ। ਉਹਨੇ ਇੱਕ ਗੱਲ ਕਹੀ ਕਿ ਆਰਮੀ ਕਮਾਂਡਰ ਸੀ, ਉਹਨੇ ਕਿਹਾ ਕਿ ਯਾਰ ਐਵੇਂ ਆਪਾਂ ਇੰਨਾ ਜ਼ੋਰ ਲਾਇਆ ਹੋਇਆ ਕਬਾਇਲੀਆਂ ਦੇ ਖਿਲਾਫ ਲੜਨ ਦੇ ਲਈ, ਜਿਹੜੀ ਚੀਜ਼ ਸਾਨੂੰ ਜ਼ਿਆਦਾ ਫੋਕਸ ਕਰਨਾ ਚਾਹੀਦਾ ਉਹ ਇਹ ਆ ਵੀ ਆਪਾਂ ਨੂੰ ਜਿਹੜੇ ਟੀਵੀ ਆ, ਹਨਾ, ਉਹ ਇਹਨਾਂ ਘਰ ਘਰ ਜਿਹੜੇ ਆ ਵੰਡਣੇ ਚਾਹੀਦੇ ਆ ਜਾਂ ਫ੍ਰੀ ਵੰਡਣੇ ਚਾਹੀਦੇ ਆ। ਠੀਕ ਹੈ। ਸੋ ਉਹਦੇ ਨਾਲ ਕਹਿੰਦਾ ਜ਼ਮੀਨ ਅਸਮਾਨ ਦਾ ਫਰਕ ਪਊਗਾ। ਗੱਲ ਅਸੀਂ ਪ੍ਰੋਪੇਗੈਂਡਾ ਦੀ ਕਰਦੇ ਹਾਂ ਨਾ, ਤੇ ਉਹਦੇ ਵਿੱਚ ਇਹ ਆ ਕਿ ਕਈ ਵਾਰ ਕਲਚਰ ਦੇ ਵਿੱਚ ਕਰਕੇ ਜਾਂ ਐਂਟਰਟੇਨਮੈਂਟ ਦੇ ਵਿੱਚ ਵਲੇਟ ਕੇ ਸਾਨੂੰ ਐਸਾ ਪ੍ਰੋਪੇਗੈਂਡਾ ਕੀਤਾ ਜਾਂਦਾ ਕਿ ਬੰਦੇ ਦੇ ਲਈ, ਆਮ ਬੰਦੇ ਦੇ ਲਈ ਔਖਾ ਹੁੰਦਾ, ਉਹਨੂੰ ਸਮਝ ਨਹੀਂ ਪਾਉਂਦਾ ਬੰਦਾ ਵੀ ਕੀ ਇਹਦੇ ਵਿੱਚ। ਹੁਣ ਜਿੱਦਾਂ ਅਸੀਂ ਸੰਨੀ ਦਿਓਲ ਦੀ ਗੱਲ ਕਰ ਲਈਏ, ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਲੈਣਾ, ਗਦਰ 2 ਉਹਨੇ ਕੱਢੀ, ਤੁਹਾਡਾ MP ਜੋ ਹੋਇਆ ਉਧਰ ਦਾ, ਹਨਾ। ਸੋ ਗੁਰਦਾਸਪੁਰ ਤੋਂ MP ਆ, ਸੋ ਉਹਨੇ ਗਦਰ 2 ਆਪਣੀ ਕੱਢੀ ਆ। ਉਹ ਕੀ ਹੈ ਤਾਂ ਪ੍ਰੋਪੇਗੈਂਡਾ ਹੀ ਆ ਨਾ, ਕਰ ਕਰਾ ਕੇ, ਤੇ ਉਹ ਪ੍ਰੋਪੇਗੈਂਡਾ ਵਿਕਦਾ ਹਨਾ। ਇਸੇ ਦਾ ਹੋਰ ਵੀ ਮੂਵੀਆਂ ਕਈ ਹੈਗੀਆਂ ਕਿ ਇਹ ਇੱਕ ਜਿਹੜਾ
ਇੰਡੀਅਨ ਐਕਟਰ ਅਕਸ਼ੇ ਕੁਮਾਰ ਉਹ ਕਿਸੇ ਹੈ ਨਾ ਸੋ ਕਾਲਡ ਟੈਰਰਿਸਟ ਨੂੰ ਟੀਕਾ ਲਾਉਂਦਾ ਤੇ ਉਹਨੂੰ ਜਹਾਜ਼ 'ਚ ਬਿਠਾ ਕੇ ਇੰਡੀਆ ਲੈ ਆਉਂਦਾ ਤੇ ਜਨਤਾ ਖਲੋ ਖਲੋ ਕੇ ਤਾੜੀਆਂ ਮਾਰਦੀ ਹੈ ਨਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੇ ਇਮੋਸ਼ਨਸ ਨੇ ਉਹ ਇੱਕ ਗੱਲ ਚੀਜ਼ ਰਾਜਕਰਨ ਹਿਊਮਨ ਸਾਈਕੋਲੋਜੀ ਵਾਲੇ ਲੋਕ ਇਹ ਕਹਿੰਦੇ ਕਿ ਜਿਹੜੇ ਇਮੋਸ਼ਨਸ ਹੁੰਦੇ ਆ ਨਾ ਦੇ ਆਰ ਆਲਵੇਸ ਸਟਰੋਂਗਰ ਦੈਨ ਲੌਜਿਕ। ਬਿਲਕੁਲ, ਇਹ ਬਿਲਕੁਲ ਸਹੀ ਸੋ ਗੱਲ ਹੈ। ਜਿਹੜੇ ਇਮੋਸ਼ਨਸ ਸਟਰੋਂਗਰ ਹੁੰਦੇ ਲੌਜਿਕ ਨੂੰ ਤਾਂ ਇਮੋਸ਼ਨਸ ਨੂੰ ਐਕਸਪਲੋਇਟ ਕਰਨ ਦੇ ਲਈ ਜਿਹੜੀ ਜਾਣਕਾਰੀ ਆ ਬੰਦੇ ਦੀ ਡਿਵੈਲਪਮੈਂਟ ਨੂੰ ਸ਼ੇਪ ਕਰਦੀ ਆ। ਇਸੇ ਲਈ ਆਈ ਥਿੰਕ ਰਵਿੰਦਰ ਟੀਵੀ ਤੋਂ ਬਾਅਦ ਦੇ ਵਿੱਚ ਜਾਂ ਇਦਾਂ ਦੀਆਂ ਚੀਜ਼ਾਂ ਜਾਂ ਇੱਕ ਪਰਟੀਕੂਲਰ ਤਰ੍ਹਾਂ ਦੀਆਂ ਮੂਵੀਜ਼ ਜਿਹੜੀਆਂ ਉਹ ਬਣਨੀਆਂ ਜਾਂ ਉਸ ਤਰ੍ਹਾਂ ਦੇ ਨਾਟਕ ਜਾਂ ਡਰਾਮੇ ਜਾਂ ਉਹ ਚੀਜ਼ਾਂ ਜਿਹੜੀਆਂ ਉਹ ਪੇਸ਼ ਹੋਣੀਆਂ, ਉਹਦੇ ਨਾਲ ਤੁਹਾਡੇ ਮਾਨਸਿਕ ਤੌਰ ਦੇ ਉੱਤੇ ਹੀ ਉਹ ਸੋਚਣ ਦੀ ਸ਼ਕਤੀ ਨੂੰ ਇੱਧਰ ਨੱਪਣਾ ਤੇ ਜਾਂ ਉਸਨੂੰ ਬਦਲਣਾ, ਉਹਨੂੰ ਰੀਡਾਇਰੈਕਟ ਜਿਹੜਾ ਉਹ ਕਰ ਦੇਣਾ ਇੱਕੋ ਤਰੀਕੇ ਦੇ ਨਾਲ ਜਿਹੜਾ ਉਹ ਕਰਨਾ। ਹੁਣ ਜਦੋਂ 90 ਦੇ ਦਹਾਕੇ 'ਚ ਉਹਦੇ ਦਸ਼ਕ ਦੇ ਵਿੱਚ ਆਪਾਂ ਇਹੀ ਕੁਛ ਦੇਖਿਆ, ਉਸ ਦਹਾਕੇ ਦੇ ਵਿੱਚ ਕਿੱਦਾਂ ਮੂਵੀਜ਼ ਤੇ ਕਿੱਦਾਂ ਉਹ ਸਾਰੀਆਂ ਚੀਜ਼ਾਂ ਦਾ ਪ੍ਰੋਪੇਗੈਂਡਾ ਚੱਲਿਆ। ਅੱਜ ਵੀ ਤੁਸੀਂ ਮੂਵੀਜ਼ ਦੇਖਦੇ ਆ ਨਾ, ਕੋਈ ਵੀ ਤੁਸੀਂ ਦੇਖਦੇ ਆ, ਜਦੋਂ ਵੀ ਕੋਈ ਪੰਜਾਬੀ ਦਾ ਜਾਂ ਸਿੱਖ ਦਾ ਸੀਨ ਆਉਂਦਾ, ਮੇਰੀ ਇਹੀ ਮੈਂ ਆਪਾਂ ਉਸੇ ਅੱਖ ਦੇ ਨਾਲ ਹੀ ਦੇਖਣ ਦੀ ਕੋਸ਼ਿਸ਼ ਕਰਦਾ ਆ ਮੈਂ ਵੀ ਇਹਨਾਂ ਨੇ ਕੀ ਰਲ ਗੱਡ ਕੀਤਾ, ਕੀ ਜਿਹੜਾ ਉਹਨਾਂ ਨੇ ਇਹਦੇ ਵਿੱਚ ਚੀਜ਼ਾਂ ਜਿਹੜੀਆਂ ਉਹ ਐਡ ਧੱਕੇ ਦੇ ਨਾਲ ਕਰਕੇ ਜਿਹੜੀਆਂ ਉਹ ਸ਼ੋਅ ਕੀਤੀਆਂ, ਉਹ ਸਹਿਜ ਸੁਭਾਅ ਹੀ ਲੋਕਾਂ ਨੂੰ ਉਹ ਚੀਜ਼ ਸੱਚ ਲੱਗਣ ਲੱਗ ਜਾਂਦੀ ਆ, ਉਹ ਚੀਜ਼ ਠੀਕ ਲੱਗਣ ਲੱਗ ਜਾਂਦੀ ਆ। ਸੋ ਇਹ ਜਿਹੜਾ ਟੀਵੀ ਇੱਕ ਮਾਧਿਅਮ ਆ ਜਾਂ ਇਹ ਵੀਡੀਓਜ਼ ਜੋ ਇਹ ਅੱਜ ਦੇ ਯੁੱਗ ਦੇ ਵਿੱਚ ਇਹ ਜੋ ਮਾਧਿਅਮ ਆ, ਇਹਦੇ ਨਾਲ ਤੁਸੀਂ ਕਿਸੇ ਵੀ ਚੀਜ਼ ਨੂੰ ਕਿੱਦਾਂ ਜਿਹੜਾ ਪੇਸ਼ ਕਰਨਾ ਆ, ਕਿੱਦਾਂ ਅਗਲੇ ਦੇ ਉੱਤੇ ਉਹਦਾ ਪ੍ਰਭਾਵ ਪਾਉਣਾ ਆ, ਇਸੇ ਲਈ ਵਿਸ਼ੇਸ਼ ਤੌਰ ਦੇ ਉੱਤੇ ਕੰਮ ਜਿਹੜਾ ਆ ਉਹ ਚੱਲ ਰਿਹਾ ਹੁੰਦਾ। ਤਾਂ ਹੀ ਤਾਂ ਜਿਹੜੇ ਹੁਣ ਅੱਜ ਦੇ ਯੁੱਗ ਵਿੱਚ ਜਿਹੜੇ IT ਸੈੱਲ ਵਿੰਗ ਕਹਿੰਦੇ ਆ ਨਾ ਵੀ ਉਹ ਬਣੇ ਆ। ਪਹਿਲਾਂ ਪ੍ਰੋਪਾਗੈਂਡਿਸਟ ਜਿਹੜੇ ਆ ਉਹ ਟੀਵੀ ਵਾਲੇ ਹੁੰਦੇ ਸੀ, ਜਿੱਦਾਂ ਨਾਜ਼ੀਜ਼ ਦੇ ਵਿੱਚ ਰਹੇ ਆ, ਹੁਣ ਉਸੇ ਤਰੀਕੇ ਦੇ ਨਾਲ ਪੈਰਲਲੀ ਆਪਾਂ ਦੇਖ ਰਹੇ ਹਾਂ ਵੀ ਉਦਾਂ ਦੇ ਹੋਰ ਵੀ ਬਹੁਤ ਕੁਝ ਚੱਲ ਰਿਹਾ ਹੈ। ਜੀ ਨਾਜ਼ੀਜ਼ ਦੇ ਵਿੱਚ ਵੀ ਆਪਾਂ ਇਨਫੋਰਮੇਸ਼ਨ ਫਲੋ ਦੀ ਗੱਲ ਕੀਤੀ ਨਾ, ਉਹਦੇ ਵਿੱਚ ਵੀ ਸਿਨੇਮਾ ਥੀਏਟਰ ਦਾ ਉਹਨਾਂ ਕਾਫੀ ਜ਼ਿਆਦਾ ਯੂਜ਼ ਕੀਤਾ ਸੀ। ਪ੍ਰੋਪੇਗੈਂਡਾ ਲੋਕਾਂ ਨੂੰ ਫਿਲਮਾਂ ਜਾਂ ਵਿਖਾਇਆ ਜਾਂਦਾ ਕਿ ਜਰਮਨੀ ਨੰਬਰ 1 ਕੰਟਰੀ ਆ ਪੂਰੀ ਦੁਨੀਆ ਦੀ, ਤੇ ਬਾਕੀ ਜਿਹੜੇ ਖਾਸ ਤੌਰ ਤੇ ਜਿਊਜ਼ ਆ, ਇੱਕ ਤਾਂ ਚਲੋ ਸੋਸਾਇਟੀ ਵਿੱਚ ਹੇਟ ਤਾਂ ਹੈਗੀ ਸੀ ਆਲਰੇਡੀ ਹੈ ਨਾ, ਪਰ ਉਹਨੇ ਉਸ ਚੀਜ਼ ਨੂੰ ਹੇਟ ਨੂੰ ਐਕਸਲਰੇਟ ਕੀਤਾ ਕਿ ਜਦੋਂ ਲੋਕਾਂ ਨੇ ਇੱਕ ਦੂਜੇ ਨੂੰ ਮਾਰਿਆ, ਖਾਸ ਤੌਰ ਤੇ ਜਿਊਜ਼ ਨੂੰ ਮਾਰਿਆ, ਤੇ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਚੀਜ਼ ਚੱਲਦੀ ਰਹੀ, ਇੱਥੋਂ ਤੱਕ ਉਹਨਾਂ ਨੂੰ ਗੈਸਲਾਈਟ ਕਰ ਦਿੱਤਾ ਗਿਆ ਵੀ ਆਪਾਂ ਕੋਈ ਚੰਗੇ ਦੇ ਲਈ ਕੰਮ ਕਰ ਰਹੇ ਹਾਂ। ਕੋਈ ਵੀ ਦੁਨੀਆ ਦੇ ਵਿੱਚ ਵਧਾਵਾ ਦਿੱਤਾ, ਜੋ ਆਪਾਂ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦੇ ਜਾਂ ਜਦੋਂ ਕੋਈ ਵੀ ਜਾਂ ਸਿੱਖ ਜਾਂ ਪੰਜਾਬੀ ਮਾਰਿਆ ਜਾਂਦਾ ਤੇ ਜਾਂ ਮਾਰ ਦਿੰਦੇ ਆ ਜਾਂ ਮਰ ਜਾਂਦਾ ਹੈ ਤੇ ਉਹਨੂੰ ਸੈਲੀਬ੍ਰੇਟ ਕੀਤਾ ਜਾਂਦਾ, ਸੋ ਉਹ ਸਾਰੀਆਂ ਚੀਜ਼ਾਂ ਇੱਕ ਇਹਦਾ ਹਿੱਸਾ ਹੁੰਦਾ। ਉਸ ਤੋਂ ਬਾਅਦ ਅਸੀਂ ਜਿਹੜਾ ਵੇਖੋ ਪ੍ਰੋਪੇਗੈਂਡਾ ਸ਼ੁਰੂ ਤੋਂ ਹੀ ਚੱਲਦਾ ਆ, ਅਸੀਂ 17ਵੀਂ ਸਦੀ ਦਾ ਸਿੱਖ ਇਤਿਹਾਸ ਵੀ ਦੇਖਦੇ ਹਾਂ ਨਾ, ਉਹਦੇ ਵਿੱਚ ਵੀ ਜੋ ਇਹਨਾਂ ਦੀ ਡਾਇਰੀਜ਼ ਹੁੰਦੀਆਂ ਸੀ, ਅਹਿਮਦ ਸ਼ਾਹ ਅਬਦਾਲੀ ਜਾਂ ਹੋਰ ਜਿਹੜੇ ਲੋਕੀ ਸੀ, ਉਹਨਾਂ ਦੀ ਡਾਇਰੀਜ਼ ਵੀ ਅਸੀਂ ਚੈੱਕ ਕਰਦੇ। ਸੋ ਆਪਣੇ ਆਪ ਨੂੰ ਜਸਟੀਫਾਈ ਕਰਨ ਦੇ ਲਈ ਕਿਸੇ ਹਿੱਸੇ ਵਿੱਚ ਇਸਲਾਮ ਤੋਂ ਸਹਾਰਾ ਲੈ ਲੈਂਦੇ ਸੀ ਹਨਾ, ਕਾਫਰਾਂ ਦੇ ਵਿਰੁੱਧ, ਜਾਂ ਕੁਛ ਹੋਰ ਵੀ ਹਿੱਸੇ ਵਿੱਚ ਜਿੱਦਾਂ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਲਈ ਵੀ ਮਾੜੇ ਅੱਖਰ ਉਹਨਾਂ ਵਰਤੇ ਆ ਉਹਦੇ ਵਿੱਚ ਹਨਾ, ਜਾਂ ਗੁਰੂਆਂ ਦੇ ਲਈ ਵੀ। ਸੋ ਉਹਨੂੰ ਆਪਣੇ ਸਟੈਂਡ ਨੂੰ ਜਸਟੀਫਾਈ ਕਰਨ ਦੇ ਲਈ ਤੇ ਉਹ ਇਨਫੋਰਮੇਸ਼ਨ ਲਿਟਰੇਚਰ ਦੇ ਤੌਰ ਤੇ ਅੱਗੇ ਵਧਾਉਂਦੇ ਆ। ਅਸੀਂ ਈਵਨ ਕਿਉਂਕਿ ਬ੍ਰਿਟਿਸ਼ ਸਬਜੈਕਟ ਰਿਹਾ ਇੰਡੀਆ, ਅਸੀਂ ਆਪਣੇ ਸਕੂਲਾਂ ਦੇ ਵਿੱਚ, ਕਨਵੈਂਟ ਸਕੂਲਾਂ ਦੇ ਵਿੱਚ ਵੀ ਇੱਕ, ਜਿੱਦਾਂ ਮੈਂ ਇਸ ਮਿਸਾਲ ਦੇਣਾ, ਨਾਵਲ ਪੜ੍ਹਿਆ ਸੀ ਮਰਚੈਂਟ ਆਫ ਵੈਨਿਸ। ਮਰਚੈਂਟ ਆਫ ਵੈਨਿਸ ਦੇ ਵਿੱਚ ਵੀ ਜਿਊਜ਼ ਨੂੰ ਮਾੜੇ ਤਰੀਕੇ ਦੇ ਨਾਲ ਦਿਖਾਇਆ ਗਿਆ, ਇੱਕ ਸੈਲਫਿਸ਼ ਹੁੰਦੇ ਆ ਜਾਂ ਪੈਸੇ ਦੇ ਲਾਲਚੀ ਲੋਕ ਹੁੰਦੇ ਆ ਨਾ, ਇਹ ਸਾਰਾ ਜਿਹੜਾ ਪ੍ਰੋਪੇਗੈਂਡਾ ਉਦੋਂ ਤੋਂ ਚੱਲਦਾ ਆ। ਸੋ ਟੀਵੀ ਪਹਿਲਾਂ ਤੇ ਚੀਜ਼ਾਂ ਨਾਵਲ ਪੋਇਮਸ ਦੇ ਥਰੂ ਹੈ ਨਾ, ਇਦਾਂ ਦੇ ਲਿਟਰੇਚਰ ਦੇ ਥਰੂ ਰਲਗੜ ਕਰਕੇ ਪੇਸ਼ ਕੀਤਾ ਜਾਂਦਾ। ਟੀਵੀ ਤੇ ਇੰਟਰਨੈਟ ਨੇ ਉਹਨੂੰ ਸੌਖਾ ਕਰ ਦਿੱਤਾ। ਹੁਣ ਤੁਸੀਂ ਕੱਲ ਇੰਟਰਨੈਟ ਦੀ ਕੀਤੀ ਹੈ, ਸੋ ਉਹਦੇ ਵਿੱਚ ਅਸੀਂ ਇੰਟਰਨੈਟ ਦੇ ਵਿੱਚ ਜਾਣਕਾਰੀ ਦੇ ਵਿੱਚ ਪਹਿਲੀਆਂ ਹਿੱਸਿਆਂ ਦੇ ਵਿੱਚ ਫੋਰਮਸ ਆਏ, ਫੋਰਮਸ ਦੇ ਵਿੱਚ। ਉਸ ਤੋਂ ਬਾਅਦ ਜਦੋਂ ਸੋਸ਼ਲ ਮੀਡੀਆ 2000 ਸ਼ੁਰੂ ਹੋਇਆ, .net ਤੋਂ ਬਾਅਦ .com ਬਸ ਤੋਂ ਬਾਅਦ ਸੋਸ਼ਲ ਮੀਡੀਆ ਨੇ ਜ਼ੋਰ ਫੜਿਆ। ਸੋ ਉਹਨੇ ਸਾਰਾ ਹੀ ਜਿਹੜਾ ਦਾ ਲੈਂਡਸਕੇਪ ਆ ਉਹ ਬਦਲ ਦਿੱਤਾ ਜੀ। ਸੋ ਆਪਾਂ ਜਿਹੜੇ ਲੋਕ ਇੰਡੀਆ ਦੇ ਨਾਲ ਜ਼ਿਆਦਾ ਸੰਬੰਧਿਤ ਆ ਜਾਣਦੇ ਹੋਣਗੇ ਕਿ ਪਹਿਲਾਂ ਹਾਈ5, ਫਿਰ ਔਰਕੁਟ ਚੱਲਿਆ ਹੈ ਨਾ, ਫਿਰ ਇਸੇ ਤਰ੍ਹਾਂ ਮਾਈ ਸਪੇਸ ਅਮਰੀਕਾ ਵਿੱਚ ਹੁੰਦਾ ਸੀ ਜਾਂ ਯੂਰਪ ਦੇ ਵਿੱਚ ਹੁੰਦਾ ਸੀ, ਬ੍ਰਾਜ਼ੀਲ ਵਿੱਚ ਔਰਕੁਟ ਜ਼ਿਆਦਾ ਪਪੂਲਰ ਹੁੰਦਾ ਸੀ। ਉਹ ਸਾਰਾ ਚਲੋ ਗੂਗਲ ਨੇ ਲੈ ਲਿਆ, ਉਹਦੇ ਕੋਲ ਨਹੀਂ ਚੱਲਿਆ। ਉਸ ਤੋਂ ਬਾਅਦ ਫਿਰ ਫੇਸਬੁੱਕ ਆ ਗਿਆ, ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ, ਟਿਕਟੌਕ, ਯੂਟਿਊਬ, ਕਈ ਕੁਛ ਹੀ ਆ ਹੁਣ ਤਾਂ, ਯੂ ਨੇਮ ਇਟ, ਕਿੱਦਾਂ ਦੇ ਆ।
ਬਿਲਕੁਲ ਟਵਿੱਟਰ ਦਾ ਐਕਸ ਬਣ ਗਿਆ। ਸੋ ਇਹ ਸਾਰੇ ਜਿਹੜੇ ਇਹਦਾ ਬੁਨਿਆਦੀ ਤੌਰ ਦੇ ਉੱਤੇ ਟੀਵੀ ਤੇ ਰੇਡੀਓ ਨਾਲੋਂ ਰਾਜਕਰਨ ਫਰਕ ਇਹ ਆ ਕਿ ਇਹ ਮਲਟੀ ਵੇ ਕਮਿਊਨੀਕੇਸ਼ਨ ਦੋਨੋਂ ਹੈ ਨਾ, ਤਰਫੋਂ ਠੀਕ ਆ, ਦੋਨੋਂ ਪਾਸੇ ਨੇ ਮਲਟੀ ਵੇ ਵੀ ਇੱਕ ਤਾਂ ਹੂੰ ਦੋ ਜਾਣੇ ਕਮਿਊਨੀਕੇਟ ਆਪਸ ਵਨ ਔਨ ਵਨ ਹੁੰਦੀ ਹੈ, ਇੱਕ ਹੁੰਦੀ ਬ੍ਰੌਡਕਾਸਟਿੰਗ, ਇੱਕ ਹੁੰਦੀ ਹੂੰ ਬ੍ਰੌਡਕਾਸਟਿੰਗ ਵਿਦ ਐਕਸਟਰਨਲ ਇਨਫਲੂਐਂਸ। ਤਾਂ ਹੂੰ ਉਹ ਹੈ ਨਾ, ਸੋ ਇਸ ਕਰਕੇ ਨੂੰ ਡੂਅਲ ਵੇ ਦੀ ਜਾਂ ਮਲਟੀ ਵੇ ਕਰ ਸਕਦੇ ਆ ਠੀਕ ਹੈ ਕਿ ਸ਼ੋ ਹੋ ਸਕਦਾ। ਮੈਂ ਮਲਟੀ ਵੇ ਇਹਨੂੰ ਇਸ ਤਰ੍ਹਾਂ ਵੀ ਲੈਣਾ ਵੀ ਹੋ ਸਕਦਾ ਦੋ ਜਾਣੇ ਜੇ ਕੋਈ ਕਨਵਰਸੇਸ਼ਨ ਕਿਸੇ ਗੱਲ ਉੱਤੇ ਕਰ ਰਹੇ ਹੁਣ, ਤੀਸਰਾ ਬੰਦਾ ਆ ਜਾਏ ਤਾਂ ਕਨਵਰਸੇਸ਼ਨ ਉਸ ਪਾਸੇ ਨੂੰ ਤੁਰ ਪੈਂਦਾ ਹੀ। ਸੋ ਮਲਟੀ ਡਾਇਮੈਂਸ਼ਨਲ ਇਹਨੇ ਹੋਰ ਕੰਪਲਿਕੇਟਡ ਬਣਾ ਦਿੱਤਾ। ਹੁਣ ਜਿੱਦਾਂ ਆਪਾਂ ਪਹਿਲਾਂ ਗੱਲ ਕਰਦੇ ਕਿ ਸੋਸ਼ਲ ਮੀਡੀਆ ਕਾਫੀ ਹਿੱਸਿਆਂ ਦੇ ਵਿੱਚ, ਆਪਾਂ ਪਹਿਲੇ ਟਾਕ ਸ਼ੋਜ਼ ਵਿੱਚ ਵੀ ਗੱਲ ਕੀਤੀ ਕਿ ਉਹਦੇ ਉੱਤੇ ਕੋਈ ਬੜਾ ਜਿਹਦਾ ਕੁੰਡਾ ਨਹੀਂ ਰਿਹਾ ਕਦੇ ਵੀ ਸੋਸ਼ਲ ਮੀਡੀਆ ਦੇ ਉੱਤੇ। ਸੋ ਗੱਲ ਕਿਉਂਕਿ ਹਰ ਇੱਕ ਦੇ ਲਈ ਨਵਾਂ ਸੀ ਆਈਡੀਆ ਹੈ ਨਾ, ਤੇ ਬੜੀ ਛੇਤੀ ਪੋਪੂਲਰ ਹੋਇਆ। ਉਹਦੇ ਕਰਕੇ ਗਵਰਨਮੈਂਟਸ ਨੇ ਉਨੀ ਛੇਤੀ ਨੂੰ ਰਿਐਕਟ ਨਹੀਂ ਕੀਤਾ। ਜਿਹੜੀਆਂ ਕਈ ਗਵਰਨਮੈਂਟਸ ਹੈਗੀਆਂ ਸੀ ਜਿਹੜੀਆਂ ਮੋਰ ਅਥੋਰੀਟੇਰੀਅਨ ਰਜੀਮਸ ਜਿਹਨਾਂ ਨੂੰ ਕਹਿ ਦਿੰਦੇ ਆ, ਨਾਰਥ ਕੋਰੀਆ ਹੋ ਗਿਆ, ਚਾਈਨਾ ਹੋ ਗਿਆ, ਰਸ਼ੀਆ ਹੋ ਗਿਆ, ਈਵਨ ਇੰਡੀਆ ਹੋ ਗਿਆ, ਹੈ ਨਾ, ਉਹਨਾਂ ਨੇ ਇਸ ਚੀਜ਼ ਤੇ ਰੋਕ ਲਾਉਣ ਦੀ ਜਾਂ ਕੈਪ ਕਰਨ ਦੀ ਗੱਲ ਕੀਤੀ, ਹੈ ਨਾ। ਇੱਕ ਸਿਸਟਮ ਜਿਹੜਾ ਰਸ਼ੀਆ ਲੈ ਕੇ ਆਇਆ, ਸੌਰੀ ਰਸ਼ੀਆ ਐਂਡ ਚਾਈਨਾ ਲੈ ਕੇ ਆਇਆ, ਉਹ ਹੈ ਕਿ ਇਨਫੋਰਮੇਸ਼ਨ ਇਨਫਿਲਟ੍ਰੇਸ਼ਨ, ਕਿਹੜੀ ਜਾਣਕਾਰੀ ਅੱਗੇ ਜਾ ਸਕਦੀ ਕਿਹੜੀ ਨਹੀਂ ਜਾ ਸਕਦੀ ਇੰਟਰਨੈਟ ਦੇ ਉੱਤੇ। ਸੋਸ਼ਲ ਮੀਡੀਆ ਤੋਂ ਉਹਨਾਂ ਚਲੋ ਆਪਣਾ ਬੈਨ ਹੀ ਕਰ ਦਿੱਤਾ, ਬਾਹਰ ਵਾਲਾ ਉਹਨਾਂ ਦੇ ਆਪਣੇ ਸੋਸ਼ਲ ਮੀਡੀਆ ਹੈਗੇ ਆ, ਫੇਸਬੁੱਕ ਟਵਿੱਟਰ ਵਾਂਗੂ ਉਹਨਾਂ ਦੇ ਆਪਣੇ ਲੋਕਲ ਹੈਗੇ ਆ, ਹੈ ਨਾ, ਵਟਸਐਪ ਦੇ ਵਾਂਗੂ, ਪਰ ਉਹ ਹਾਈਲੀ ਗਵਰਨਮੈਂਟ ਸਕਰੂਟਨਾਈਜ਼ਡ ਹੈਗੇ ਆ ਤੇ ਉਸ ਕੋਈ ਵੀ ਜਾਣਕਾਰੀ ਗਵਰਨਮੈਂਟ ਤੋਂ ਲੈ, ਸੋ ਇੰਡੀਪੈਂਡੈਂਟ ਤੇ ਨਹੀਂ ਆ। ਸੋ ਇਹ ਜਿਹੜੀ ਚੀਜ਼ ਆ, ਇਹਨੇ ਸਾਰਾ ਜਿਹੜਾ ਲੈਂਡਸਕੇਪ ਆ, ਜਿਹੜੀ ਆਪਣੀ ਬੁਨਿਆਦੀ ਗੱਲ ਆ ਸੀ ਉਹਦੇ ਤੇ ਉਹਨੇ ਕਿ ਇਹਨੂੰ ਇੰਨਾ ਕੰਪਲਿਕੇਟ ਕਰ ਦਿੱਤਾ ਕਿ ਇੱਕ ਆਮ ਬੰਦੇ ਲਈ ਸੱਚ ਕੀ ਆ ਤੇ ਝੂਠ ਕੀ ਆ ਉਹਨੂੰ ਜਾਣਨਾ ਬਹੁਤ ਔਖਾ ਹੋ ਗਿਆ। ਜੀ ਬਿਲਕੁਲ। ਸੋ ਆਪਾਂ ਇਸੇ ਦੇ ਉੱਤੇ ਨਾ ਇੰਟਰਨੈਟ ਦੇ ਨੌਲੇਜ ਫਲੋ ਐਜ਼ ਏ ਟੂਲ ਕਿੱਦਾਂ ਆ, ਕਿਵੇਂ ਆ, ਉਸ ਦੀ ਚਰਚਾ ਨੂੰ ਆਪਾਂ ਜਾਰੀ ਰੱਖਾਂਗੇ। ਇੱਕ ਛੋਟੀ ਜਿਹੀ ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਪਾਰ ਆਪਾਂ ਇਸੇ ਗੱਲਬਾਤ ਨੂੰ ਜਿਹੜਾ ਉਹ ਅੱਗੇ ਚਲਾਵਾਂਗੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਟੈਕ ਟਾਕ। ਮੈਂ ਰਾਜਕਰਨਵੀਰ ਸਿੰਘ ਜੁੜ ਚੁੱਕੇ ਹਾਂ ਮੇਰੇ ਨਾਲ ਹਰਵਿੰਦਰ ਸਿੰਘ ਕੰਗ। ਹਰਵਿੰਦਰ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਰਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤੇ ਤੇ ਵਿਊਅਰਸ ਦਾ ਇੱਕ ਵਾਰੀ ਬ੍ਰੇਕ ਤੋਂ ਬਾਅਦ ਨਿੱਘਾ ਜੀ ਆਇਆਂ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। ਗੱਲਬਾਤ ਅੱਜ ਆਪਾਂ ਇਨਫੋਰਮੇਸ਼ਨ ਜਾਣਕਾਰੀ ਦੀ ਗੱਲ ਕਰ ਰਹੇ ਹਾਂ। ਇੰਟਰਨੈਟ ਦੀ ਹਰਵਿੰਦਰ ਸਿੰਘ ਜੀ ਚਰਚਾ ਜਿਹੜੀ ਉਹ ਆਪਾਂ ਕਰ ਰਹੇ ਸੀ ਵੀ ਕਿਸ ਤਰੀਕੇ ਦੇ ਨਾਲ ਇਨਫਲੂਐਂਸ ਵੀ ਹੁੰਦੀ ਹੈ ਇੱਥੇ ਜਿਹੜੀ ਇਨਫੋਰਮੇਸ਼ਨ, ਤੇ ਕਿਸ ਤਰੀਕੇ ਦੇ ਨਾਲ ਉਸ ਇਨਫਲੂਐਂਸ ਦੇ ਨਾਲ ਲੋਕਾਂ ਦਾ ਨਜ਼ਰੀਆ ਬਦਲਣ ਦੀ ਜਿਹੜੀ ਇੱਕ ਕੋਸ਼ਿਸ਼ ਕੀਤੀ ਜਾਂਦੀ ਹੈ। ਟੀਵੀ ਦਾ ਆਪਾਂ ਉਦਾਹਰਨ ਜਿਹੜੇ ਉਹ ਦੇਖੇ, ਕਈ ਚੀਜ਼ਾਂ ਜਿਹੜੀਆਂ ਦੇਖੀਆਂ, ਚਾਹੇ ਉਹ ਨਾਜ਼ੀਜ਼ ਦੇ ਵਿੱਚ ਆ ਜਾਂ ਮੌਜੂਦਾ ਤੌਰ ਦੇ ਉੱਤੇ ਜੋ ਭਾਰਤ ਵਿੱਚ ਜਿਹੜਾ ਉਹ ਚੱਲ ਰਿਹਾ ਵੀ ਕਿੱਦਾਂ ਲੋਕਾਂ ਨੂੰ ਇਨਫਲੂਐਂਸ ਉਸ ਚੀਜ਼ ਦੇ ਵਿੱਚ ਕੀਤਾ ਜਾ ਰਿਹਾ ਆ। ਸੋ ਜੀ ਆਪਾਂ ਇੰਟਰਨੈਟ ਦੀ ਉਹੀ ਗੱਲ ਕਰਦੇ ਜਾਈਏ, ਜਦੋਂ ਆਪਾਂ ਕਹਿੰਦੇ ਵੀ ਬੈਡ ਐਕਟਰਸ ਆ ਓਪਰਚੁਨਿਟੀਜ਼, ਇਹਦੇ ਵਿੱਚ ਵੀ ਜਿਹਨੂੰ ਮੌਕਾ ਲੱਗਦਾ ਹੈ ਵੀ ਇਹ ਤਾਂ ਟੂਲ ਬਹੁਤ ਸ਼ਾਨਦਾਰ ਸਾਡੇ ਹੱਥ ਆ ਗਿਆ, ਇਹ ਤੇ ਕੋਈ ਰੋਕ ਟੋਕ ਨਹੀਂ ਆ। ਹੁਣ ਆਪਾਂ ਇੱਥੋਂ ਤੱਕ ਵੀ ਦੇਖਿਆ ਨਾ ਟਵਿੱਟਰ ਦੇ ਉੱਤੇ, ਜਿਹੜਾ ਹੁਣ ਐਕਸ ਆ, ਪਹਿਲਾਂ ਟਵਿੱਟਰ ਸੀਗਾ, ਵੀ ਆਈਸਿਸ ਦਾ ਜਦੋਂ ਦੌਰ ਆਇਆ ਸੀਗਾ, ਕਿਸ ਤਰੀਕੇ ਦੇ ਨਾਲ ਉਹਨਾਂ ਨੇ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹੋਏ ਆਪਣੇ ਨਾਲ ਲੋਕਾਂ ਨੂੰ ਜੋੜਿਆ, ਕਿੱਦਾਂ ਵੀ ਹੈਡਿੰਗਸ ਦੀਆਂ ਜਿਹੜੀਆਂ ਵੀਡੀਓਜ਼ ਆ ਉਹ ਉੱਥੇ ਚੱਲਦੀਆਂ ਰਹੀਆਂ। ਕੰਟੈਂਟ ਨੂੰ ਲੈ ਕੇ ਬੜਾ ਚਰਚਾ ਜਿਹੜੀ ਹਮੇਸ਼ਾ ਇੰਟਰਨੈਟ ਦੇ ਉੱਤੇ ਰਹੀ ਹੈ, ਕੌਣ ਇਸ ਨੂੰ ਦੇਖੇ, ਕੌਣ ਕੰਟੈਂਟ ਨੂੰ ਹਾਂ ਕਰੇ, ਕੌਣ ਨਾ ਕਰੇ, ਤੇ ਜਦੋਂ ਉਹਦੇ ਤੇ ਕੰਟਰੋਲ ਕਰਨ ਦੀ ਵਾਰੀ ਆਈ ਤੇ ਉਦੋਂ ਕਿਹਨਾਂ ਨੇ ਉਸ ਚੀਜ਼ ਦਾ ਜਿਹੜਾ ਉਹ ਫਾਇਦਾ ਲਿਆ, ਕਿੱਦਾਂ ਜਿਹੜਾ ਉਸ ਚੀਜ਼ ਦਾ ਲਾਹਾ ਲੈ ਕੇ ਪ੍ਰੋਪਾਗੈਂਡਾ ਕੀਤਾ। ਸੋ ਜੇ ਹਰਵਿੰਦਰ ਆਪਾਂ ਇਸ ਦੇ ਉੱਤੇ ਥੋੜੀ ਚਰਚਾ ਕਰੀਏ। ਜੀ। ਸੋ ਪਹਿਲੀ ਗੱਲ ਤੇ ਮੈਂ ਆਪਾਂ ਇੰਡੀਆ ਦੀ ਗੱਲ ਕੀਤੀ ਹੈ, ਇੰਡੀਆ ਦੀ ਆਪਾਂ ਖਾਸ ਤੌਰ ਦੇ ਉੱਤੇ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਅਨਫੋਰਚੂਨੇਟਲੀ ਕਹਿ ਸਕਦੇ ਹਾਂ ਕਿ ਇੰਡੀਅਨ ਜਿਹੜਾ ਮੀਡੀਆ ਉਹਦਾ ਰੈਂਕਿੰਗ ਜਿਹੜੀ ਆ ਉਹ ਦਿਨੋਂ ਦਿਨ ਘਟਦੀ ਜਾਂਦੀ ਹੈ। ਸੋ ਆਪਾਂ ਪਰ ਜਦੋਂ ਅਸੀਂ ਟੀਵੀ ਨੂੰ ਯੂਜ਼ ਕਰਕੇ ਜਾਂ ਕੋਈ ਪ੍ਰੋਪੇਗੈਂਡਾ ਫਲਾਉਣਾ ਹੈ, ਇਕੱਲਾ ਇੰਡੀਆ ਦਾ ਹੀ ਨਹੀਂ, ਪੂਰੇ ਵਰਲਡ ਵਾਈਡ ਫਿਨੋਮੀਨਾ। ਅਮਰੀਕਾ ਦੀ ਵੀ ਅਸੀਂ ਗੱਲ ਕਰਦੇ ਹਾਂ ਜਿੱਥੇ ਅਸੀਂ ਬੈਠੇ ਹਾਂ,
ਕਿਉਂਕਿ ਇੱਥੇ ਤਾਂ ਬੋਲਣ ਦੀ ਖੁੱਲ੍ਹ ਵੀ ਆ, ਜੋ ਮਰਜ਼ੀ ਬੋਲੋ। ਬਿਲਕੁਲ। ਸੋ ਸੱਚ ਹੀ ਗੱਲ ਕਰਾਂਗੇ। ਸੋ ਉਹਦੇ ਵਿੱਚ ਇਹ ਹੈ ਕਿ ਜਦੋਂ 2003-4 ਦੇ ਵਿੱਚ ਸਦਾਮ ਹੁਸੈਨ ਦੇ ਵੈਪਨਸ ਆਫ ਮੈਸ ਡਿਸਟਰਕਸ਼ਨ ਹੈ ਨਾ, ਉਹਦਾ ਚੱਲਿਆ ਟੀਵੀ ਤੇ, ਕਿੱਦਾਂ ਡਿਬੇਟਸ ਚੱਲੀਆਂ ਹੈ ਨਾ। ਸੋ ਉਹ ਜਿਹੜੀ ਸਾਰੀਆਂ ਚੀਜ਼ਾਂ ਉਹਨੇ ਵੀ ਇੱਕ ਪਬਲਿਕ ਜਿਹੜਾ ਉਹਨੂੰ ਆਪਣੇ ਫੇਵਰ ਦੇ ਵਿੱਚ ਲਿਆਉਣ ਦੇ ਲਈ ਇੱਕ ਹਿਸਾਬ ਨਾਲ ਗੈਸਲਾਈਟਿੰਗ ਪ੍ਰੋਪੇਗੈਂਡਾ ਹੀ ਕਹਿ ਸਕਦੇ ਹਾਂ। ਪਬਲਿਕ ਸੋ ਓਪੀਨੀਅਨ ਸ਼ੇਪ ਹੋਇਆ ਨਾ ਉਦੋਂ, ਵੈਪਨਸ ਆਫ ਉਹਦੇ ਨਾਲ ਮਾਸ ਕੀਤਾ ਗਿਆ। ਡਿਸਟਰੈਕਸ਼ਨ ਦਿਖਾ ਕੇ, ਉਹ ਇਸੇ ਤਰੀਕੇ ਦੇ ਨਾਲ ਹੀ ਕੀਤਾ ਗਿਆ। ਬਿਲਕੁਲ। ਇਸੇ ਤਰ੍ਹਾਂ ਆਪ ਪਾਰਟੀਆਂ ਦੇ ਆਪੋ ਆਪਣੇ ਹੁੰਦੇ ਆ। ਹੁਣ ਫੌਕਸ ਆ ਜਿਹੜਾ ਟੂਵਰਡਸ ਰਾਈਟ ਲੀਨਿੰਗ ਆ ਅਮਰੀਕਨ ਸਿਸਟਮ ਦੇ ਵਿੱਚ, CNN ਜਾਂ MSNBC ਜਿੱਦਾਂ ਆਪਾਂ ਦੇਖਦੇ ਹਾਂ, ਮੇਰੇ ਪਰਸਨਲ ਓਪੀਨੀਅਨ ਤੇ ਥੋੜਾ ਲੈਫਟ ਲੀਨਿੰਗ ਆ। ਸੋ ਇਹ ਸਾਰੀ ਜਿਹੜੀ ਚੀਜ਼ਾਂ ਉਹ ਚੱਲਦੀਆਂ ਰਹਿੰਦੀਆਂ ਹੈ ਨਾ। ਕਈ ਸੈਂਟਰਲਿਸਟ ਹੈਗੇ ਆ ਜਾਂ ਕੋਸ਼ਿਸ਼ ਕਰਦੇ ਸੈਂਟਰਲਿਸਟ ਹੋਣ ਦੀ। ਸੋ ਪੋਲੀਟੀਕਲ ਸਪੈਕਟਰਮ ਦੇ ਉੱਤੇ ਕਿਸ ਤਰ੍ਹਾਂ ਬੈਠੇ। ਮੈਂ ਐਗਜ਼ਾਮਪਲ ਇਸ ਲਈ ਲਈ ਕਿ ਸੱਚ ਝੂਠ ਕੋਈ ਆਬਜੈਕਟਿਵ ਚੀਜ਼ ਨਹੀਂ ਹੁੰਦੀ ਹੈ ਨਾ, ਸਾਨੂੰ ਸਾਰਿਆਂ ਨੂੰ ਉਹ ਹਰ ਇੱਕ ਦੇ ਲਈ ਆਪੋ ਆਪਣੇ ਹਿਸਾਬ ਹਾਂ, ਨਾਲ ਕਿਸੇ ਦਾ ਸੱਚ ਇੱਕ ਦੂਸਰੇ ਲਈ ਝੂਠ ਹੋ ਸਕਦਾ। ਬਿਲਕੁਲ। ਹੁਣ ਜਦੋਂ ਅਸੀਂ ਸਿੱਖ ਇਤਿਹਾਸ ਦੀ ਗੱਲ ਕਰਦੇ ਜਾਂ ਅਸੀਂ ਐਜ਼ ਅ ਸਿੱਖ ਗੱਲ ਕਰਦੇ ਹਾਂ, ਅਸੀਂ ਸਾਡੇ ਲਈ ਹਿਊਮਨ ਰਾਈਟਸ, ਮਨੁੱਖੀ ਜਿਹੜੇ ਅਧਿਕਾਰਾਂ ਦੀ ਗੱਲ, ਸਰਬੱਤ ਦੇ ਭਲੇ ਦੀ ਗੱਲ, ਉਹ ਸਾਡੇ ਲਈ ਪ੍ਰਾਇਮਰੀ ਹੈ। ਜਦੋਂ ਤੁਸੀਂ ਇੰਡੀਅਨ ਨੈਸ਼ਨਲਿਸਟਿਕ ਪਰਸਪੈਕਟਿਵ ਤੋਂ ਗੱਲ ਕਰਦੇ ਹੋ ਤੇ ਉਹਦੇ ਲਈ ਇੰਡੀਅਨ ਤੇ ਪਾਕਿਸਤਾਨੀ ਉਹਨੂੰ ਭਾਵੇਂ ਉਹਦੇ ਨਾਲ ਤੁਸੀਂ ਜਿੱਦਾਂ ਮਰਜ਼ੀ ਵਿਹਾਰ ਕਰ ਸਕਦੇ ਹੁਣ ਜਿੱਦਾਂ ਹੁਣ ਟਰੂਡੋ ਜਿਹੜਾ ਖਾਲਿਸਤਾਨੀ ਵੀ ਆ ਤੇ ਉਹ ਟੈਰਰਿਸਟ ਵੀ ਆ। ਸੋ ਪ੍ਰੋਪਗੈਂਡਾ ਹੀ ਆ ਨਾ ਸਾਰਾ ਕੁਝ। ਹਾਂਜੀ, ਹੈ ਨਾ। ਤਾਂ ਜਿਹੜੇ ਸਿੱਖਾਂ ਦੇ ਵਿੱਚ ਵੱਡਾ ਜਿਹੜਾ ਵਰਗ ਆ, ਉਹ ਇੱਕ ਖਾਲਿਸਤਾਨ ਨੂੰ ਇੱਕ ਪਵਿੱਤਰ ਜਜ਼ਬਾ ਇੱਕ ਤਰੀਕੇ ਨਾਲ ਮੰਨਦਾ, ਭਾਵੇਂ ਉਹ ਪੁਲਿਸ ਸਪੋਰਟ ਕਰਦਾ, ਭਾਵੇਂ ਨਹੀਂ ਕਰਦਾ, ਉਹ ਜਾਂ ਹਿਡਨ ਤੌਰ ਤੇ ਅੰਦਰੋਂ ਸਪੋਰਟ ਕਰਦਾ, ਜਾਂ ਅੱਧਾ ਪੱਖ ਚ ਅੱਧਾ ਨਹੀਂ। ਉਹਦੇ ਵਿੱਚ ਵੀ ਕਈ ਪੋਲੀਟੀਕਲ ਸਪੈਕਟਰਮ ਐਗਜ਼ਿਸਟ ਕਰਦੇ ਆ। ਪਰ ਜਿਹੜੇ ਦੂਸਰੇ ਪਾਸੇ ਇਹ ਆ ਤੇ ਉਹ ਜਿਹੜੇ ਰਾਈਟ ਵਿੰਗਰਸ ਆ ਇੰਡੀਆ ਦੇ, ਉਹਨਾਂ ਦੇ ਅਕੋਰਡਿੰਗਲੀ ਜਿਹੜੇ ਖਾਲਿਸਤਾਨ ਆ, ਉਹਨਾਂ ਨੂੰ ਤੇ ਬਸ ਮਾਰ ਹੀ ਦੇਣਾ ਚਾਹੀਦਾ। ਜਿੱਦਾਂ ਦੀ ਜਿਹੜੀ 9 ਕੇ 10 ਸਟੇਜਸ ਆਫ ਜੈਨੋਸਾਈਡ, ਉਹਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ, ਇੰਟਰਨੈਟ ਤੇ ਤੁਸੀਂ ਸਰਚ ਕਰ ਸਕਦੇ ਹੋ। ਚਲੋ ਇਸ ਕਨਵਰਸੇਸ਼ਨ ਚ ਨਾ ਪਈ, ਪਰ ਮੁੱਖ ਦੀ ਗੱਲ ਇਹ ਆ ਕਿ ਜਿਹੜੀ ਸੱਚ ਝੂਠ ਦੀ ਗੱਲ ਹੁੰਦੀ ਹੈ ਨਾ, ਉਹਦਾ ਜਿਹੜਾ ਨਿਤਾਰਾ, ਉਹ ਕਹਿੰਦੇ ਵੀ ਪ੍ਰਮਾਤਮਾ ਤੋਂ ਬਿਨਾਂ ਤਾਂ ਉਹਨੂੰ ਕੋਈ ਨਹੀਂ ਕਰ ਸਕਦਾ। ਇੱਕ ਇਹ ਸਾਰੇ ਓਪੀਨੀਅਨ ਹੀ ਹੁੰਦੇ ਆ, ਤੇ ਤੁਹਾਡੀ ਬ੍ਰਿੰਗ ਅਪ ਦੇ ਉੱਤੇ, ਤੁਹਾਡੇ ਬਿਲੀਫਸ ਦੇ ਉੱਤੇ, ਤੁਸੀਂ ਕਿਹੜੇ ਸਿਸਟਮ ਵਿੱਚ ਤੁਸੀਂ ਵੱਡੇ ਹੋ ਗਏ, ਉਹ ਸੱਚ ਝੂਠ ਨੂੰ ਡਿਫਾਈਨ ਕਰਦੇ। ਸੋ ਇਹ ਸਾਰੇ ਇਨਫਰਾਸਟ੍ਰਕਚਰ ਵਿੱਚ ਜਿਹੜੇ ਸੋਸ਼ਲ ਮੀਡੀਆ ਕੰਪਨੀਜ਼ ਆ, ਉਹਨਾਂ ਦੇ ਲਈ ਵੀ ਇੱਕ ਬੜਾ ਵੱਡਾ ਚੈਲੰਜ ਬਣ ਜਾਂਦਾ, ਇੱਕ ਰੀਅਲ ਚੈਲੰਜ ਆ, ਹੈ ਨਾ। ਕਿਹੜੀ ਚੀਜ਼ ਨੂੰ ਸੈਂਸਰ ਕਰਨ, ਕਿਹੜੀ ਚੀਜ਼ ਨੂੰ ਨਹੀਂ ਕਰਨਾ। ਉੱਥੇ ਫਿਰ ਕੀ ਹੁੰਦਾ ਰਾਜ ਕਰਨ, ਕਿ ਜਿਹੜੇ ਵਿਚਾਰਧਾਰਾ ਦਾ ਜ਼ੋਰ ਪੈ ਜਾਂਦਾ ਉਸ ਕੰਪਨੀ ਦੇ ਉੱਤੇ, ਉਹ ਉਹਨੂੰ ਉਸ ਲੈਂਸ ਦੇ ਥਰੂ ਵੇਖਣਾ ਸ਼ੁਰੂ ਕਰ ਦਿੰਦੇ, ਜਿਹਦੇ ਵਿੱਚ ਲੈਫਟ ਦੇ ਉੱਤੇ ਖਾਸ ਤੌਰ ਤੇ ਪ੍ਰੈਜ਼ੀਡੈਂਟ ਟਰੰਪ ਜਿਹੜੇ ਸੀ, ਉਹ ਇਸ ਚੀਜ਼ ਦੇ ਉੱਤੇ ਜ਼ੋਰ ਲਾਉਂਦੇ ਸੀ ਕਿ ਜਿਹੜੇ ਫੇਸਬੁੱਕ ਆ ਜਾਂ ਟਵਿੱਟਰ ਵਾਲੇ ਹੈਗੇ ਆ ਮੈਨੇਜਮੈਂਟ ਆ, ਇਹ ਲੈਫਟ ਲੀਨੀ, ਇਹ ਰਾਈਟ ਦੀਆਂ ਜਿਹੜੀ ਚੀਜ਼ਾਂ ਉਹਨਾਂ ਨੂੰ ਬਲੌਕ ਕਰਦੇ ਆ ਤੇ ਲੈਫਟ ਦਾ ਜਿਹੜਾ ਪ੍ਰੋਪੇਗੈਂਡਾ ਨੂੰ ਅੱਗੇ ਤੋਰਦੇ। ਸੋ ਇੱਕ ਰੀਅਲ ਪ੍ਰੋਬਲਮ ਹੈਗੀ ਆ। ਸੋ ਉਹਨੂੰ ਆਪਾਂ ਕਿੱਦਾਂ ਅੱਗੇ ਦੇਖ ਸਕਦੇ ਹਾਂ ਅੱਜ ਦੇ ਇਸ ਕੰਪਲਿਕੇਟਡ ਸਿਸਟਮ ਦੇ ਵਿੱਚ, ਹੈ ਨਾ। ਕਿਉਂਕਿ ਸੱਚ ਝੂਠ ਤੇ ਨਿਤਾਰੇ ਦੀ ਗੱਲ ਕਰਦੇ ਹਾਂ, ਜ਼ਰੂਰੀ ਨਹੀਂ ਕਿ ਸਾਰੀ ਚੀਜ਼ਾਂ ਪ੍ਰੋਪੇਗੈਂਡਾ ਹੋਣ, ਹਨਾ, ਪਰ ਲੋਕੀ ਕਿਸੇ ਚੀਜ਼ ਵਿੱਚ ਫਰਮਲੀ ਬਿਲੀਵ ਕਰ ਸਕਦੇ ਆ, ਜਦ ਕਿ ਜਿਹੜਾ ਦੂਸਰੀ ਸਾਈਡ ਦੇ ਉੱਤੇ ਲੋਕ ਬੈਠੇ ਆ, ਉਸ ਚੀਜ਼ ਲੋਕਾਂ ਦੀ ਕੋਈ ਚੀਜ਼ ਗਲਤ ਹੋ ਸਕਦੀ ਹੈ। ਸੋ ਇਹਨੂੰ ਆਪਾਂ ਸੱਚ ਝੂਠ ਦੇ ਨਿਤਾਰੇ ਦੀ ਅੱਜ ਦੇ ਸਮੇਂ 'ਚ ਬਹੁਤ ਔਖਾ ਹੋ ਜਾਂਦਾ। ਸੋ ਸਾਨੂੰ ਕੋਈ ਨਾ ਕੋਈ ਜਿਹੜਾ ਬੇਸ ਉਹ ਰੱਖਣਾ ਪੈਂਦਾ, ਇਸ ਜਗ੍ਹਾ ਦੇ ਉੱਤੇ ਆਪਾਂ ਰਹਿ ਕੇ ਚੀਜ਼ ਨੂੰ ਦੇਖਣਾ। ਜਿੱਦਾਂ ਮੈਂ ਇਸੇ ਲਈ ਮੈਂ ਪਹਿਲਾਂ ਇੰਡੀਆ ਤੇ ਪਾਕਿਸਤਾਨ ਦੀ ਐਗਜ਼ਾਮਪਲ ਲਈ ਸੀ ਕਿ ਜੇ ਸਿੱਖ ਤੇ ਇੰਡੀਅਨ ਨੈਸ਼ਨਲਿਜ਼ਮ ਦੀ ਐਗਜ਼ਾਮਪਲ ਲਈ ਸੀ, ਜੇ ਸਿੱਖ ਪਰਸਪੈਕਟਿਵ ਤੋਂ ਦੇਖੋਗੇ ਤਾਂ ਸਾਰੇ ਬੰਦੇ ਤੁਹਾਨੂੰ ਇੱਕੋ ਜਿਹੇ ਲੱਗਣਗੇ, ਹਨਾ। ਤੇ ਜੇ ਤੁਸੀਂ ਇੰਡੀਅਨ ਪਰਸਪੈਕਟਿਵ ਤੋਂ ਜਾਂ ਨੈਸ਼ਨਲਿਸਟਿਕ ਪਰਸਪੈਕਟਿਵ ਤੋਂ ਦੇਖੋਗੇ, ਜਾਂ ਹੋਰ ਵੀ ਕਈ ਅਨਫੋਰਚੂਨੇਟਲੀ ਕਿ ਧਰਮਾਂ ਦੇ ਵਿੱਚ ਵੀ ਇੱਦਾਂ ਹੀ ਆ ਕਿ ਜੇ ਤੁਸੀਂ ਉਸ ਧਰਮ ਨੂੰ ਬਿਲੋਂਗ ਕਰਦੇ ਹੋ ਤਾਂ ਤੁਸੀਂ ਬਹੁਤ ਵਧੀਆ ਹੋ, ਜੇ ਤੁਸੀਂ ਉਸ ਧਰਮ ਦੇ ਤੋਂ ਬਾਹਰ ਹੋ ਤੇ ਫਿਰ ਤੁਹਾਡਾ ਜਿਹੜਾ ਟ੍ਰੀਟਮੈਂਟ ਆ ਉਹ ਹੋਰ ਤਰ੍ਹਾਂ ਦਾ ਹੋਊਗਾ। ਸੋ ਇਹ ਇੱਕ ਬਹੁਤ ਜ਼ਰੂਰੀ ਹੈ, ਤੁਹਾਡੀ ਵੈਲਿਊ ਸਿਸਟਮ ਕੀ ਆ ਇਹ ਸਾਰੇ ਚੀਜ਼ ਨੂੰ। ਸੋ ਮੈਂ ਤੇ ਨਾ ਐਗਜ਼ਾਮਪਲ ਲਵਾਂ, ਅਸੀਂ ਇਹ ਮੇਰੇ ਨਾਲ ਹੀ ਇਹ ਮੇਰੀ ਪਰਸਨਲ ਗੱਲ ਆ, ਮੈਂ ਕਿਉਂਕਿ ਮੇਰੇ ਐਲੂਮਨਾਈ ਆ ਸਟੈਨਫੋਰਡ ਯੂਨੀਵਰਸਿਟੀ, ਮੈਂ ਇੱਥੇ ਪੜ੍ਹਿਆ। ਸੋ ਸਾਡੀਆਂ ਰੈਗੂਲਰ ਮੀਟਿੰਗ ਹੁੰਦੀਆਂ ਰਹਿੰਦੀਆਂ, ਜਿਹੜੇ ਕਲਾਸਮੇਟਸ ਅਸੀਂ ਇੱਕ ਦੂਜੇ ਨਾਲ ਮਿਲਦੇ ਹਾਂ, ਗੱਲਾਂ ਬਾਤਾਂ ਕਰਦੇ ਹਾਂ। ਸੋ ਉਹਦੇ ਵਿੱਚ ਕੁਝ ਪ੍ਰੋਜੈਕਟਸ ਅਸੀਂ ਲੈ ਕੇ ਤੁਰਦੇ ਹਾਂ, ਉਹਨਾਂ ਤੇ ਵਰਕ ਕਰਦੇ ਹਾਂ। ਤੇ ਇੱਕ ਪ੍ਰੋਜੈਕਟ ਹੈਗਾ ਕਿ ਆਪਾਂ ਨੇ ਦੇਖਿਆ ਕਿ ਏਸ਼ੀਅਨਸ ਲੋਕ ਆ ਟੈਕ ਵਿੱਚ ਹੋਣ ਦੇ ਬਾਵਜੂਦ ਅੱਪਰ ਜਿਹੜੇ ਲੈਵਲ ਆ ਉੱਥੇ ਨਹੀਂ ਬਹੁਤਾ ਪਹੁੰਚਦੇ, ਬਹੁਤ ਜ਼ਿਆਦਾ ਨਹੀਂ ਹੁੰਦੇ, ਠੀਕ ਆ। ਕੁਛ ਨਾ ਹੋਣਗੇ ਪਰ ਜਿੰਨੀਆਂ ਕੰਪਨੀਜ਼ ਆ ਉਹਨਾਂ ਦੇ ਵਿੱਚ ਨਹੀਂ। ਸੋ ਉਸ ਪ੍ਰੋਜੈਕਟ ਉੱਤੇ ਗੱਲ ਕਰਦੇ ਪਏ ਸੀ, ਤੇ ਜਿਹੜੇ ਸਾਡੇ ਮੈਂਟਰ ਸੀ
ਉਹਨਾਂ ਨੇ ਮੈਨੂੰ ਇੱਕ ਬੜੀ ਇੰਟਰਸਟਿੰਗ ਗੱਲ ਦੱਸੀ, ਕਹਿੰਦੇ ਕਿ ਮੈਂ ਉਹਨਾਂ ਜੈਪਨੀਜ਼ ਸਟੂਡੈਂਟ ਨੂੰ ਸੰਬੋਧਨ ਕਰਦੇ ਪਏ ਸੀ ਵੀਆ ਵੀਡੀਓ ਕਾਨਫਰੰਸ। ਠੀਕ ਹੈ। ਹੁਣ ਜਾਪਾਨ ਇਹ ਇਸ ਲਈ ਵੀ ਇੰਪੋਰਟੈਂਟ ਹੈ ਕਿਉਂਕਿ ਜੈਪਨੀਜ਼ ਜਿਹੜੇ ਲੋਕ ਆ, ਅਸੀਂ ਇਹ ਦੇਖਿਆ ਕਿ ਮਕੈਨੀਕਲ ਇੰਜੀਨੀਅਰਿੰਗ, ਕਾਰਾਂ ਦੇ ਵਿੱਚ, ਟੈਕਨੋਲੋਜੀ ਦੇ ਵਿੱਚ ਉਹ ਲੋਕ ਕਿੰਨਾ ਅੱਗੇ ਆ, ਹਨਾ, ਆਮ ਲੋਕਾਂ ਨਾਲੋਂ। ਬਹੁਤ ਸ਼ਰੂਰ ਤੇ ਆਪਣਾ ਮਾਫੀ ਚਾਹੁੰਦਾ, ਬਹੁਤ ਟੈਕਨੀਕਲ ਹੁੰਦੇ ਆ ਚੀਜ਼ਾਂ ਦੇਖ ਕੇ। ਹੁਣ ਉਹ ਕਹਿੰਦਾ ਮੈਂ ਜੈਪਨੀਜ਼ ਸਟੂਡੈਂਟਸ ਦਾ ਗਰੁੱਪ ਸੀ 20 ਦਾ, ਤੇ 40 ਟੋਟਲ ਬੱਚੇ ਸੀ 2 ਸੈਕਸ਼ਨ ਦੇ ਵਿੱਚ। ਕਹਿੰਦਾ ਉਹਨਾਂ ਨੂੰ ਮੈਂ ਪੁੱਛਿਆ ਕਿ ਤੁਸੀਂ ਜਿਹੜੀ ਨੌਲੇਜ ਆ ਆਪਣੀ ਕੋਈ ਚੀਜ਼ ਨੂੰ ਸਮਝਣ ਦਾ ਤਰੀਕਾ ਉਹ ਕਿੱਥੋਂ ਲੈਂਦੇ ਹੋ? ਕਹਿੰਦਾ ਆਲਮੋਸਟ ਸਾਰਿਆਂ ਨੇ ਹੱਥ ਖੜੇ ਕਿਹਾ। ਇਹ ਮੈਂ ਗ੍ਰੈਜੂਏਟ ਸਟੂਡੈਂਟਸ ਦੀ ਗੱਲ ਕਰ ਰਿਹਾ, ਸਾਰਿਆਂ ਹੱਥ ਖੜੇ ਕਰਕੇ ਕਹਿ ਕੇ ਇੰਟਰਨੈਟ ਤੋਂ। ਕਹਿੰਦੇ ਜੀ ਬਹੁਤ ਵਧੀਆ ਇੰਟਰਨੈਟ ਤੋਂ। ਪਰ ਹੁਣ ਇੰਟਰਨੈਟ ਦੇ ਉੱਤੋਂ ਕਹਿੰਦਾ ਮੈਂ ਜਿਹੜੀ ਚੀਜ਼ ਉਹਨਾਂ 'ਚ ਇਨਵੋਕ ਕਰਨੀ ਚਾਹੁੰਦਾ ਸੀ, ਮੈਂ ਉਹਨੂੰ ਪੁੱਛਿਆ ਜਿਹੜੀ ਤੁਸੀਂ ਇੰਟਰਨੈਟ ਦੇ ਉੱਤੋਂ ਚੀਜ਼ ਦੇਖੀ, ਤੁਹਾਨੂੰ ਕਿੱਦਾਂ ਪਤਾ ਕਿ ਇਹ ਚੀਜ਼ ਸੱਚੀ ਆ ਕਿ ਕੋਈ ਚੀਜ਼ ਝੂਠੀ ਆ? ਸੋ ਉਹ ਜਿਹੜਾ ਉਹਨਾਂ ਦਾ ਜਵਾਬ ਸੀ, ਉਹ ਮੈਨੂੰ ਲੱਗਦਾ ਆਪਣੇ ਕਾਫੀ ਰੈਲੇਵੈਂਟ ਹੋ, ਜਿੱਦਾਂ ਸਾਨੂੰ ਗੱਲ ਸਮਝ ਆ ਜਾਊ। ਜਿਹੜੇ ਸਟੂਡੈਂਟਸ ਨੇ ਜਵਾਬ ਦਿੱਤਾ, ਉਹ ਕਹਿੰਦੇ ਸੋਸ਼ਲ ਮੀਡੀਆ ਤੇ ਜਿਹੜੀ ਚੀਜ਼ ਨੂੰ ਲੋਕੀ ਜ਼ਿਆਦਾ ਲਾਈਕ ਕਰਦੇ ਆ, ਜਿਹੜਾ ਓਪੀਨੀਅਨ ਨੂੰ, ਇਹਦਾ ਮਤਲਬ ਉਹ ਓਪੀਨੀਅਨ ਸੱਚਾ, ਹੈਨਾ। ਸੋ ਇਹ ਕੀ ਗੱਲ ਕਿਉਂ ਹੈ ਨਾ, ਇਹ ਕੀ ਮੈਸੇਜ ਆ ਇਸ ਚੀਜ਼ ਦੇ ਵਿੱਚ ਕਿ ਅਸੀਂ ਕੋਈ ਮੈਸੇਜ ਦੇਖਿਆ, ਕੋਈ ਮੰਨ ਲਓ ਫੇਸਬੁੱਕ ਉੱਪਰ ਕੋਈ ਲਾਈਕ ਦੇਖੀ, ਆਪਣਾ ਕੋਈ ਪੋਸਟ ਦੇਖੀ, ਉਹਦੇ ਉੱਤੇ ਜਿਹੜੀ ਸਭ ਤੋਂ ਵੱਧ ਲਾਈਕ ਆ, ਸਾਨੂੰ ਲੱਗਣਾ ਵੀ ਨਹੀਂ ਆਹ ਗੱਲ ਦੀ ਉਹੀ ਮੈਸੇਜ ਆ, ਸੱਚ ਹੈ ਕਿਉਂਕਿ ਸ਼ਾਇਦ। ਹਾਂ। ਸੋ ਇਸ ਚੀਜ਼ ਦੇ ਵਿੱਚ ਹੁਣ ਇਹਨੂੰ ਆਪਾਂ ਥੋੜਾ ਹੋਰ ਨਿਖੇੜ ਦਿੰਦੇ ਹਾਂ। ਜਿਹੜੇ ਸਟੇਟ ਜਾਂ ਨਾਨ ਸਟੇਟ ਐਕਟਰ ਹੁੰਦੇ ਆ, ਉਹਨਾਂ ਦੇ ਇੱਥੇ ਆਈਟੀ ਸੈੱਲ ਦੀ ਹੁਣ ਗੱਲ ਹੁੰਦੀ, ਜਿਹੜੇ ਮੈਂ ਪਹਿਲਾਂ ਕਹੀ, ਖੁੱਲ ਕੇ ਗੱਲ ਕਰਾਂਗੇ ਜੀ। ਠੀਕ ਆ। ਹਜ਼ਾਰਾਂ ਅਕਾਊਂਟ ਜਿਹੜੇ ਆ ਕਿਸਾਨੀ ਮੋਰਚੇ ਦੌਰਾਨ ਸਾਨੂੰ ਪਤਾ ਬਣੇ, ਜਦੋਂ ਕੋਈ ਏਦਾਂ ਦੀ ਗੱਲ ਹੁੰਦੀ ਆ, ਉਹਨਾਂ ਦੇ ਇੰਟਰਨਲ ਹੁੰਦੇ ਆ ਚੀਜ਼ਾਂ, ਇੰਟਰਨਲ ਨੈਟਵਰਕ ਬਣੇ, WhatsApp ਗਰੁੱਪ ਜਾਂ ਹੋਰ, ਉਹ ਫਿਰ ਇੱਕ ਚੀਜ਼ ਨੂੰ ਬੂਸਟ ਕਰਦੇ ਆ, ਦੂਸਰੀ ਚੀਜ਼ ਨੂੰ ਥੱਲੇ ਕਰਦੇ ਆ। ਸੋ ਜਿਹੜੀ ਉਹਨਾਂ ਦੇ ਕੰਮ ਦੀ ਇਨਫੋਰਮੇਸ਼ਨ ਆ, ਸੋ ਉਹ ਨੂੰ ਉੱਤੇ ਲੈ ਕੇ ਆਉਣਗੇ, ਜ਼ਿਆਦਾ ਲਾਈਕ ਕਰਨਗੇ ਨਾ, ਉਹ ਤੁਹਾਨੂੰ ਸਾਹਮਣੇ ਦਿਖੂਗੀ। ਜਿਹੜੀ ਇਨਫੋਰਮੇਸ਼ਨ ਉਹ ਨਹੀਂ ਚਾਹੁੰਦੇ ਤੇ ਉਹਨੂੰ ਉਹ ਫਲੈਗ ਕਰਨਗੇ, ਰਿਪੋਰਟ ਕਰਨਗੇ। ਸੋ ਇਦਾਂ ਦੀ ਇਹ ਸੋਸ਼ਲ ਮੀਡੀਆ ਜਿਹੜੀ ਆ ਉਹ ਚੀਜ਼ਾਂ ਬਣੀਆਂ ਹੁੰਦੀਆਂ, ਜਿਹੜੇ ਰੂਲਸ ਐਂਡ ਰੈਗੂਲੇਸ਼ਨ ਉਹਨੂੰ ਟ੍ਰਿਕ ਕਰਨ ਦਾ ਤਰੀਕਾ ਵੀ ਹੁੰਦਾ, ਕਿਉਂਕਿ ਹੁਣ ਇੱਕ ਪੋਸਟ ਨੂੰ ਤਾਂ ਸੋਸ਼ਲ ਮੀਡੀਆ ਦੇ ਜਿਹੜੇ ਲੋਕ ਆ, EMPLOYEE ਆ, ਉਹਨਾਂ ਦੇਖਣਾ ਨਹੀਂ, ਹੈ ਨਾ। ਉਹ ਇੱਕ ਸਿਸਟਮ ਦੇ ਵਿੱਚ ਹੀ ਉਹਨਾਂ ਦੇਖਣਾ ਨਾ। ਜੀ ਜੀ ਤੇ ਜੀ ਜੀ। ਜਦੋਂ ਮੰਨ ਲਓ ਕੋਈ ਮੰਨ ਲਓ ਰੀਅਲ ਪੋਸਟ ਵੀ ਹੈਗੀ ਆ, ਮੰਨ ਲਓ ਮੈਂ ਰਾਜਕਰਨ ਤੇ ਹਰਵਿੰਦਰ ਸਿੰਘ ਆਪਾਂ ਗੱਲ ਕਰ ਰਹੇ ਹਾਂ, ਮੈਂ ਹਰਵਿੰਦਰ ਸਿੰਘ, ਮੈਂ ਚਾਹੁੰਦਾ ਕਿ ਮੇਰੀ ਪੋਸਟ ਉੱਪਰ ਆਏ ਤੇ ਮੇਰੇ ਕੋਲ ਟੀਮ ਹੈਗੀ 1000 ਬੰਦੇ ਦੀ, ਹੁਣ ਮੈਂ ਕਹੂੰਗਾ ਵੀ ਰਾਜਕਰਨ ਦੀ ਚੀਜ਼ ਨੂੰ ਅਬਿਊਜ਼ ਕਰੋ ਤੇ ਮੇਰੀ ਨੂੰ ਲਾਈਕ ਕਰੋ। ਸੋ ਇਹ ਚੀਜ਼ ਹੁਣ ਮੈਂ ਜੈਪਨੀਜ਼ ਐਗਜ਼ਾਮਪਲ ਵੀ ਇਸ ਲਈ ਲਈ ਕਿ ਉਹ ਟੈਕਨੀਕਲ ਲੋਕ ਆ। ਮੈਂ ਸੋਚਦਾ ਕਿ ਜਿਹੜੇ ਗ੍ਰੈਜੂਏਟ ਸਟੂਡੈਂਟ ਹਾਇਰ ਯੂਨੀਵਰਸਿਟੀਜ਼ ਦੇ ਵਿੱਚ ਪੜ੍ਹ ਰਹੇ ਆ ਜਾਪਾਨ ਦੀਆਂ, ਉਹਨਾਂ ਨੇ ਜਦੋਂ ਇਹ ਚੀਜ਼, ਉਹ ਵੀ ਇਸ ਚੀਜ਼ ਦਾ ਸ਼ਿਕਾਰ ਹੋਏ ਆ, ਉਹਨਾਂ ਦੇ ਸਟੂਡੈਂਟ। ਤੇ ਜਿਹੜੇ ਆਮ ਲੋਕ ਆ, ਸੀ ਜਿਹੜੇ ਆਪਣੇ ਰੋਜ਼ਮਰਾ ਦੇ ਕੰਮ ਕਰਦੇ ਬਾਲੇ, ਕੋਈ ਟੈਕਨੀਕਲ ਆਪਣੇ ਕਮਿਊਨਿਟੀ ਵਿੱਚ ਵੇਖਿਆ ਲੋਕ ਇੰਨੇ ਨਹੀਂ ਆ, ਕੰਪੈਰੀਟਿਵਲੀ ਹੈਗੇ ਵੀ ਆ ਪਰ ਨਹੀਂ ਆ ਇੰਨੇ। ਸੋ ਉਹ ਇਸ ਪ੍ਰੋਪੇਗੈਂਡੇ ਦਾ ਸ਼ਿਕਾਰ ਕਿੱਦਾਂ ਬਣ ਸਕਦੇ ਆ? ਠੀਕ ਹੈ। ਸੋ ਇਹ ਗੱਲ ਆਪਣੀ ਸ਼ੇਅਰ ਕਰਨੀ ਬਹੁਤ, ਸਮਝਣੀ ਬਹੁਤ ਜ਼ਰੂਰੀ ਹੈ ਕਿ ਜੋ ਵੀ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਦੇਖ ਰਹੇ, ਭਾਵੇਂ ਬੇਹੱਦ ਲਾਈਕ ਆ, ਭਾਵੇਂ ਨਹੀਂ ਆ, ਉਹਨੂੰ ਸੱਚ ਮੰਨ ਕੇ ਨਾ ਚਲੋ, ਉਹ ਅਖੀਰੀ ਸੱਚ ਨਹੀਂ ਆ। ਉਹ ਅਖੀਰੀ ਨਹੀਂ, ਇਸੇ ਦੀ ਤਾਂ ਆਈ ਥਿੰਕ ਹਰਵਿੰਦਰ ਇੱਕ ਬਹੁਤ ਵੱਡੀ ਇਸ ਟਾਈਮ ਪ੍ਰੋਬਲਮ ਆ। ਜਿੱਦਾਂ ਤੁਸੀਂ ਸ਼ੁਰੂਆਤ 'ਚ ਗੱਲ ਕੀਤੀ ਸੀ, ਇਮੋਸ਼ਨ ਲੌਜਿਕ ਤੋਂ ਉੱਤੇ ਆ ਜੀ। ਜਿਹੜਾ ਬੰਦਾ ਆ, ਉਹ ਇਮੋਸ਼ਨਲੀ ਫਿਰ ਬੰਦਾ ਸੋਚਦਾ ਵੀ ਜੇ ਇਹ ਉਸ ਬੰਦੇ ਦੇ ਥਰੂ ਆਇਆ ਆ, ਚਾਹੇ ਉਹ ਇਸ ਅਦਾਰੇ ਦੇ ਥਰੂ ਆ, ਤੇ ਚਾਹੇ ਇਹ ਮੇਰੇ ਸੋਚਣ ਵਾਲੀ ਗੱਲ ਆ, ਇਹ ਸੱਚ ਹੀ ਜਿਹੜੀ ਉਹ ਹੋਊਗੀ, ਕੋਈ ਜ਼ਰੂਰੀ ਨਹੀਂ ਜਿਹੜਾ ਉਹ ਹੁੰਦਾ। ਇਹ ਚੀਜ਼ ਆਪਣਾ ਮਨ ਨੂੰ ਥੋੜ੍ਹਾ ਜਿਹਾ ਸਪੇਸ ਜਿਹੜੀ ਉਹ ਮਨ ਦੇ ਵਿੱਚ ਜ਼ਰੂਰ ਰੱਖਣੀ ਚਾਹੀਦੀ ਆ, ਵੀ ਕਈ ਚੀਜ਼ਾਂ ਜਿਹੜੀਆਂ ਆ ਉਹ ਜੋ ਤੁਸੀਂ ਸੋਚ ਰਹੇ ਹੋ ਉਸ ਤੋਂ ਉਲਟ ਵੀ ਜਿਹੜੀਆਂ ਉਹ ਹੋ ਸਕਦੀਆਂ ਨੇ। ਇਹ ਡੈਫੀਨੇਟਲੀ ਇੰਨਾ ਕੁ ਜਿਹੜਾ ਮਨ ਦੇ ਵਿੱਚ ਸਪੇਸ ਜਿਹੜੀ ਉਹ ਰੱਖਣੀ ਚਾਹੀਦੀ ਆ। ਪਰ ਉਸੇ ਇਮੋਸ਼ਨਸ ਦਾ ਹੀ ਫਾਇਦਾ ਜਿਹੜਾ ਪ੍ਰੋਪੇਗੈਂਡਾ ਟੀਮਸ ਵਰਤ ਰਹੀਆਂ ਨੇ, ਤੇ ਇਹ ਚੱਲਦਾ ਆਉਣਾ ਆ ਅੱਜ ਦੇ ਜ਼ਮਾਨੇ ਦੇ ਵਿੱਚ। ਚਾਹੇ ਕਲਿੱਕ ਬੇਟ ਦੇਖ ਲਓ, ਇੱਦਾਂ ਦੀਆਂ ਚੀਜ਼ਾਂ, ਇਹ ਸਭ ਉਸੇ ਹੀ ਚੀਜ਼ ਦਾ ਇਹ ਨਤੀਜਾ ਆ। ਜਾਂ ਥੰਬਨੇਲ ਹੁੰਦੇ ਆ, ਕੁਛ ਅਜਿਹੇ ਬਣਾ ਦੇਣੇ ਵੀ ਤੁਹਾਨੂੰ ਕਲਿੱਕ ਕਰਾਉਣਾ ਆ ਵੀ ਹਾਂ ਤੁਸੀਂ ਉੱਤੇ, ਚਾਹੇ ਉਹ ਵੈਬਸਾਈਟ ਖੋਲੋ, ਚਾਹੇ ਉਹ ਲਿੰਕ ਖੋਲੋ, ਉਹ ਸਾਰੀਆਂ ਚੀਜ਼ਾਂ। ਕਈ ਲੋਕ ਸਾਨੂੰ ਵੀ ਇੱਦਾਂ ਕਹਿੰਦੇ ਹੋਣਗੇ, ਕਈ ਲੋਕ ਆਪਾਂ ਜਿੱਦਾਂ ਕਈਆਂ ਨੂੰ ਆਪਾਂ ਇਹ ਆਖਦੇ ਆ। ਸੋ ਇਹ ਡਿਪੈਂਡ ਕਰਦਾ ਹੈ ਉਸ ਟਾਈਮ ਦੇ ਉੱਤੇ ਵੀ ਕੀ ਜਿਹੜਾ ਚੱਲ ਰਿਹਾ। ਪਰ ਕੋਸ਼ਿਸ਼ ਇਹੀ ਹੋਣੀ ਚਾਹੀਦੀ ਆ ਹਰਵਿੰਦਰ, ਵੀ ਜੋ ਸੱਚ ਆ ਉਸ ਨੂੰ ਸੱਚ ਜਿਹੜਾ ਉਹ ਰਹਿਣ ਦਿੱਤਾ ਜਾਵੇ। ਪਰ ਹਰਵਿੰਦਰ ਇੱਥੇ ਇੱਕ ਫਿਰ ਚਰਚਾ ਇਹ ਵੀ ਕਰਨੀ ਨਾਲ ਦੇ ਨਾਲ ਬਣਦੀ ਆ, ਉੱਦਾਂ ਤਾਂ ਆਪਾਂ ਆਖ ਦਿੰਦੇ ਆ ਵੀ ਸੱਚ ਛੁਪਦਾ ਨਹੀਂ, ਉਹਨੇ ਮੋਹਰੇ ਜਿਹੜਾ ਉਹ ਆ ਜਾਣਾ। ਪਰ ਜਿਸ ਰਫਤਾਰ ਦੇ ਨਾਲ ਹੁਣ ਚੀਜ਼ਾਂ ਨੂੰ ਦੱਬਣ ਦੀ ਕੋਸ਼ਿਸ਼ ਹੁੰਦੀ ਆ, ਜਾਂ ਜਿੰਨਾ ਜ਼ੋਰ ਜਿਹੜਾ ਇਸ ਚੀਜ਼ ਦੇ ਵਿੱਚ ਲੱਗ ਜਾਂਦਾ ਆ, ਕੀ ਆਪਾਂ ਨੂੰ ਇਹ ਲੱਗਦਾ ਹੈ ਵੀ ਇਹਨਾਂ ਚੀਜ਼ਾਂ ਦੇ ਵਿੱਚ ਸੱਚ ਫਿਰ ਵੀ ਲੁਕਿਆ ਰਹਿ ਜਾਂਦਾ?
ਰਾਜਕੁਮਾਰ ਇੱਕ ਕਲਿੱਕ ਬੇਟ ਵਾਲੀ ਵੀ ਥੋੜੀ ਜਿਹੀ ਆਪਾਂ ਗੱਲ ਕਰ ਲਈ, ਫਿਰ ਆਪਾਂ ਇਹਦੇ ਤੇ ਆਉਂਦੇ ਹਾਂ। ਹੂੰ, ਕਲਿੱਕ ਹੂੰ। ਬੇਟ ਇੱਕ ਥੋੜਾ ਜਿਹਾ ਮੈਨੂੰ ਲੱਗਦਾ ਡਿਫਰੈਂਟ ਟਾਪਿਕ ਆ। ਕਲਿੱਕ ਬੇਟ ਹੈਜ਼ ਮੋਰ ਟੂ ਡੂ ਵਿਦ ਜਿਹੜੇ ਅਰਨਿੰਗ ਆ, ਨਾ, ਮੈਂ ਇਮੋਸ਼ਨਸ ਦੀ ਗੱਲ ਦੀ ਮੈਂ ਗੱਲ ਕਰਦਾ ਜੀ ਸੀਗਾ ਵੀ ਹਾਂਜੀ ਹਾਂਜੀ, ਇਮੋਸ਼ਨਸ ਵਾਲੀ ਗੱਲ ਦੇ ਇਮੋਸ਼ਨਸ ਨੂੰ ਪਰਸਪੈਕਟਿਵ ਲੈ ਕੇ। ਠੀਕ ਆ। ਹੂੰ, ਸੋ ਵੇਖੋ, ਜਿਹੜੀ ਸੱਚ ਦੀ ਗੱਲ ਆ, ਹੈ ਨਾ, ਉੜਕ ਸੱਚ ਰਹੀ, ਉਹਨੇ ਤਾਂ ਆਉਣਾ ਹੀ ਆਉਣਾ ਸਾਹਮਣੇ। ਹੂੰ, ਹੁਣ ਹੂੰ, ਭਾਵੇਂ ਜਿੰਨਾ ਉਹਦੇ ਤੇ ਮਰਜ਼ੀ ਦੱਬ ਲਿਆ ਜਾਏ। ਹੁਣ ਮੈਂ ਜਿੰਨਾ 2 ਮਰਜ਼ੀ। ਐਗਜ਼ਾਮਪਲਾਂ ਇੱਥੇ ਲੈਣੀਆਂ, ਜਿਹੜੀ ਹੂੰ, ਆਪਾਂ ਹੂੰ, ਹੁਣੇ ਪਹਿਲਾਂ ਵੀ ਗੱਲ ਕਰ ਰਹੇ ਤੇ ਉਹੀ ਆਪਾਂ ਐਗਜ਼ਾਮਪਲਾਂ ਰੀਯੂਜ਼ ਕਰ ਲੈਂਦੇ। ਹੂੰ, ਵੈਪਨਸ ਆਫ ਮਾਸ ਡਿਸਟਰਕਸ਼ਨ ਅਸੀਂ ਅਮਰੀਕਾ ਵਿੱਚ ਬੈਠੇ ਆ, ਹੈ ਨਾ। ਸੋ ਓਵਰ ਦਾ ਟਾਈਮ, ਜਿਹੜੀ ਚੀਜ਼ ਹੁੰਦੀ ਹੈ ਨਾ, ਟਾਈਮ ਦੇ ਨਾਲ ਬੜੀ ਚੀਜ਼ਾਂ ਦੇ ਨਤਾਰੇ ਹੋ ਜਾਂਦੇ ਆ। ਸਹੀ ਆ। ਹੂੰ, ਹਾਂ, ਉਹ ਮੌਜੂਦਾ ਟਾਈਮ ਦੇ ਉੱਤੇ ਸਾਰਿਆਂ ਨੂੰ ਏਦਾਂ ਲੱਗਦਾ ਸੀ, ਕਿਉਂਕਿ ਅਸੀਂ ਆਸ-ਪਾਸ ਦਾ ਜਿਹੜਾ ਮਾਹੌਲ ਆ, ਉੱਥੋਂ ਇਹ ਚੀਜ਼ਾਂ ਨੋਟ ਕੀਤੀਆਂ। ਦੂਸਰੀ, ਜੋ ਕੁਛ 1984 ਦੇ ਵਿੱਚ ਹੋਇਆ, ਹੂੰ, 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 ਮੈਨੂੰ ਇਹ ਆ ਵੀ 1984 ਦੀ ਜੇ ਕੋਈ ਗੱਲ ਵੀ ਕਰਦਾ ਹੁੰਦਾ ਸੀ ਅਰਲੀ 90s ਦੇ ਵਿੱਚ, ਲੇਟ 80s ਦੇ ਵਿੱਚ, ਤੇ ਕਿਉਂਕਿ ਇੱਕ ਸਿਸਟਮ ਦੇ ਵਿੱਚ ਹੀ ਲੋਕ ਰਹਿ ਰਹੇ, ਤੇ ਉਹਦੇ ਵਿੱਚ ਉਹ ਗੱਲ ਕਰਨੀ ਵੀ ਮਨਾ ਸੀ, ਠੀਕ ਆ। ਉਹਦੇ ਬਾਰੇ ਤੁਸੀਂ ਗੱਲ ਨਹੀਂ ਕਰ ਸਕਦੇ, ਜਾਂ ਇੱਕ ਤਰੀਕੇ ਦੀ ਹੀ ਗੱਲ ਕਰ ਸਕਦੇ ਹੋ। ਹੁਣ ਅੱਜ ਦੇ ਸਮੇਂ ਦੇ ਵਿੱਚ ਉੱਥੇ ਬੈਠੇ ਹੋ, ਕਿੰਨੀਆਂ ਚੀਜ਼ਾਂ ਓਵਰ ਦਾ ਟਾਈਮ ਅਨਕਵਰ ਹੋਈਆਂ, ਠੀਕ ਹੈ ਜੀ। ਹੂੰ, ਹੂੰ, ਸੋ ਇਹ ਜਿਹੜੀ ਚੀਜ਼ ਹੈ, ਇਹ ਸੱਚ ਤਾਂ ਇਵੈਂਚੁਅਲੀ ਸਾਹਮਣੇ ਆ ਹੀ ਜਾਣਾ ਹੁੰਦਾ, ਪਰ ਇਹ ਚੀਜ਼ ਧਿਆਨ ਰੱਖਣ ਲਈ ਲੋੜ ਹੁੰਦੀ ਆ ਕਿ ਕੁਛ ਲੋਕ ਹੁੰਦੇ ਆ, ਜਿਨ੍ਹਾਂ ਨੇ ਲਗਾਤਾਰ ਸਟਰਗਲ ਕਰਦੇ ਰਹਿਣਾ ਹੁੰਦਾ। ਇਹ ਉਸ ਕਮਿਊਨਿਟੀ ਦਾ, ਉਸ ਖਿੱਤੇ ਦਾ, ਉਸ ਤਰ੍ਹਾਂ ਦੇ ਲੋਕਾਂ ਦਾ, ਉਸ ਵਿਚਾਰਧਾਰਾ ਦੇ ਲੋਕਾਂ ਦੇ ਉੱਤੇ ਨਿਰਭਰ ਕਰਦਾ ਵਾ ਵੀ ਉਹ ਕਿੰਨੀ ਸ਼ਿੱਦਤ ਦੇ ਨਾਲ ਉਸ ਕੌਜ਼ ਨੂੰ ਲੈ ਕੇ ਤੁਰੇ ਰਹਿੰਦੇ। ਸਿੱਖਾਂ ਨੇ ਕਦੇ ਵੀ 1984 ਨਹੀਂ ਭੁਲਾਇਆ। ਇਨਫੈਕਟ ਜਿਸ ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ, ਸਿੱਖਾਂ ਨੇ ਤੇ ਕਿੰਨੇ 100 ਸਾਲ ਹੋ ਗਏ, ਉਹ ਵੀ ਨਹੀਂ ਭੁਲਾਇਆ। ਅੱਜ ਦੇ ਦਿਨ ਵੀ ਤੁਸੀਂ ਜੇ ਸ਼ਾਮੀ ਨੂੰ ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ ਗੱਲਬਾਤ ਚੱਲਦੀ ਹੈ ਨਾ ਜੀ, ਰੇਡੀਓ ਜੀ, ਦੇ ਜੀ, ਉੱਪਰ, ਬਿਲਕੁਲ। 7 ਵਜੇ ਉਹਦਾ ਚੱਲਦੇ, ਤਾਂ ਅੱਜ ਕੱਲ ਛੋਟੇ ਘੱਲੂਘਾਰੇ ਦੀ ਕਥਾ ਚੱਲ ਰਹੀ ਹੈ। ਹੂੰ, ਸੋ ਸਿੱਖਾਂ ਦੀ ਇਹ ਚੀਜ਼ ਤੇ ਸਾਰੇ ਕਹਿੰਦੇ ਆ ਵੀ ਸਿਫਤ ਰਹੀ ਆ ਵੀ ਇਹ ਜੋ ਹੁੰਦਾ ਉਹਨੂੰ ਭੁਲਾਉਂਦੇ ਨਹੀਂ ਆ, ਜੋ ਹੂੰ, ਗਲਤ ਹੂੰ, ਹੁੰਦਾ ਉਹਦੇ ਇਨਸਾਫ ਲੈ ਕੇ ਰਹਿੰਦੇ ਆ। ਹੂੰ, ਸੋ ਇਹ ਸਾਰੀਆਂ ਜਿਹੜੀਆਂ ਤੁਸੀਂ ਗੱਲ ਕੀਤੀ ਨਾ ਵੀ ਇਹ ਇੱਕ ਉਹ ਸੱਚ ਸਾਹਮਣੇ ਆਉਂਦਾ ਜਾਂ ਨਹੀਂ ਆਉਂਦਾ, ਮੈਨੂੰ ਇਹ ਮੇਰਾ ਓਪੀਨੀਅਨ ਹੈ ਕਿ ਓਵਰ ਦਾ ਪੀਰੀਅਡ ਆਫ ਟਾਈਮ ਆ ਜਾਂਦਾ। ਚਲੋ ਆਪਾਂ ਆਪਣੀ ਗੱਲ ਨੂੰ ਟੈਕਨੀਕਲ ਪਰਸਪੈਕਟਿਵ ਤੇ ਰੱਖ ਲਈਏ, ਕਿਉਂਕਿ ਆਪਣਾ ਟੈਕਨੀਕਲ ਟਾਕ ਸ਼ੋ ਆ। ਸੋ ਉਹਦੇ ਵਿੱਚ ਅਸੀਂ ਸੋਸ਼ਲ ਮੀਡੀਆ ਦੇ ਨਾ ਇੱਕ ਹੋਰ ਐਗਜ਼ਾਮਪਲ ਲੈਂਦੇ ਹਾਂ, ਸੱਚ ਝੂਠ ਵਾਲੀ, ਐਂਡ ਮਲਟੀ ਡਾਈਮੈਂਸ਼ਨਲ ਕਿੱਦਾਂ ਹੁੰਦੀ ਆ। ਉਹ ਜੀ। ਹੈਗੀ ਕੈਂਬਰਿਜ ਐਨਾਲਿਟਿਕਾ, ਹੂੰ, 2016 ਦੇ ਵਿੱਚ 200 ਜਿਹੜੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ। ਇਲੈਕਸ਼ਨ ਦੇ ਲਾਗੇ ਹੂੰ, ਕਾਫੀ ਹੂੰ, ਪਪੂਲਰ ਹੋਇਆ ਸੀ। ਸੋ ਉਹਦੇ ਵਿੱਚ ਗੱਲ ਇਹ ਨਹੀਂ ਵੀ ਕਿਸੇ ਨੇ ਕੀ ਕਿਹਾ ਜਾਂ ਕੀ ਨਹੀਂ, ਹੈ ਨਾ। ਆਪੋਜੀਸ਼ਨ ਵਾਲੀ ਸੱਚ ਝੂਠ ਵਾਲੀ ਗੱਲ ਨਹੀਂ ਹੁੰਦੀ। ਮਲਟੀ ਡਾਈਮੈਂਸ਼ਨਲ ਦੇ ਵਿੱਚ ਇਹ ਆ ਵੀ ਜਿਹੜੇ ਕੁਝ ਲੋਕ, ਉਹਨਾਂ ਨੂੰ ਇਹ ਲੱਗਦਾ ਸੀ, ਇਹ ਰਸ਼ੀਅਨ ਇੰਟਰਫੇਰੈਂਸ ਦੀ ਵੀ ਇਹਦੇ ਵਿੱਚ ਗੱਲ ਹੁੰਦੀ ਆ ਕਿ ਜਿਹੜੇ ਕੁਝ ਖਿੱਤੇ ਦੇ ਲੋਕ ਆ, ਜਿਹੜੇ ਕਹਿ ਲਓ ਕਿ ਟਰੰਪ ਦੇ ਵਿਰੋਧੀ ਆ, ਜਿਨ੍ਹਾਂ ਨੂੰ ਟਰੰਪ ਦੇ ਹੱਕ 'ਚ ਵੋਟ ਨਹੀਂ ਪਾਉਣੀ। ਇਹ ਸਾਰੀ ਚੀਜ਼ਾਂ ਮੈਂ 100% ਇਹ ਨਹੀਂ ਕਹਿੰਦਾ ਵੀ ਇਹ ਸਾਰੀ ਚੀਜ਼ਾਂ ਸੱਚੀਆਂ, ਪਰ ਜਿਹੜੇ ਕਲੇਮ ਕੀਤੇ ਜਾਂਦੇ ਆਪਾਂ ਉਹਨਾਂ ਦੀ ਗੱਲ ਹੂੰ, ਕਰਦੇ ਹਾਂ, ਹੂੰ, ਤਾਂ ਉਹਨਾਂ ਹੂੰ, ਵਿੱਚ ਹੂੰ, ਕੁਝ ਹੱਦ ਤੱਕ ਸੱਚਾਈ ਵੀ ਆ, ਹੈ ਨਾ। ਸਾਰੀ ਭਾਵੇਂ ਨਾ ਹੋਏ। ਉਹਦੇ 'ਚ ਇਹ ਆ ਵੀ ਜਿਹੜੇ ਏਰੀਆ ਦੇ ਲੋਕ ਜਿਨ੍ਹਾਂ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਵੋਟ ਨਹੀਂ ਸੀ ਪਾਉਣੀ, ਇਹ ਮੰਨਿਆ ਜਾਂਦਾ, ਤੇ ਉਸ ਏਰੀਆ ਦੇ ਵਿੱਚ ਵੋਟਰ ਸਪਰੈਸ਼ਨ ਕੀਤੀ ਗਈ। ਹੂੰ, 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 ਵੋਟਰ ਸਪਰੈਸ਼ਨ ਦਾ ਮਤਲਬ ਇਹ ਆ ਕਿ ਜਿੱਦਾਂ ਆਪਾਂ ਪਹਿਲਾਂ ਗੱਲ ਕਰਦੇ ਨੇ ਵੀ ਇਨਫੋਰਮੇਸ਼ਨ ਇਨ ਦੀ ਫਾਰਮ ਆਫ ਪ੍ਰੋਪੇਗੈਂਡਾ ਕਿੱਦਾਂ ਸਰਵ ਕਰ ਜਾਂਦੀ, ਕਈ ਵਾਰ ਸਾਨੂੰ ਵੀ ਪਤਾ ਨਹੀਂ ਲੱਗਦੀ। ਉਹਦੇ ਜਿਹੜੇ ਏਰੀਆ ਦੇ ਵਿੱਚ ਜਿੱਦਾਂ ਬਲੈਕ ਡੋਮੀਨੇਟਡ ਕਮਿਊਨਿਟੀ ਸੀ, ਜਾਂ ਤੁਸੀਂ ਕਹਿ ਲਓ ਹਿਸਪੈਨਿਕ ਲੋਕ ਡੋਮੀਨੇਟਡ ਕਮਿਊਨਿਟੀ, ਜਿਹੜੇ ਇਹਨਾਂ ਨੂੰ ਪਤਾ ਟਰੰਪ ਦੇ ਹਿੱਸੇ 'ਚ ਨਹੀਂ ਜਾਣਾ, ਉੱਥੇ ਜਿਹੜੀ ਇਨਫੋਰਮੇਸ਼ਨ ਸੋਸ਼ਲ ਮੀਡੀਆ ਤੇ ਐਡਾਂ ਦੇ ਰਾਹੀਂ ਜਾਂ ਪ੍ਰਮੋਟਡ ਗੱਲਬਾਤ ਜਿਹੜੀ ਹੁੰਦੀ ਰਹੀ, ਉਹ ਇਸ ਤਰ੍ਹਾਂ ਹੁੰਦੀ ਰਹੀ ਕਿ ਜੀ ਵੋਟਾਂ ਪਾਉਣ ਦਾ ਕੋਈ ਫਾਇਦਾ ਨਹੀਂ, ਇੱਥੋਂ ਇਹਦੇ ਨਾਲ ਕੀ ਹੋ ਜਾਣਾ, ਕੁਝ ਬਦਲ ਥੋੜੀ ਜਾਣਾ ਵੋਟਾਂ ਪਾਉਣ ਨਾਲ। ਸੋ ਬੇਸਿਕਲੀ ਵੇਖਣ ਨੂੰ ਇਹ ਗੱਲ ਸੱਚੀ ਲੱਗਦੀ ਵੀ ਯਾਰ ਇਹ ਪੋਲੀਟਿਕਸ ਤੇ ਗੇਮ ਹੀ ਇਦਾਂ ਦੀ ਬਣ ਗਈ, ਤੂੰ ਉੱਤਰ ਘਾਟੋ ਮੈਂ ਚੜਾ, ਹੈ ਨਾ। ਇਹਦੇ ਨਾਲ ਐਕਚੁਅਲੀ ਗੱਲ ਤਾਂ ਠੀਕ ਆ, ਇਹਦੇ ਨਾਲ ਕੋਈ ਫਰਕ ਥੋੜੀ ਪੈਣਾ। ਚਲੋ ਕਿ ਡਿਸਕਰੇਜ ਹੋ ਜਾਂਦਾ, ਛੱਡੋ ਯਾਰ, ਵੋਟ ਪਾਉਣ ਨਾਲ ਕੋਈ ਫਰਕ ਨਹੀਂ ਪੈਂਦਾ। ਪਰ ਉਹਦੇ ਨਾਲ ਕੀ ਆ ਕਿ ਜਿਹੜੀ ਕਮਿਊਨਿਟੀ ਨੇ ਟਰੰਪ ਦੇ ਖਿਲਾਫ ਜਾਣਾ ਸੀ, ਇਹ ਸਾਰੀਆਂ ਉੱਥੇ ਐਲੀਗੇਸ਼ਨ ਦਾ, ਉਹਨਾਂ ਨੇ ਵੋਟ ਸਪਰੈਸ਼ਨ ਹੋਇਆ, ਵੋਟਿੰਗ ਉਹਨਾਂ ਦੀ ਪੋਲਿੰਗ ਘੱਟ ਹੋਈ, ਤੇ ਉਹਦੇ ਕਰਕੇ ਇਹਦੇ ਰਿਪਬਲਿਕਨ ਪਾਰਟੀ ਨੂੰ ਫਾਇਦਾ ਹੋਇਆ। ਰਸ਼ੀਅਨ ਇੰਟਰਫੇਰੈਂਸ ਇਸ ਤਰੀਕੇ ਨਾਲ ਵੀ ਕਿਹਾ ਜਾਂਦਾ। ਹੂੰ, 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 ਸੋ ਕਹਿਣ ਦਾ ਮਤਲਬ ਕਿ ਜ਼ਰੂਰੀ ਨਹੀਂ ਵੀ ਸੱਚ ਕੀ ਹੈ, ਝੂਠ ਕੀ ਹੈ, ਇਕੱਲੀ ਉਹ ਗੱਲ ਦਾ ਨਤਾਰਾ ਕਰਨਾ ਔਖਾ। ਗੱਲ ਇਹ ਹੈ ਕਿ ਜਿਹੜੀ ਵੀ ਤੁਸੀਂ ਜਾਣਕਾਰੀ ਇੰਟਰਨੈਟ ਦੇ ਉੱਤੇ ਲੈ ਰਹੇ ਹੋ, ਉਹਨੂੰ ਜਾਣਕਾਰੀ ਨੂੰ ਕੌਣ ਪਾ ਰਿਹਾ, ਉਹਦੇ ਪਿੱਛੇ ਕੀ ਉਹਦਾ ਮਕਸਦ ਆ, ਮੋਟਿਵ ਕੀ ਆ, ਉਹਨੂੰ ਵੀ ਕਈ ਵਾਰ ਸਮਝਣਾ ਸਾਡੇ ਲਈ ਜ਼ਰੂਰੀ ਹੁੰਦਾ। ਪਰ ਰਾਜਕਾਰਨ ਅੱਜ ਦੇ ਜ਼ਮਾਨੇ ਦੀ ਇਹ ਸੱਚਾਈ ਆ। ਬਿਲਕੁਲ, ਬਿਲਕੁਲ। ਤੇ ਹੁਣ ਆਪਾਂ ਅੱਜ ਦੀ ਟੈਕਨੋਲੋਜੀ ਦੀ ਨਾਲ ਗੱਲ ਕਰੀਏ, ਇਨਫੋਰਮੇਸ਼ਨ ਦੇ ਵਿੱਚ AI ਬਹੁਤ ਤੇਜ਼ੀ ਦੇ ਨਾਲ ਪਸਰ ਰਹੀ ਆ। ਜੀ। ਇਨਫੋਰਮੇਸ਼ਨ ਕਿੱਦਾਂ ਹੋਊਗੀ, ਕਿਵੇਂ ਹੋਊਗੀ, ਕਿਹੜੀ ਚੀਜ਼ ਨੂੰ ਸੱਚ, ਕਿਹੜੀ ਚੀਜ਼ ਨੂੰ ਝੂਠ ਦਾ ਨਤਾਰਾ ਜਿਹੜਾ ਉਹ ਕਰਨਾ ਆ। ਕੀ AI ਹਾਲ ਦੀ ਘੜੀ ਇੰਨੀ ਸਮਰੱਥ ਆ, ਕੀ ਇਹ ਜਿਹੜੀਆਂ ਕੰਪਨੀਆਂ ਆ ਇਸ ਦੇ ਉੱਤੇ ਵੀ ਜ਼ੋਰ ਲਾ ਰਹੀਆਂ ਵੀ ਇਨਫੋਰਮੇਸ਼ਨ ਦਾ ਫਲੋ ਇਸ ਦੇ ਵਿੱਚ
ਸਹੀ ਤੇ ਗਲਤ ਦਾ ਉਹ ਕਿੱਦਾਂ ਹੋਵੇ? ਕੁਛ ਚੀਜ਼ਾਂ ਰੈਗੂਲੇਸ਼ਨਸ ਆਲਰੇਡੀ ਇਨਫਰਾਸਟ੍ਰਕਚਰ ਵਿੱਚ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਪਰ ਸਭ ਤੋਂ ਪਹਿਲੀ ਗੱਲ ਇੰਟਰਨੈਟ ਦੀ ਕੀਤੀ, ਤੇ ਇੰਟਰਨੈਟ ਦੇ ਉੱਤੇ ਵੀ ਫ੍ਰੀ ਇੰਟਰਨੈਟ ਦਾ ਬਹੁਤ ਰੌਲਾ ਪਿਆ। ਇੰਡੀਆ ਦੇ ਵਿੱਚ ਵੀ, ਅਮਰੀਕਾ ਵਿੱਚ ਵੀ, ਹਰ ਇੱਕ ਦੇਸ਼ ਦੇ ਵਿੱਚ ਵੀ, ਕਿਹੜੇ ਲੋਕ ਇੰਟਰਨੈਟ ਜਿਹੜਾ ਵਾ ਉਹ ਫ੍ਰੀ ਫॉर ਆਲ ਹੋਣਾ ਚਾਹੀਦਾ। ਇਨਫੋਰਮੇਸ਼ਨ ਸਾਰਿਆਂ ਨੂੰ ਡਿਸੈਮੀਨੇਸ਼ਨ ਫ੍ਰੀ ਹੋਣੀ ਚਾਹੀਦੀ, ਕੋਈ ਕੰਪਨੀਜ਼ ਇੱਥੇ ਕੰਟਰੋਲ ਨਾ ਕਰ ਸਕੇ। ਸੋ ਉਹ ਚੀਜ਼। ਦੂਸਰੀ ਗੱਲ ਤੁਸੀਂ ਕੀਤੀ ਆਰਟੀਫਿਸ਼ੀਅਲ ਇੰਟੈਲੀਜੈਂਸ। ਵੇਖੋ, ਆਰਟੀਫਿਸ਼ੀਅਲ ਇੰਟੈਲੀਜੈਂਸ ਇੱਕ ਟੈਕਨੋਲੋਜੀ ਆ, ਹਨਾ। ਉਹਨੇ ਡਿਵੈਲਪ ਤਾਂ ਹੋਣਾ ਹੀ ਹੋਣਾ। ਅਸੀਂ ਗੱਲਾਂ ਬਾਤਾਂ ਇਹਦੇ ਬਾਰੇ ਕਰਦੇ ਹਾਂ ਕਿ ਉਹਨੂੰ ਆਪਾਂ ਰੋਕ ਨਹੀਂ ਸਕਦੇ। ਹੁਣ ਉਹਨੂੰ ਯੂਜ਼ ਕਿੱਦਾਂ ਹੁੰਦਾ, ਉਹ ਫਿਰ ਕ੍ਰੀਏਟਰ ਦੇ ਉੱਤੇ ਡਿਪੈਂਡ ਕਰਦਾ। ਪਰ ਜਿਹੜੇ ਬੈਡ ਐਕਟਰ ਹੋਣਗੇ, ਸਟੇਟ ਜਾਂ ਨਾਨ ਸਟੇਟ, ਉਹ ਇਹਦਾ ਲਾਹਾ ਜ਼ਰੂਰ ਲੈਣਗੇ। ਮੈਂ ਪਹਿਲਾਂ ਵੀ ਗੱਲ ਕੀਤੀ ਨਾ ਕਿ ਹੁਣ ਕੰਮ ਬਹੁਤ ਸੌਖਾ ਹੋ ਗਿਆ। ਚੀਜ਼ਾਂ ਨੂੰ ਕ੍ਰੀਏਟ ਕਰਨਾ, ਹਨਾ। ਇੱਕ ਉਹਦੇ ਵਿੱਚ ਅਸੀਂ ਵੀਡੀਓਜ਼ ਦੇ ਵਿੱਚ ਜਾਂ ਆਡੀਓਜ਼ ਦੇ ਵਿੱਚ ਇਹ ਚੀਜ਼ ਕਰ ਰਹੇ, ਡੀਪ ਫੇਕ ਟੈਕਨੋਲੋਜੀ ਵੀ ਤੁਸੀਂ ਗੂਗਲ ਉੱਤੇ ਸਰਚ ਕਰ ਸਕਦੇ ਹੋ, ਕਿ ਜਿਹੜੀ ਚੀਜ਼ ਐਗਜ਼ਿਸਟ ਹੀ ਨਹੀਂ ਕਰਦੀ, ਉਹਨੂੰ ਵੀ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਜਾਂਦਾ ਨਵੇਂ ਸਿਰੇ ਤੋਂ ਘੜ ਕੇ, ਵੀ ਏਦਾਂ ਲੱਗੂਗਾ ਵੀ ਫਲਾਣੇ ਬੰਦੇ ਨੇ ਇਹ ਗੱਲ ਕਹੀ ਆ, ਹਨਾ। ਕਈ ਹੁਣ ਆਮ ਤੌਰ ਤੇ ਮੈਂ ਨਾ ਕਈ ਆਡੀਓਜ਼ ਦੇਖੀਆਂ, ਸੋ ਉਹ ਆਡੀਓ ਐਕਚੁਅਲੀ ਐਗਜ਼ਿਸਟ ਨਹੀਂ ਕਰਦੀ, ਜਾਂ ਕੁਛ ਵੀਡੀਓਜ਼ ਦੇਖੀਆਂ, ਉਹ ਚੀਜ਼ ਐਕਚੁਅਲ 'ਚ ਹੋਈਆਂ ਨਹੀਂ, ਹੈਨਾ। ਪਰ ਉਹ ਤੁਹਾਨੂੰ ਇਸ ਤਰੀਕੇ ਦੇ ਨਾਲ ਤੁਸੀਂ ਉਹਨੂੰ, ਤੇ ਖਾਸ ਤੌਰ ਤੇ ਆਡੀਓ ਐਟ ਦਿਸ ਪੁਆਇੰਟ, ਇਵੈਂਚੁਅਲੀ ਵੀਡੀਓ ਵੀ ਹੋ ਜਾਏਗੀ, ਪਰ ਅੱਜ ਦੇ ਟਾਈਮ ਦੇ ਵਿੱਚ ਵੀ ਆਡੀਓ ਹੈ ਕਿ ਤੁਸੀਂ ਮੋਦੀ ਦੇ ਨਾਂ ਤੇ ਜੋ ਮਰਜ਼ੀ ਚੀਜ਼ ਬਣਾ ਲਓ ਵੀ ਆਹ ਮੋਦੀ ਨੇ ਗੱਲ ਕਹੀ, ਠੀਕ ਆ। ਉਹ ਅੱਖਰ ਨੂੰ ਕਿੱਦਾਂ ਬੋਲਦਾ, ਉਹ ਤੇ ਆਰਟੀਫਿਸ਼ੀਅਲ ਲਰਨਿੰਗ ਐਕਸਪੀਰੀਅੰਸ ਆ, ਉਹਨੂੰ ਲਰਨ ਕਰ ਲੈਣਾ ਓਵਰ ਦਾ ਪੀਰੀਅਡ ਆਫ ਟਾਈਮ। ਥਾਊਜ਼ੈਂਡਸ ਆਫ ਉਹਦੀ ਸਪੀਚਾਂ ਨੂੰ ਐਨਾਲਾਈਜ਼ ਕਰਕੇ ਪਰਫੈਕਟ ਹੋ ਜਾਣਾ, ਜੋ ਮਰਜ਼ੀ ਬੁਲਾ ਲਓ ਮੋਦੀ ਦੀ ਵਾਇਸ ਦੇ ਵਿੱਚ, ਹੈ ਨਾ। ਮੈਂ ਐਗਜ਼ਾਮਪਲ ਦੇਈ ਮੋਦੀ ਦੀ, ਹੋਰ ਵੀ ਲੈ ਸਕਦੇ ਹਾਂ। ਸੋ ਸੱਚ ਕੀ ਆ, ਝੂਠ ਕੀ ਆ, ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਨਤਾਰਾ ਕਰਨਾ ਹੋਰ ਵੀ ਜ਼ਿਆਦਾ ਔਖਾ ਹੋ ਜਾਊਗਾ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਏਜ ਦੇ ਵਿੱਚ। ਸੋ ਬਿਲਕੁਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ, ਤੇ ਇੱਥੇ ਜਿੱਦਾਂ ਆਪਾਂ, ਤੁਸੀਂ ਸ਼ੁਰੂਆਤ 'ਚ ਵੀ ਆਪਾਂ ਇਹ ਗੱਲ ਕੀਤੀ ਸੀ ਵੀ ਸਿੱਖ ਵੀ ਮਿਸ ਇਨਫੋਰਮੇਸ਼ਨ ਦਾ, ਡਿਸਇਨਫੋਰਮੇਸ਼ਨ ਦਾ, ਡੈਮੋਨਾਈਜੇਸ਼ਨ ਦਾ ਜਿਹੜਾ ਉਹ ਸ਼ਿਕਾਰ ਰਹੇ ਆ, ਹੋ ਜੀ। ਰਿਹਾ ਆ, ਚੱਲ ਰਿਹਾ ਆ ਕੰਮ ਨਾਲ ਦੇ ਨਾਲ, ਜਿਹੜਾ ਉਹ ਆਪਾਂ ਦੇਖ ਰਹੇ ਹਾਂ। ਚਾਹੇ ਭਾਈ ਨਿੱਜਰ ਦਾ ਮਾਮਲਾ ਲੈ ਲਓ, ਜਾਂ ਉਸ ਤੋਂ ਪਹਿਲਾਂ ਕੋਈ ਵੀ ਕਿਸੇ ਵੀ ਤਰੀਕੇ ਦੀ ਜਿਹੜੀ ਉਹ ਚੀਜ਼ ਆ ਉਹ ਲੈ ਲਓ, ਤਾਂ ਉਹਦੇ ਵਿੱਚ ਹੁਣ ਜੇ ਸਿੱਖ ਪਰਸਪੈਕਟਿਵ ਤੋਂ ਇਹ ਸਾਰੀ ਚੀਜ਼ ਨੂੰ ਦੇਖਿਆ ਜਾਵੇ, ਅੱਜ ਦੇ ਯੁੱਗ ਨੂੰ, ਅੱਜ ਦੀ ਟੈਕਨੋਲੋਜੀ ਨੂੰ, ਹਾਊ ਟੂ ਯੂਜ਼ ਇਟ ਪ੍ਰੋਪਰਲੀ, ਵੀ ਜਿਹੜੀ ਆਪਣੇ ਪ੍ਰਤੀ ਮਿਸ ਇਨਫੋਰਮੇਸ਼ਨ ਆ ਉਹਨੂੰ ਕਿੱਦਾਂ ਨੰਗਿਆ ਕਰੀਏ? ਹਾਂਜੀ, ਸੋ ਇਹ ਬੜਾ ਲੋਡਡ ਕੁਐਸਚਨ ਆ, ਮੈਂ ਕਹਿ ਸਕਦਾ ਅੱਜ ਕੱਲ੍ਹ, ਕਿਉਂਕਿ ਇਹਦਾ ਸਵਾਲ ਕੋਈ ਸਿੱਧਾ ਨਹੀਂ ਆ। ਇਹਦਾ ਸਵਾਲ ਇਹਦਾ ਜਵਾਬ ਕੋਈ ਸਿੱਧਾ ਨਹੀਂ ਆ, ਇਹ ਕੰਪਲਿਕੇਟਡ ਆ, ਤੇ ਇਹਦੇ ਲਈ ਥੋੜੀ ਤੁਹਾਨੂੰ ਮਾਈਂਡ ਟ੍ਰੇਨਿੰਗ ਦੀ ਵੀ ਲੋੜ ਆ। ਅਸੀਂ ਇਹ ਦੇਖਿਆ ਕਿ ਲੈਕ ਆਫ ਇਨਫੋਰਮੇਸ਼ਨ ਐਂਡ ਕ੍ਰੀਏਸ਼ਨ ਆਫ ਡਿਸਇਨਫੋਰਮੇਸ਼ਨ ਸਿੱਖਾਂ ਦੇ ਬਾਰੇ, 84 ਦੇ ਸਮਾਂ ਦੇ ਵਿੱਚ ਅਸੀਂ ਗੱਲ ਕਰ ਲਈਏ, ਤੇ ਉਹ ਇੰਨੀ ਕੁ ਜ਼ਿਆਦਾ ਹੋਈ ਕਿ ਕਾਫੀ ਜਿਹੜਾ ਵੱਡਾ ਸਿੱਖਾਂ ਦਾ ਹਿੱਸਾ ਇੰਟਰਨੈਟ ਤੇ ਆਉਣ ਤੋਂ ਪਹਿਲਾਂ ਉਹਨੂੰ ਸੱਚ ਮੰਨੀ ਬੈਠਾ। ਸਿੱਖਾਂ ਦੇ ਵਿੱਚ ਵੀ ਆਪਸ ਵਿੱਚ 1984 ਨੂੰ ਲੈ ਕੇ ਇੰਨੀ ਕੁ ਜ਼ਿਆਦਾ ਸਮੱਸਿਆ ਰਹੀ। ਸੋ ਉਹ ਗੱਲ, ਇੱਕ ਤਾਂ ਡਿਸਇਨਫੋਰਮੇਸ਼ਨ ਦੀ ਨੇ ਵੱਡਾ ਰੋਲ ਪਲੇ ਕੀਤਾ, ਜਿਹਦੇ ਕਰਕੇ ਮੈਂ ਕਹਿਣਾ ਇਹਦਾ ਜਵਾਬ ਕੋਈ ਸੌਖਾ ਨਹੀਂ। ਤੇ ਦੂਸਰੀ ਚੀਜ਼ ਇਹ ਹੈ ਕਿ ਉਹਨਾਂ ਦੀ ਬ੍ਰਿੰਗ ਅਪ ਨੇ ਉੱਤੇ, ਹਨਾ, ਜਿਹੜੇ ਤੇ ਸਿੱਖਾਂ ਦੇ ਵਿੱਚ ਸਿੱਖੀ ਸੋਚ ਨੂੰ ਸਮਰਪਿਤ ਜਿਹੜੇ ਇਨਫਰਾਸਟ੍ਰਕਚਰ ਦੇ ਵਿੱਚ ਵੱਡੇ ਹੋਏ, ਉਹਨਾਂ ਦੇ ਲਈ ਉਹ ਇੱਕ ਬੱਜਰ ਕਰਾਹਤ ਚੀਜ਼ ਆ। ਗਵਰਨਮੈਂਟ ਆਫ ਇੰਡੀਆ ਨੇ ਇੱਕ ਬੜਾ ਵੱਡਾ ਪਾਪ ਕੀਤਾ, ਪਾਪ ਦੇ ਹਿਸਾਬ ਨਾਲ ਕਹਿ ਸਕਦੇ। ਪਰ ਔਨ ਦੀ ਅਦਰ ਹੈਂਡ ਜਿਹੜੇ ਸੋ ਫਾਰ ਥੋੜੇ ਲੈਫਟ ਵੱਲ ਲੀਨ ਕਰਦੇ ਸੀ ਬੰਦੇ, ਕਿਉਂਕਿ ਉਹ ਇਮੋਸ਼ਨਲ ਉਸ ਚੀਜ਼ ਦੇ ਨਾਲ ਜੁੜੇ ਨਹੀਂ ਸੀ, ਉਹ ਇਸ ਪ੍ਰੋਪੇਗੈਂਡੇ ਦਾ ਸ਼ਿਕਾਰ ਜ਼ਿਆਦਾ ਛੇਤੀ ਹੋ ਗਏ। ਹੈ ਤਾਂ ਚਲੋ ਸਾਡੇ ਚੋਂ ਹੀ ਭੈਣ ਭਰਾ ਸਾਡੇ, ਪਰ ਉਹ ਮੈਂ ਇਹ ਗੱਲ ਕਰਦਾ ਨਾ ਵੀ ਕੱਲੀ ਡਿਸਇਨਫੋਰਮੇਸ਼ਨ ਦੀ ਨਹੀਂ, ਤੁਹਾਡੀ ਬ੍ਰਿੰਗ ਅਪ ਦੇ ਉੱਪਰ ਵੀ ਆ, ਹਨਾ। ਹੁਣ ਜਦੋਂ ਅਸੀਂ ਨੈਸ਼ਨਲਿਜ਼ਮ ਦੀ ਵੀ ਗੱਲ ਕਰਦੇ, ਰਾਸ਼ਟਰਵਾਦ ਦੀ ਵੀ ਗੱਲ ਕਰਦੇ, ਤੇ ਜਿਹੜੇ ਲੋਕ ਸਿੱਖ ਈਥੋਸ ਦੇ ਨਾਲ ਵੱਡੇ ਹੁੰਦੇ ਆ, ਉਹਨਾਂ ਨੂੰ ਸਾਰੇ ਭੈਣ ਭਰਾ ਲੱਗਦੇ ਆ। ਮਾਨਸ ਕੀ ਜਾਤ ਸਭੇ ਕੇ ਪਹਿਚਾਨ ਲੋ, ਜਾਂ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਏ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਜਾਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ। ਉਹਨਾਂ ਨੂੰ ਕੋਈ ਵੀ ਬੰਦਾ ਦੁਸ਼ਮਣ ਨਹੀਂ ਲੱਗਦਾ। ਅਫਕੋਰਸ ਹਰ ਇੱਕ ਜਗ੍ਹਾ ਤੇ ਮਾੜੇ ਚੰਗੇ ਬੰਦੇ ਹੁੰਦੇ ਉਹਨਾਂ ਨੂੰ, ਪਰ ਉਹ ਕਿਸੇ ਰੇਸ ਨੂੰ ਲੈ ਕੇ, ਕਿਸੇ ਨੈਸ਼ਨੈਲਿਟੀ ਨੂੰ ਲੈ ਕੇ, ਕਿਸੇ ਦੇ ਰੰਗ ਨੂੰ ਦੇਖ ਕੇ, ਸੋ ਕਾਲਡ ਕਾਸਟ ਨੂੰ ਦੇਖ ਕੇ, ਉਹ ਕਿਸੇ ਨਾਲ ਡਿਸਕ੍ਰਿਮੀਨੇਟ ਨਹੀਂ ਕਰਦੇ, ਹੈਨਾ। ਪਰ ਜਦੋਂ ਤੁਸੀਂ ਇੱਕ ਸਾਂਚੇ ਦੇ ਵਿੱਚ ਆਪਣੇ ਆਪ ਨੂੰ, ਬੰਦੇ ਦੇ ਬਣਾਏ ਹੋਏ ਸਾਂਚੇ ਦੇ ਵਿੱਚ ਆਪਣੇ ਆਪ ਨੂੰ ਢਾਲਣਾ ਸ਼ੁਰੂ ਕਰ ਦਿੰਦੇ, ਭਾਵੇਂ ਉਹ ਰਾਸ਼ਟਰਵਾਦ ਹੋ ਜਾਂਦਾ, ਭਾਵੇਂ ਉਹ ਜਾਤ ਹੋ ਗਈ, ਹੈਨਾ, ਭਾਵੇਂ ਉਹ ਖਿੱਤਾ ਹੋ ਗਿਆ, ਤੇ ਉਹ ਜਿਹੜੀ ਉਹ ਚੀਜ਼ ਪ੍ਰੋਬਲਮੈਟਿਕ ਆ। ਸੋ
ਜੇ ਤਾਂ ਬਿਹੇਵੀਅਰ ਦੇ ਤੌਰ ਤੇ ਅਸੀਂ ਬ੍ਰਿੰਗ ਅਪ ਦੇ ਉੱਤੇ ਗੱਲ ਕਰਦੇ ਹਾਂ ਤੇ ਉਹ ਇਹ ਆ ਵੀ ਆਪਣੇ ਜਿਹੜੇ ਈਥੋਸ ਆ ਉਹਨੂੰ ਤੁਸੀਂ ਸਿੱਖਾਂ ਦੀ ਗੱਲ ਕੀਤੀ ਨਾ ਤੁਸੀਂ ਤੇ ਜੀ ਆਪਾਂ ਜੀ ਗੱਲ ਕਰਦੇ ਵੀ ਸਿੱਖ ਪਰਸਪੈਕਟਿਵ ਨੂੰ ਹੂੰ ਸਿੱਖ ਗੁਰੂ ਸਾਹਿਬ ਨੇ ਕਿੱਦਾਂ ਨੇ ਸਾਨੂੰ ਜ਼ਿੰਦਗੀ ਜਿਉਣ ਦੇ ਲਈ ਕਿਹਾ, ਕਿਹੜੀ ਨੌਲੇਜ ਸਾਨੂੰ ਲੈਣ ਦੇ ਲਈ ਕਿਹਾ, ਕਿਹੜੇ ਗਿਆਨ ਪ੍ਰਬੰਧ ਦੀ ਉਹਨਾਂ ਗੱਲ ਕੀਤੀ, ਉਹਦੇ ਬਾਰੇ ਸਾਨੂੰ ਜਿਹੜੇ ਆਪਣੇ ਆਪ ਨੂੰ ਵੀ ਐਜੂਕੇਟ ਕਰੀਏ। ਵੇਖੋ ਇਤਿਹਾਸ ਦੇ ਵਿੱਚ ਇਹ ਵੀ ਚੀਜ਼ ਆਉਂਦੀ ਹੈ ਨਾ, ਥੋੜੇ ਆਪਾਂ ਆਪਣੀ ਗੱਲਾਂ ਬਾਤਾਂ ਬਿਜ਼ਨਸ ਵੱਲ ਵੀ ਲੈ ਜਾਂਦੇ ਤੇ ਇਤਿਹਾਸ ਵੱਲ ਵੀ ਲੈ ਜਾਂਦੇ, ਧਾਰਮਿਕ ਗੱਲਾਂ ਵੀ ਲੈ ਜਾਂਦੇ, ਪਰ ਆਈ ਜੀ ਜੀ ਥਿੰਕ ਇਹ ਇੰਪੋਰਟੈਂਟ ਆ ਵੀ ਉਹਦੇ ਵਿੱਚ ਇਹ ਵੀ ਆਉਂਦੀ ਵੀ ਗੁਰੂ ਅਮਰਦਾਸ ਜੀ 62 ਸਾਲ ਦੀ ਉਮਰ ਦੇ ਵਿੱਚ ਉਹਨਾਂ ਲਾਈਫ ਦਾ ਆਪਣਾ ਸਟੈਂਸ ਚੇਂਜ ਕਰਕੇ ਸਿੱਖੀ ਦੇ ਵੱਲ ਆਉਂਦੇ ਆ। ਹੂੰ 62 ਸਾਲ ਨੂੰ ਵੱਡੀ ਉਮਰ ਮੰਨਿਆ ਜਾਂਦਾ, ਹੂੰ 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 75 ਸਾਲ ਦੀ ਉਮਰ ਵਿੱਚ ਉਹਨਾਂ ਨੂੰ ਗੁਰਗੱਦੀ ਮਿਲਦੀ। ਹੂੰ ਸੋ ਉਹ ਤੋਂ ਇਹ ਸਾਨੂੰ ਇੱਕ ਸਿੱਖਿਆ ਮਿਲਦੀ ਹੈ ਵੀ ਇਟਸ ਨੈਵਰ ਲੇਟ ਟੂ ਅਨਲਰਨ, ਜਿਹੜਾ ਕਿ ਸਭ ਤੋਂ ਔਖਾ ਕੰਮ ਹੁੰਦਾ ਕਿਉਂਕਿ ਤੁਸੀਂ ਪੂਰਾ ਇੱਕ ਉਮਰ ਦਾ ਜਿਹੜਾ ਪੜਾਵਾ ਵੱਡਾ ਹਿੱਸਾ ਉਹ ਤੁਸੀਂ ਇੱਕ ਵਿਚਾਰਧਾਰਾ ਨੂੰ ਲੈ ਕੇ ਤੁਰੇ ਹੁੰਦੇ ਹੋ, ਜਿਹੜੀ ਇਵੈਂਚੁਅਲੀ ਤੁਹਾਨੂੰ ਪਤਾ ਲੱਗ ਜਾਂਦੀ ਹੈ ਨਾ, ਜਦ ਨਵੀਂ ਇਨਫੋਰਮੇਸ਼ਨ ਦੇ ਆਉਣ ਦੇ ਨਾਲ ਇਹ ਪਤਾ ਲੱਗ ਜਾਂਦੀ ਵੀ ਸ਼ਾਇਦ ਉਹ ਠੀਕ ਨਹੀਂ ਸੀ। ਸੋ ਉਹਨੂੰ ਅਨਲਰਨ, ਨਵੀਂ ਚੀਜ਼ ਲਰਨ ਕਰਨੀ ਬਹੁਤ ਸੌਖੀ ਹੁੰਦੀ, ਅਨਲਰਨ ਕਰਨਾ ਦੁਨੀਆ ਸਭ ਤੋਂ ਵੱਧ ਔਖਾ ਹੁੰਦਾ ਕਿਉਂਕਿ ਤੁਹਾਡੀ ਈਗੋ ਤੇ ਵੀ ਸੱਟ ਵੱਜਦੀ ਆ ਹਨਾ, ਸਾਰੀਆਂ ਚੀਜ਼ਾਂ। ਸੋ ਉਹਨੂੰ ਧਿਆਨ ਚ ਰੱਖਦੇ ਹੋਏ ਜਿਹੜੀ ਚੀਜ਼ਾਂ ਚਲੋ ਪਿੱਛੇ ਹੋ ਗਈਆਂ, ਅੱਗੇ ਉਹਨੂੰ ਡਿਫਰੈਂਟ ਤਰੀਕੇ ਨਾਲ ਦੇਖਣਾ ਸ਼ੁਰੂ ਕਰਨ। ਤੇ ਦੂਸਰੀ ਚੀਜ਼ ਹੈ ਰਾਜਕਰ ਟੈਕਨੀਕਲ ਆ, ਹੂੰ ਉਹ ਇਹ ਹੈ ਕਿ ਜੋ ਤੁਸੀਂ ਇੰਟਰਨੈਟ ਸੋਸ਼ਲ ਮੀਡੀਆ ਤੇ ਦੇਖਦੇ ਹੋ ਉਹ 100% ਦੀ ਗੱਲ ਸੱਚੀ ਨਹੀਂ ਹੁੰਦੀ, ਉਹ ਮਲਟੀ ਡਿਮੈਂਸ਼ਨਲ ਹੁੰਦੀ ਹੈ। ਹੋ ਸਕਦਾ ਤੁਹਾਨੂੰ ਥੋੜੀ ਜਾਣਕਾਰੀ ਵਿੱਚ ਮਿਲੇ, ਥੋੜੀ ਹੋਏ ਇੱਕ ਪਰਸਪੈਕਟਿਵ ਮਿਲੇ ਉਸ ਜਾਣਕਾਰੀ ਦਾ, ਤੇ ਉਹਨੂੰ ਤੇ ਠੀਕ ਕਰਨ ਦਾ ਤਰੀਕਾ ਹੀ ਹੁੰਦਾ ਕਿ ਤੁਸੀਂ ਉਹਨੂੰ ਆਪਣੀ ਈਥੋਸ ਦੇ ਨਾਲ ਦੇਖੋ ਵੀ ਇਹ ਚੀਜ਼ ਠੀਕ ਆ ਜਾਂ ਨਹੀਂ ਠੀਕ ਆ, ਹੂੰ ਮਲਟੀਪਲ ਸੋਰਸਿਸ ਚੈੱਕ ਕਰੋ ਹਨਾ। ਸੋ ਉਹਦੇ ਨਾਲ ਖਾਸ ਤੌਰ ਦੇ ਉੱਤੇ ਜਿਹੜੇ ਇਲੌਜੀਕਲ ਵਰਲਡ ਹੈਗਾ ਨਾ ਉਹਦੇ ਵਿੱਚ ਦੋ ਚੀਜ਼ਾਂ ਨੂੰ ਨਾਲ ਰੱਖਦੇ ਆ, ਉਹ ਇਹ ਆ ਕਿ ਆਪੋਜ਼ਿਟ ਪੁਆਇੰਟ ਹੈ ਨਾ, ਕਿ ਜਿਹੜੇ ਇੱਕ ਪੁਆਇੰਟ ਆ ਦੇ ਰਿਹਾ ਉਹਦੇ ਆਪੋਜ਼ਿਟ ਤੇ ਦੂਸਰਾ ਪੁਆਇੰਟ ਵੀ ਚੈੱਕ ਕਰੋ। ਜੇ ਤੁਸੀਂ ਲੈਫਟ ਵਾਲੇ ਹੋ ਲੀਨਿੰਗ, ਉਹ ਤੁਸੀਂ ਰਾਈਟ ਵਾਲਿਆਂ ਦੇ ਪੁਆਇੰਟ ਵੇਖੋ, ਜੇ ਰਾਈਟ ਵਾਲੇ ਲੀਨਿੰਗ ਤੁਸੀਂ ਲੈਫਟ ਵਾਲਿਆਂ ਦੇ ਵੀ ਪੁਆਇੰਟ ਵੇਖੋ। ਸੋ ਉਹਦੇ ਨਾਲ ਕਈ ਵਾਰ ਤੁਹਾਨੂੰ ਵਿਚਲਾ ਜਾ ਮੇਲ, ਸੱਚੀ ਜੀ ਗੱਲ, ਅੱਧਾ ਸੱਚ ਉੱਧਰੋਂ ਅੱਧਾ ਸੱਚ ਉੱਧਰੋਂ ਮਿਲ ਕੇ ਤੁਹਾਨੂੰ ਕਈ ਵਾਰ ਚੀਜ਼ ਦਾ ਪਤਾ ਲੱਗ ਜਾਂਦਾ। ਜੀ ਜੀ ਸੋਸ਼ਲ ਮੀਡੀਆ ਤੇ ਅਸੀਂ ਨੁਕਸਾਨ ਦੀ ਗੱਲ ਕੀਤੀ ਤੇ ਫਾਇਦਾ ਵੀ ਇਹ ਹੈਗਾ ਕਿ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਕਾਫੀ ਹੱਦ ਤੱਕ ਤੁਹਾਨੂੰ ਦੋਨੋਂ ਵਿਊ ਪੁਆਇੰਟ ਮਿਲ ਜਾਣਗੇ, ਪਰ ਸਿਰਫ ਇੱਕ ਤਰ੍ਹਾਂ ਦੇ ਲੋਕਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਲਾਈਕ ਨਾ ਕਰੋ, ਉਹਦਾ ਨੁਕਸਾਨ ਬਹੁਤ ਹੁੰਦਾ ਕਿਉਂਕਿ ਉਹ ਤੁਹਾਡੇ ਮਾਈਂਡ ਨੂੰ ਇੱਕ ਹਿਸਾਬ ਨਾਲ ਸੈੱਟ ਕਰ ਦਿੰਦਾ, ਤੁਸੀਂ ਐਲਗੋਰਿਦਮ ਆਪਣੇ ਫਿਰ ਉਸ ਹਿਸਾਬ ਕਕੂਨ ਦੇ ਦੇ ਨਾਲ ਵਿੱਚ ਬਹਿ ਚੱਲਦਾ ਜਾਂਦੇ। ਨਾ, ਕਿਉਂਕਿ ਐਲਗੋਰਿਦਮ ਜੇ ਤੁਸੀਂ ਲੈਫਟ ਲੀਨਿੰਗ ਆ ਤੇ ਤੁਹਾਨੂੰ ਸਿਰਫ ਲੈਫਟ ਲੀਨਿੰਗ ਚੀਜ਼ਾਂ ਜੀ ਦਿਖਣੀਆਂ, ਜੇ ਰਾਈਟ ਲੀਨਿੰਗ ਆ ਤੇ ਕੱਲੀਆਂ ਰਾਈਟ ਲੀਨਿੰਗ ਦਿਖਣੀਆਂ। ਜੀ ਹਾਂ ਆਈ ਥਿੰਕ ਦੁਨੀਆ ਦੇ ਵਿੱਚ ਲੋੜ ਆ ਹੁਣ ਸੈਂਟਰਿਸਟ ਲੋਕਾਂ ਦੀ ਜ਼ਿਆਦਿਆਂ ਦੀ, ਵੀ ਦੋਨੋਂ ਪਾਸੇ ਦੀ ਗੱਲ ਦੇਖ ਕੇ ਵਿਚਾਲੇ ਜਿਹੜੀ ਆ ਚੀਜ਼ ਜਿਹੜੀ ਉਹ ਹੋਵੇ ਤਾਂ ਜੋ ਨਤਾਰਾ ਜਿਹੜੀਆਂ ਉਹ ਚੀਜ਼ਾਂ ਦਾ ਹੋ ਸਕੇ, ਨਹੀਂ ਤਾਂ ਹਰ ਇੱਕ ਜਣਾ ਆਪੋ ਆਪਣੀ ਲਾਈਨ ਨੂੰ ਉਸੇ ਤਰੀਕੇ ਦੇ ਨਾਲ ਘੁੱਟ ਰਿਹਾ ਹੈਗਾ ਆ। ਤੇ ਜੀ ਇਹ ਪ੍ਰੋਬਲਮੈਟਿਕ ਓਵਰਆਲ ਸੋਸਾਇਟੀ ਦੇ ਲਈ ਵੀ ਇਹ ਚੀਜ਼ ਜਿਹੜੀ ਪ੍ਰੋਬਲਮੈਟਿਕ ਤੌਰ ਦੇ ਉੱਤੇ ਉਸ ਨੂੰ ਆਪਾਂ ਦੇਖ ਸਕਦੇ ਹਾਂ। ਤੇ ਜੀ ਹਰਵਿੰਦਰ ਸਿੰਘ, ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਹੈ, ਜਾਣ ਤੋਂ ਪਹਿਲਾਂ ਜੇ ਕੁਝ ਹੋਰ ਸ਼ੇਅਰ ਕਰਨਾ ਹੈ, ਕੋਈ ਗੱਲ ਕਰਨੀ ਆ, ਜੀ ਫਿਰ ਆਪਾਂ ਸਮਾਪਤੀ ਕਰੀਏ। ਹਾਂਜੀ ਜੀ, ਮੈਂ ਉਹਦੇ ਵਿੱਚ ਇਹ ਲਾਸਟ ਵਿੱਚ ਇਹੀ ਗੱਲ ਕਹੂੰਗਾ ਕਿ ਇਹ ਜਿਹੜਾ ਟੌਪਿਕ ਹੈ ਨਾ ਬੜਾ ਕੰਪਲਿਕੇਟਡ ਟੌਪਿਕ ਆ। ਸੋ ਹੋ ਸਕਦਾ ਜਿਹੜੀ ਸਾਡੀਆਂ ਗੱਲਾਂ ਬਾਤਾਂ ਇਹਦੇ ਵਿੱਚ ਸਾਰੀਆਂ ਉਹਦੇ ਵਿੱਚ ਅਸੀਂ ਕੁਛ ਐਕਸਪਲੇਨ ਕਰ ਸਕੇ ਹੋਈਏ, ਸ਼ਾਇਦ ਕੁਛ ਅਧੂਰੀਆਂ ਵੀ ਰਹਿ ਗਈਆਂ ਹੋਣਗੀਆਂ, ਪਰ ਇਹ ਨਾ ਲਗਾਤਾਰ ਆਨਗੋਇੰਗ ਡਿਸਕਸ਼ਨ ਆ। ਹੂੰ ਹੂੰ ਠੀਕ ਆ, ਜਿੰਨੀ ਅਸੀਂ ਇਹਦੇ ਬਾਰੇ ਸੋਚ ਵਿਚਾਰ ਹੋਰ ਕਰਾਂਗੇ, ਵੇਖੋ ਟੈਕਨੀਕਲ ਇਨਫੋਰਮੇਸ਼ਨ ਤਾਂ ਆਪਾਂ ਤੁਹਾਨੂੰ ਦਿੰਦੇ ਰਹਿੰਦੇ ਟਾਕ ਸ਼ੋ ਦੇ ਵਿੱਚ, ਪਰ ਇਹ ਗੱਲ ਟੈਕਨੀਕਲ ਤੋਂ ਵੀ ਅੱਗੇ, ਖਾਸ ਤੌਰ ਤੇ ਸੋਸ਼ਲ ਮੀਡੀਆ ਦੇ ਸੱਚ ਝੂਠ ਦੀ ਗੱਲ ਕਰੀਏ, ਇਹਦੇ ਵਿੱਚ ਕਈ ਚੀਜ਼ਾਂ ਬ੍ਰਿੰਗ ਅਪ ਦੀ ਮੈਂ ਬਾਰ-ਬਾਰ ਗੱਲ ਇਸ ਲਈ ਕਰਦਾ ਕਿਉਂਕਿ ਕਈ ਵਾਰ ਤੁਸੀਂ ਇੱਕ ਸਿਸਟਮ ਦੇ ਵਿੱਚ ਬ੍ਰਿੰਗ ਅਪ ਹੋ ਜਾਂਦੇ ਹੋ, ਜਦੋਂ ਤੁਸੀਂ ਉਸ ਹੱਕ ਦੀ ਗੱਲ ਵੇਖਦੇ ਹੋ, ਇਟਸ ਨਾਟ ਅਬਾਊਟ ਕਿ ਸੱਚ ਝੂਠ ਕੀ ਹੈ, ਇਮੋਸ਼ਨਸ ਦੀ ਗੱਲ ਕੀਤੀ ਨਾ, ਕਿ ਤੁਸੀਂ ਉਹ ਜੇ ਬਿਲੀਵ ਕਰਨਾ ਚਾਹੁੰਦੇ ਹੋ ਭਾਵੇਂ ਉਹ ਗੱਲ ਝੂਠੀ ਵੀ ਹੋਏ, ਹੈ ਨਾ, ਤੁਹਾਡੀ ਮਾਈਂਡ ਦੀ ਉਸ ਹਿਸਾਬ ਨਾਲ ਕੰਡੀਸ਼ਨਿੰਗ ਹੋਈ ਹੁੰਦੀ ਆ। ਸੋ ਇਹ ਇੱਕ ਕੰਪਲਿਕੇਟਡ ਟੌਪਿਕ ਆ ਤੇ ਆਪਾਂ ਇਹਦੇ ਆਉਣ ਵਾਲੇ ਸਮੇਂ ਦੇ ਵਿੱਚ, ਆਉਣ ਵਾਲੇ ਟਾਕ ਸ਼ੋਜ਼ ਦੇ ਵਿੱਚ ਵੀ ਇਹਦੇ ਬਾਰੇ ਅਸੀਂ ਗੱਲਬਾਤ ਕਰਦੇ ਰਵਾਂਗੇ। ਸੋ ਗੱਲ ਇੱਥੇ ਨਹੀਂ ਮੁੱਕਣੀ, ਇਹਦੇ ਬਾਰੇ ਅਸੀਂ ਬਾਰ-ਬਾਰ ਕਾਫੀ ਜਿੰਨੀ ਗੱਲ ਕਾਫੀ ਕਰਾਂਗੇ ਕਾਫੀ ਵਾਰੀ ਉਨੀ ਗੱਲ ਸਾਨੂੰ ਹੋਣੀ। ਕਲੈਰਿਟੀ ਆਏਗੀ, ਜਾਣ ਲੱਗੇ ਤੇ ਮੈਂ ਹੀ ਜੀ ਕਹੂੰਗਾ ਜੀ। ਜਾਂਦੇ ਜਾਂਦੇ ਇੱਕ ਚੀਜ਼ ਮੈਂ ਹੋਰ ਐਡ ਕਰਦਾ, ਆਪਾਂ ਡੀਪ ਫੇਕਸ ਦੀ ਗੱਲ ਕੀਤੀ ਸੀ, ਇਲੈਕਸ਼ਨਸ ਆ ਜੀ ਰਹੀਆਂ ਤੇ ਕੈਂਬਰਿਜ ਐਨਾਲਿਟਿਕਾ ਦਾ ਵੀ ਆਪਾਂ ਉਦਾਹਰਨ ਜਿਹੜਾ ਸ਼ੇਅਰ ਕੀਤਾ। ਇਸ ਵਾਰ ਜਿਹੜੀ ਫੈਡਰਲ ਇਲੈਕਸ਼ਨ ਕਮਿਸ਼ਨ ਆ ਉਹ ਰੈਗੂਲੇਟ ਕਰਨ ਜਾ ਰਹੀ ਹੈ ਜਿਹੜੀ AI ਦੀਆਂ ਡੀਪ ਫੇਕਸ ਆ, ਖਾਸ ਕਰਕੇ ਜੀ ਕੈਂਪੇਨ ਐਡਸ ਦੇ ਵਿੱਚ, ਕਿਉਂਕਿ ਡੀਪ ਫੇਕਸ ਦੇ ਨਾਲ ਤੁਸੀਂ ਬੇਸਿਕਲੀ ਆਪਣੇ ਵਿਰੋਧੀ ਦੇ ਮੂੰਹੋਂ ਉਹ ਚੀਜ਼ਾਂ ਖਵਾ ਸਕਦੇ ਆ ਜਿਹਦੇ ਨਾਲ ਤੁਹਾਨੂੰ ਜਿਹੜੀ ਬੇਸਿਕਲੀ ਉਸ ਕੈਂਪੇਨ ਨੂੰ ਕਿਸੇ ਨੂੰ ਬੈਨੀਫਿਟ ਜਿਹੜਾ ਉਹ ਹੋ ਸਕਦਾ ਆ। ਸੋ ਇਹ ਚੀਜ਼ਾਂ ਦਾ ਬਹੁਤ ਧਿਆਨ ਰੱਖਣਾ ਹੈ। ਸੋ FEC ਇਸ ਨੂੰ ਕਾਫੀ ਜ਼ਿਆਦਾ ਰੈਗੂਲੇਟ, ਮੋਸਟ ਪ੍ਰੋਬਬਲੀ ਇਸ ਨੂੰ ਸ਼ਾਇਦ ਰੋਕ ਵੀ ਦੇਵੇ ਵੀ ਆ ਰਹੀਆਂ ਜਿਹੜੀਆਂ ਇਲੈਕਸ਼ਨਸ ਦੇ ਵਿੱਚ ਇਹਨਾਂ ਦੀ ਵਰਤੋਂ ਨਾ ਹੋਵੇ, ਪਰ
ਇਹ ਇੱਕ ਵੱਖਰਾ ਟੌਪਿਕ ਹੈ, ਇਹਦੇ ਤੇ ਆਪਾਂ ਕਿਸੇ ਦਿਨ ਹੋਰ ਚਰਚਾ ਕਰਾਂਗੇ ਵੀ ਜੀ। ਕਿੱਦਾਂ ਜਿਹੜੀਆਂ ਫ੍ਰੀ ਐਂਡ ਫੇਅਰ ਇਲੈਕਸ਼ਨਸ ਨੂੰ AI ਤੇ ਜਿਹੜੀਆਂ ਡੀਫੇਕਸ ਆ ਉਹ ਖਤਰਾ ਪਾ ਸਕਦੀ ਹੈ। ਜੀ, ਇਹ ਜਾਂਦੇ ਮੈਨੂੰ ਇੱਕ ਹਾਸੇ ਵਾਲੀ ਪੰਜਾਬੀ ਦੀ ਹਾਂਜੀ। ਇੱਕ ਕੋਟ ਚੇਤੇ ਆ ਗਈ ਹੈ ਨਾ, ਹਾਂ, ਆਪਾਂ ਚਲੋ ਕੰਪਲਿਕੇਟਡ ਸਬਜੈਕਟ ਦੀ ਗੱਲ ਕੀਤੀ ਹੈ, ਜੀ ਹਾਸੇ ਵਾਲੀ। ਉਹ ਕਹਿੰਦੇ ਵੀ ਜਦੋਂ ਸੱਚ ਜੁੱਤੀ ਪਾਉਣ ਡਿਆ ਹੁੰਦਾ, ਝੂਠ ਸਾਰੇ ਪਿੰਡ ਦਾ ਗੇੜਾ ਵੀ ਮਾਰ ਗੇੜਾ ਵੀ ਜਾਂਦਾ। ਮਾਰ ਆਉਂਦਾ, ਬਸ ਇਹੀ ਆ ਡੀਫੇਕ ਦਾ ਜਿਹੜਾ ਉਹ ਮਤਲਬ ਜੀ। ਤੇ ਚਲੋ ਠੀਕ ਹੈ ਮਿਲਦੇ ਜੀ। ਹਾਂ ਆਪਾਂ ਫਿਰ ਅਗਲੀ ਵਾਰ। ਸਭ ਨੂੰ ਹੀ ਪਿਆਰ ਭਰੀ ਨਿੱਘੀ, ਸਭ ਨੂੰ ਹੀ ਸਤਿ ਸਤਿ ਸ਼੍ਰੀ ਸ੍ਰੀ ਅਕਾਲ। ਅਕਾਲ।